ਮਿੱਠਾ ਦੇ ਸਾਹਮਣੇ ਮਰਦਾਰ ਹੋ ਕੇ ਲੰਮੇ ਪੈ ਗਏ। ਸ਼ੇਰ ਨੇ ਸਿਗਰਟ ਕੱਢਿਆ, ਕਿਦੋਂ ਘੁੱਟਣਾ। ਉਹ ਨਾਮ ਜਿਹੜਾ ਸੀਗਾ ਦਾਦੀ, ਉਹ ਮੈਂ ਕੁੜੀ ਚੱਕੀ ਥੱਲੇ ਉੱਦੀ ਲੈ ਲਿਆ। ਐ ਲੱਗਦਾ ਜੀ ਬੱਬਰ ਸ਼ੇਰ ਦੇ ਸਾਹਮਣੇ ਆਇਆ ਸਾਜੀ ਤੇ ਡਰ ਗਿਆ। ਡਰ ਕੇ ਨੇ ਦੌੜ ਲਾਈ ਤੇ ਸ਼ੇਰ ਮਗਰੋਂ ਕਹਿੰਦਾ ਓਏ ਗੱਲ ਸੁਣ। ਉਸਤਾਦ ਜੀ, ਜਿਹੜਾ ਤੁਹਾਨੂੰ YouTube ਵਾਸਤੇ ਬੰਦਾ ਚਾਹੀਦਾ ਵਾ ਉਹ ਮੈਂ ਵਾਂ। YouTube अस्सलाम वालेकुम नाज़रीन, टी टाइम में खुश आमदीद। दिल की हालत किसको बताए, दिल की हालत किसको बताए, हम भी पागल तुम भी पागल, हम भी पागल तुम भी पागल, तेरी तोरी ਤੋਰੀ ਤੋਰੀ ਇਹਦੇ ਵਿੱਚ ਨਹੀਂ, ਤੁਸੀਂ ਉਹ ਰਹਿਣ ਦਿਓ, ਤੁਸੀਂ ਵਿੱਚ ਨਹੀਂ। ਜਦੋਂ ਸਾਰਾ ਕਰਨਾ ਮੈਂ ਤੈਨੂੰ ਇੱਕ ਵਾਰੀ ਉਹ ਨਹੀਂ ਸੀ ਸੁਣਾਇਆ, ਉਹ ਜਿਹੜਾ ਲੋਕ ਕਹਤੇ ਮੈਂ ਸ਼ਰਾਬੀ ਹੂੰ, ਪੂਰਾ ਸੁਣਾਇਆ ਸੀ। ਉਹ ਬਹੁਤ ਵੈਸੇ ਤੈਤੁਲ ਲਫ਼ਜ਼ भी लोग कहते हैं मैं शराबी हूँ, तुमने भी शायद यही सोच लिया। हाँ अच्छा वो मैं स्किप कर जाऊँ। नहीं यार, हाँ क्योंकि तैतुल लफ्ज़ आ एक प्रकिशन आ। लोग कहते हैं मैं शराबी हूँ, तुमने भी शायद यही सोच लिया। हाँ नहीं करना हूँ मैं, तैतुल लफ्ज़ कह रहे हैं, लोग कहते हैं मैं शराबी हूँ, तुमने भी शायद यही सोच लिया। हाँ ਤੇ ਇਹ ਹੁਣ ਛੱਡ ਦੇਣਾ ਨਹੀਂ, ਇਹ ਜ਼ਰੂਰੀ ਹੈ। ਤੇ ਫਿਰ ਇਹਦੇ ਚ ਵੀ ਤੁਸੀਂ ਹਾਂ ਤੇ ਹਾਂ ਹਾਂ ਉਹ ਪਤਾ ਨਹੀਂ ਕੀ ਹੈ, ਤੂਰੂ ਡਾਰਾ ਟੀ ਐਦਾ ਹੈ ਵਾ। ਜਿਵੇਂ ਹਰ ਬੰਦੇ ਨੇ ਦੂਰੋਂ ਦੂਰੋਂ ਅੱਖੀਆਂ ਮਾਰੇ ਦੇ ਵਿੱਚੋਂ ਟੱਕੂ ਹਰ ਬੰਦਾ ਉਹ ਆ ਨਹੀਂ, ਉਹ ਸਾਜ਼ ਆ, ਉਹ ਵੋਕਲ ਨਹੀਂ ਗਾ, ਉਹ ਸ਼ਾਇਰੀ ਚ ਨਹੀਂ ਹੈਗਾ। ਤੁਮਨੇ ਵੀ ਸ਼ਾਇਦ ਇਹੀ ਸੋਚ ਲਿਆ। ਹਾਂ ਹੈ ਨਹੀਂ, ਹਾਂ ਤੇ ਉਹ ਹਾਂ ਉਹਨਾਂ ਨੇ ਕਿਹਾ ਨਹੀਂ, ਹਾਂ ਉਹ ਕਿਹਾ ਨਹੀਂ ਉਹਨੇ। ਤੇ ਫਿਰ ਜਿੱਦਾਂ ਸਾਜੀ ਉਹ ਬਰਾੜ ਸਾਹਿਬ ਨੇ ਕਿਹਾ ਵਾ ਕਿ ਪ੍ਰੀਤੋ ਮੇਰੇ ਨਾਲ ਵਿਆਹ ਕਰ, ਪ੍ਰੀਤੋ ਮੇਰੇ ਨਾਲ ਵਿਆਹ ਕਰ ਲੈ। ਮੈਂ ਤਾਂ ਨਾ ਕਹੇਗਾ ਤੇ ਸ਼ੇਰ ਨਹੀਂ ਪੂਰਾ ਹੋਣਾ ਯਾਰ। ਉਹਦੇ ਚ ਯਾਰ ਭਾਜੀ ਤੁਸੀਂ ਕਿਸੇ ਤੇ ਵਕਤ ਵੀ ਦੇਖ ਤੂੰ ਹੁਣ ਕਿਸੇ ਨੂੰ ਕਹੇਗਾ ਕਿ ਗਾਣਾ ਸੁਣਾ, ਕੀ ਕਹੇਗਾ ਯਾਰ ਬਰਾੜ ਦਾ ਗਾਣਾ ਸੁਣਾ, ਕਿਹੜਾ? ਪ੍ਰੀਤੋ ਮੇਰੇ ਨਾਲ ਵਿਆਹ ਕਰ ਲੈ। ਐ ਤੂੰ ਅੱਧਾ ਦੱਸਿਆ ਪ੍ਰੀਤੋ ਮੇਰੇ ਨਾਲ ਵਿਆਹ ਕਰ ਲਾ ਇਹ ਨਾਲ ਜਿੰਨਾ ਨਹੀਂ ਕਹੇਗਾ ਉਹਨੂੰ ਸਮਝ ਨਹੀਂ ਹੋਣੀ। ਏਦਾਂ ਹੀ ਆ। ਓਹ ਲੈ ਮੈਂ ਕਰਾਂ ਜੀ ਮਾਹੌਲ ਬਣਿਆ ਵਾ ਜਿਹੜਾ ਚੱਲਦਾ। ਨਹੀਂ ਗਾਣੇ ਰਹਿਣ ਦੋ ਯਾਰ, ਗਾਣਾ ਜੀ ਸਿਰਫ ਹਲਕੀ ਜੀ ਕਵਾਲੀ ਦਾ ਟੋਚਨ ਪਾਉਣਾ ਵਾ। ਤੈਨੂੰ ਮੈਂ ਯਾਦ ਆ ਮੈਂ ਕਿਹਾ ਸੀ ਕਿ ਜਿਹੜਾ ਕੋਈ ਉਹ ਹੈਗਾ ਬੰਦਾ, ਕੋਈ ਯਾਰ ਸਾਡਾ, ਕੋਈ ਬੇਲੀ ਐਸਾ ਕੋਈ ਦੋਸਤ ਜਿਹੜਾ ਸੋਸ਼ਲ ਮੀਡੀਆ ਸਾਡੇ ਨਾਲ ਕਰੇ, ਮਤਲਬ ਆਓ ਤੁਸੀਂ ਪਿਛਲੇ ਸ਼ੋਅ ਕਿਹਾ ਸੀ ਨਾ, ਤੇ ਮੈਂ ਕਿਹਾ ਸੀ ਉਹਦੇ ਉੱਤੇ ਲਿਖਣਾ वो लड़का मैं वो हूँ लड़का हूँ। ਹਾਂਜੀ ਤੇ ਹੁਣ ਮੈਨੂੰ ਮੇਲਾਂ ਆਈਆਂ ਉੱਤੇ ਲਿਖਿਆ मैं वो लड़का हूँ। ਤੇ ਇੱਕ ਕਰੈਕਟਰ ਨੇ ਮੈਨੂੰ ਮੇਲ ਕੀਤੀ ਹੈ, ਉਹ ਬੜਿਆ ਬੰਦੇ ਨੇ ਦੋਸਤਾਂ ਨੇ ਕੀਤੀ ਹੈ। ਇੱਕ ਨੇ ਵੀ ਕਿ ਉਹਨੇ ਕਿਹਾ ਭਾਈ ਨਾ ਇੱਕ ਬੰਦੇ ਦਾ ਕੰਮ ਨਹੀਂਗਾ, ਤੁਹਾਨੂੰ ਕਮ ਸੇ ਕਮ 2 ਤੋਂ 3 ਬੰਦੇ ਰੱਖਣੇ ਪੈਣੇ, ਕਿਉਂਕਿ ਲੈਦਰ ਦਾ ਫੀਲਡ ਆ। ਹਾਂਜੀ ਇੱਕ ਨੇ ਕਲਿੱਪ ਕੱਟਣੇ ਲਾਉਣਾ ਸਾਰਾ ਕੁਝ ਕਰਨਾ, ਇੱਕ ਨੇ ਦੂਜਾ ਦੇਖਣਾ ਸਿਸਟਮ। ਮੈਂ ਕਿਹਾ ਚਲੋ 2 ਹੋ ਜਾਣ, ਇੱਕ ਤੇ ਹੋਵੇ ਨਾ ਪਹਿਲੇ। फिर वो लिखन के हम वो हैं। नहीं मैं उनमें से एक हूँ। अच्छा जी ਹੁਣ मैं आ देखे जरा गुल कौंचर COUTURE गुलकोचर उन्हें लिखा अस्सलाम वालेकुम सर, एक मासूमाना सवाल है, आपके शो में क्या मैं चुप बेस पे बैठ सकता हूँ? ओए यार मासूमाना ही है वाकई। की भला ਯਾਨੀ ਮੈਂ ਬੋਲਣਾ ਨਹੀਂ, ਇੱਕ ਵਾਰ ਤੁਹਾਡੇ ਚ ਭਾਈਜਾਨ ਮੇਰੀ ਗੱਲ ਸੁਣ ਲਓ। ਹੁਣ ਤੁਸੀਂ ਇੱਕ ਮੇਲ ਕਰਨੀ ਹੈ ਸਾਡੇ ਨਾਲ, ਟੀ ਟਾਈਮ ਦਾ ਤੁਸੀਂ ਹਿੱਸਾ ਬਣ ਸਕਦੇ ਆ। ਇੱਕ ਬੰਦਾ ਸਾਡੇ ਨਾਲ ਬਹਿ ਸਕਦਾ, ਉਹ ਸਾਡੇ ਤੁਹਾਡਾ ਚਾਚਾ ਹੋਵੇ, ਤਾਇਆ ਹੋਵੇ, ਬਜ਼ੁਰਗ ਹੋਵੇ, ਕੋਈ ਹਾਂ, ਲੇਕਿਨ ਗੱਲ ਜਾਣਦਾ ਹੋਵੇ ਕਰਨੀ, ਅਸੀਂ ਉਹਨੂੰ ਆਪਣੇ ਨਾਲ ਬਿਠਾਵਾਂਗੇ, ਸਾਡਾ ਗੈਸਟ ਹੋਏਗਾ ਰੋਜ਼ ਦਾ ਇੱਕ। ਹਾਂਜੀ ਠੀਕ ਹੈ ਜੀ, ਬੜੀ ਅੱਛੀ ਗੱਲ। ਤੇ ਹੁਣ ਤੁਸੀਂ ਉਹ ਥੱਲੇ ਜਿਹੜੀ ਈਮੇਲ ਹੈ ਨਾ, ਉਹੀ ਆਈਡੀ ਈਮੇਲ ਚੱਲ ਰਹੀ ਹੈ, ਇੱਥੇ ਤੁਸੀਂ ਲਿਖਣਾ ਵਾ ਕਿ मैं बैठने वाला मैं टी टाइम वाला लड़का हूँ। हाँ टी टाइम में आने को उम्मीदवार। हाँ नहीं और छोटा कर लो, मैं वही हूँ जिसका कहा था। नहीं भी लम्बा हो जाए। मुझे बिठाएं। हाँ हाँ मुझे बुलाएं और बिठाएं। या ये भी हो सकता क्या मैं बैठ सकता हूँ, लंबा हो जाना। यार ये तेरे को पता भी लंबा हो जाना नहीं था जी, लो बैठ गया बस। नहीं मैं आऊं अगे इंज क्वेश्चन पा देना। आओ हाँ हाँ
ਮੈਂ ਆਉਂ ਅੱਗੇ ਕੁਐਸਚਨ ਪਾ ਕੇ ਤੇ ਤੁਸੀਂ ਦੱਸ ਦੇਣਾ ਟੀ ਟਾਈਮ 'ਚ, ਫਿਰ ਤੁਹਾਨੂੰ ਅਸੀਂ ਟਾਈਮ ਦੱਸਾਂਗੇ। ਸਾਡੇ ਸਲਮਾਨ ਰਸ਼ਦ ਸਾਹਿਬ ਜਿਹੜੇ ਨੇ, ਹਾਂਜੀ ਹਾਂਜੀ ਹਾਂ, ਉਹ ਤੁਹਾਨੂੰ ਟਾਈਮ ਦੱਸਣਗੇ ਕਿ ਭਾਵੇਂ ਤੁਸੀਂ ਫਲਾਂ ਫਲਾਂ ਜਗ੍ਹਾ ਆ ਜਾਣਾ, ਤੁਸੀਂ ਸਾਡੇ ਨਾਲ ਆ ਕੇ ਬਹਿ ਸਕਦੇ ਹੋ। ਲਓ ਹੋਰ ਮੈਂ ਕੀ ਕਰਾਂ ਹੁਣ ਤੁਹਾਡੇ ਮਰ ਗਏ ਹੁਣ ਅਸੀਂ। ਨਹੀਂ ਕੋਈ ਵੀ ਨਹੀਂ ਕਰਦਾ ਉਸਤਾਦ ਜੀ। ਨਾਲੇ ਕਾਗਜ਼ਾਤ ਕਿਹੜੇ ਚਾਹੀਦੇ ਸ਼ਨਾਖਤੀ ਕਾਰਡ? ਉਹ 4 ਤਸਵੀਰਾਂ, ਸ਼ਨਾਖਤੀ ਕਾਰਡ ਤੇ ਡਿਊਮੀ ਸਾਹਿਬ ਤੇ ਇੱਕ ਬਿੱਲ, ਲੇਕਿਨ ਰਜਿਸਟਰੀ ਮਕਾਨ ਦੀ ਉਹ ਅਗਲੇ ਦੇ ਜਵਾਬਦੀ ਦਾ ਲੈ 5 ਮਰਲੇ ਤੋਂ ਉੱਤੇ ਦੀ, ਹਾਂਜੀ ਉੱਤੇ ਦੀ 5 ਮਰਲੇ ਮਕਾਨ ਦੀ ਰਜਿਸਟਰੀ, ਬੈਂਕ ਸਟੇਟ, ਆਪਣਾ ਬੈਂਕ ਸਟੇਟਮੈਂਟ 6 ਮਹੀਨੇ ਦੀ $5000 ਤੁਹਾਡੇ ਹੋਣਾ ਚਾਹੀਦਾ ਬੈਂਕ। ਹਾਂਜੀ ਉਹ ਤਾਂ ਤੁਹਾਡੀ ਗੱਲ ਠੀਕ ਹੈ। ਤੁਹਾਡਾ 5 ਸਾਲ ਲਈ ਐਂਟਰੀ ਇੱਥੇ ਖੁੱਲ ਜਾਏਗੀ ਮਲਟੀਪਲ। ਹਾਂਜੀ ਆਉਂਦਾ ਕਾਲਾ ਧਾਗਾ ਫੜੀ ਲਿਆਉਣ। ਠੀਕ ਹੈ ਜੀ। ਉਸ ਤੋਂ ਬਾਅਦ ਜਨਾਬ ਜੀ ਤੁਸੀਂ ਆਪਣਾ ਆਈਡੀ ਕਾਰਡ, ਵਾਲਦ ਸਾਹਿਬ ਦਾ ਆਈਡੀ ਕਾਰਡ, ਦਾਦਾ ਜੀ ਦਾ ਆਈਡੀ ਕਾਰਡ, ਪੜਦਾਦਾ ਜੀ ਦਾ ਆਈਡੀ ਕਾਰਡ, 4 ਵਾਲਦਾਂ ਦੇ ਆਈਡੀ ਕਾਰਡ ਹੇਠ ਉੱਪਰ ਤੁਸੀਂ ਦੇਣੇ। ਉਹ 4 ਵਾਲਦ ਮਤਲਬ ਕਿ ਅੱਬਾ ਜੀ, ਦਾਦਾ ਜੀ, ਆਪਣਾ ਅੱਬਾ ਜੀ, ਦਾਦਾ ਜੀ, ਪੜਦਾਦਾ ਜੀ। ਬੰਦਾ ਤਿੰਨ ਵਾਲਦੈਨ ਹੋ ਗਏ, 3 ਵਾਲਦ ਹੋ ਗਏ, ਇੱਕ ਆਪ। ਬੰਦਾ ਆ ਕੇ ਤੁਹਾਨੂੰ ਕਹੇ ਉਸਤਾਦ ਜੀ ਮੈਂ ਆ ਗਿਆ, ਕਾਲ ਨੂੰ ਭੇਜ ਕੇ ਸ਼ਨਾਖਤੀ ਗੱਲ ਲਵਾ ਲਓ ਰਕਸ਼ੇ ਪੂਰਾ ਰਕਸ਼ਾ ਭਰਿਆ। ਠੀਕ ਹੈ ਜੀ। ਨਹੀਂ ਯਾਰ ਮਜ਼ਾਕ ਕਰ ਰਿਹਾ, ਬਸ ਤੁਸੀਂ ਆਪਣਾ ਨਾ ਨਾਮ, ਫੋਨ ਨੰਬਰ ਲਾ। ਉਹ ਯਾਰ ਆ ਦੇਖੋ, ਇੱਕ ਬੰਦੇ ਨੇ ਮੈਨੂੰ ਮੇਲ ਕੀਤੀ, ਉਹ ਲੜਕਾ ਮੈਂ ਹੂੰ, ਇਹਦੇ ਵਾਸਤੇ ਨਾ ਕਿ ਮੈਂ ਸੋਚ ਫੁੱਲ ਕਹਿੰਦਾ ਮੈਂ ਪ੍ਰੋਫੈਸ਼ਨਲ ਹੂੰ, ਮੈਂ ਇਹ ਹੂੰ, ਤੇ ਥੱਲੇ ਨਾ कुछ भी नहीं लिखा नंबर। तो मैं थले लिखा, मैं कहा बेटा जो प्रोफेशनल होता है ना वो अपना नंबर जरूर लिखता है। अगे मैं वाला वो भी भेजा। ठीक है जी। अच्छा जी, एक बहुत मजे का काम निजाम आया मेल। एक बंदे ने तस्वीर भेजी, उन्हें कहा जी आ तुहाडी टीम का जो कौन आ बिल्कुल उही आ देखो। ਯਾਰ ਉਹ यार लोकी कौन ने यार ਸ਼ੇਰ चाम यार ਮੇਰੇ ਯਾਰ ਆ ਗਏ ਇੱਥੇ ਇਹਨੂੰ ਬੁਲਾ ਲਓ। चेक करो यार कसम है मार वाकई यार। ਯਾਰ ਕਿੰਨੀ ਅਬਜ਼ਰਵੇਸ਼ਨ ਮਿਲਦੇ ਨੇ। ਅੱਛਾ ਤੂੰ ਗੌਰ ਕਰ, ਉਹਦੇ ਕੰਨਾਂ ਦੇ ਪਿੱਛੋਂ ਧੁੱਪ ਪੈ ਕੇ ਕੰਨਾਂ ਦੇ ਵਿੱਚੋਂ ਬਾਹਰ ਆ ਰਹੀ ਲਾਲ ਸੁਰਖ ਹੋਏ ਪਏ, ਸੁਰਖ ਹੋਏ ਪਏ। ਨਹੀਂ ਸੁਰਖ ਨਹੀਂ, ਯਾਨੀ ਪਿੱਛੋਂ ਲਾਈਟ ਪੈ ਰਹੀ ਹੈ। ਸ਼ੈਡੋ ਆ ਰਿਹਾ। ਇਹ ਥੋੜਾ ਜਿਹਾ ਵੱਡਾ ਹੋ ਗਿਆ ਨਾ ਬਾਸ, ਯਾਨੀ ਕਹਿ ਲਾ 5-7 ਸਾਲ। ਹਾਂ ਓਏ ਹੋਏ। ਫਿਰ ਇੱਕ ਬੰਦੇ ਨੇ ਇਹਨਾਂ ਦੋਵਾਂ ਦਾ ਇੱਕ ਪੁਰਾਣਾ ਕਲਿੱਪ ਜੋ ਤੂੰ ਵੇਖਣਾ, ਇਹਨੂੰ ਹਾਸਾ ਤੋਂ ਦੂਰ ਹੋ ਜਾਣਾ। ਇੱਕ ਵਾਰੀ ਵਾਲ ਵੀ ਖੜੇ ਕਰਦਾ ਸੀ ਤਾਂ ਨੂੰ ਇੱਥੇ ਯਾਰ ਬੜਾ ਚੱਲਦਾ ਇਹ। ਚੱਲ ਮਿੱਠੇ ਕਵਾਲੀ ਸੁਣਾ ਯਾਰ। मेरा हेयर ड्रेसर है, वो कहता है अस्सलाम वालेकुम जानी भाई। यार टीम सबसे पहले फरीद की वापस घर आने पर बहुत फरीद गया कि दोसी। दूसरा मैं आपकी पूरी टीम का फैन हूँ माशाल्लाह, लेकिन मिठापुरिया का अलग ही लेवल है। आपकी वीडियोस में मिठा 10/10 के नाम से जी। ओए तू हट्टी ना ओए बेटा, ਓਏ ਆਪਣੇ ਹੀ ओए आहो मैनू नहीं पता भला एडा किते मिठा। अच्छा भाईजान आपकी तवज्जो एक मसले की तरफ करवाना चाहता हूँ। रौला बन गया। वो ये है कि दानिश भाई जो आपकी टीम के एक बहुत ही अच्छा मेंबर हैं, आप इसके काले रंग के हमेशा बहुत मजाक उड़ाते हैं, काले रंग का। यार वो नहीं उड़ाते वैसे। अल्हम्दुलिल्लाह आप एक प्रोग्राम की 1000वीं के करीब एक साथ होने वाली है, जिसकी मैं आपको मुबारकबाद पेशगी मुबारकबाद देता हूँ। आप जो मर्ज किस्म चेक कर लें, आप जो मर्जी किस्त चेक कर लें, आप समेत आपकी पूरी टीम से दानिश कभी नीचे नहीं लगा। आपने हमेशा इसके काले रंग को टारगेट करके हूँ तो कह रहे ओले भी कराया अगले ने, मेरे से कोई बात का मजाक उड़ाया और इसको एहसास कमतरी का शिकार किया है। लेकिन मैं इसे इसकी सब्र की कदर करता हूँ। आप हमेशा इसकी कमी का मजाक उड़ाते हैं। ਬਾਹਰ ਗੁਜਰਾ आप हमेशा इसकी कमी का मजाक उड़ाते हैं। आप हमेशा इस कमी का कमी नहीं, यानी कि कमी है काला रंग होना। अच्छा उन्हें शादमा कुफ पाक किया ਨਾ ਦੱਸੇ ਨਾ जो अल्लाह पाक ने इनमें रखी है। अच्छा उन्हें कहा आप उसकी उस कमी का मजाक उड़ाते जो अल्लाह पाक ने उसमें रखी है। अच्छा एडा तू सियाना हुंदा ना सोनिया, तो तू गाला लिखदा कि अल्लाह पाक ने इसमें कमी रखी है, अल्लाह पाक ने इसमें कोई कमी नहीं रखी। तेरा सारा मैसेज फारग हो गया तेरी इस गल दी वजह। नहीं वो मेरा पुत्र है यकीनन। ਯਾਰ ਉਹਦਾ ਸਾਂਡੂ ਆ, ਉਹਨੂੰ ਕਹੋ उस कमी का मजाक उड़ाते जो अल्लाह पाक ने इसमें रखी है। अल्लाह पाक ने कोई ये कमी नहीं रखी। A to Z अल्लाह पाक ने एक शाहकार बनाया। ठीक है जी, जो अल्लाह पाक ने इसमें रखी। आप लोग जाने अनजाने में अल्लाह पाक की बनाई हुई खूबसूरत चीज का मजाक उड़ाते हैं। एक पास तो कह रहे अल्लाह ने कमी रखी, दूसरे पास अल्लाह पाक ने खूबसूरत बात वाली गल ठीक है।
जो कि गुनाह भी है। देखे बाकी टीम मेंबर्स का तो मुकाबला होता है, जिसकी वजह से वो लोग अल्लाह पाक की तरफ से दानिश पाई कि इसकी कमी जिसको वो दूर नहीं कर सकता, मजाक बनाते हैं। लेकिन आप बेहसियत एक उस्ताद बाप ऐसा करें तो समझ नहीं आता, क्योंकि मेरे अल्लाह पाक ने आपको माशाल्लाह एक ऐसी कुव्वत और ताकत दी है जो आप अपने दलाइल और चंद चीजें जो हम लोग गलत समझते हैं उनको दुरुस्त साबित कर सकते हैं, और आप इसके मुतअद्द बार ऐसा किया है भी है, और इस तरह दुरुस्त समझते जाने वाली चीजों को गलत भी कर सकते हैं। अरे कहना क्या चाह रहे हो यारों ने दसिया ना, मैंने ਇਹਦਾ ਨਾਂ ਫਜ਼ਾਇਲ ਦਾਨਿਸ਼ ਖਤਮ ਹੋ ਗਏ ਕਿ ਨਹੀਂ? ਨਾ ਵਿਚਾਰੇ ਦਾ ਹਾਂਜੀ ਨਾ ਦੱਸੋ ਵੀਰੇ ਗੱਲ ਇਹ ਆ, ਮੇਰੀ ਗੱਲ ਸੁਣ, ਅਗਰ ਅਸੀਂ ਇਹ ਚੀਜ਼ ਸੋਚੀਏ ਨਾ, ਅਸੀਂ 1 ਮਿੰਟ ਵੀ ਕੋਈ ਬੰਦਾ ਕਾਮੇਡੀ ਕਰੇਗਾ, ਹਾਂ ਜੀ ਸ੍ਰੀ ਕਾਮੇਡੀ ਹੋ ਹੀ ਨਹੀਂ ਸਕਦੀ। ਤੂੰ ਇੰਨਾ ਦਿਲ ਤੇ ਨਾ ਲੈ ਮੇਰਾ ਵੀਰ, ਅਸਾਂ ਨਹੀਂ ਸਾਡਾ ਇਦਾਂ ਦਾ ਏਡੀ ਡੀਪ ਨਾ ਜਾ ਮੇਰਾ ਭਰਾ, ਈਜ਼ੀ ਹੋ ਐਕਸਰਸਾਈਜ਼ ਕਰਿਆ ਕਰ। ਮੈਂ ਤੈਨੂੰ ਸਹੀ ਕਹਿ ਰਿਹਾ, ਸਵੇਰ ਮੇਰਾ ਵੀਰ ਐਕਸਰਸਾਈਜ਼ ਕਰ, ਥੋੜਾ ਇੰਜੋਏ ਕਰ, ਥੋੜਾ ਚਿਲ ਕਰ, ਥੋੜਾ ਦਿਮਾਗ ਨੂੰ ਬਹੁਤਾ ਡੀਪਲੀ ਅੰਦਰ ਨਾ ਜਾਂਦੇ। ਹੋਰ ਬੜੇ ਪਤਾ ਨਹੀਂ ਤੇਰਾ ਵਿਆਹ ਹਲੇ ਨਹੀਂ ਹੋਇਆ ਹੋਣਾ, ਯਕੀਨਨ ਤੇਰੀ ਸ਼ਾਦੀ ਹੋਣੀ, ਬੱਚੇ ਹੋਣੇ, ਕਿੱਥੇ ਕਿੱਥੇ ਤੂੰ ਇਸ ਗੱਲ ਤੋਂ ਏਡਾ ਲੰਮਾ ਮੈਸੇਜ ਕਰਦਾ, ਤੂੰ ਆਪਣੀ ਆਉਣ ਵਾਲੀ ਜ਼ਿੰਦਗੀ ਕਿੱਦਾਂ ਚਲਾਏਗਾ? ਆਹੋ ਕਿੱਦਾਂ ਚਲਾਏਗਾ ਤੂੰ? ਗਾਹਾਂ ਜੰਗ ਹੋਣ ਲੱਗੀ ਆ ਵਾਰ ਹਾਂ ਕਹਿ 30 ਚ ਚਲੋ ਅੱਛੇ ਜਲਦੀ ਨਹੀਂ ਪਰ ਲਵ ਯੂ। ਅਸੀਂ ਉਹਨੂੰ ਤੂੰ ਸਾਸੇ ਕਮਤਰੀ ਹੁੰਦੀ ਤੈਨੂੰ? ਨਹੀਂ ਉਹਨੂੰ ਕੋਈ ਸਾਸੇ ਕਮਤਰੀ ਨਹੀਂ ਵੀਰੇ ਹੁੰਦੀ। ਅੱਛਾ ਯਕੀਨਨ ਇਹ ਤੇਰਾ ਹਮ ਰੰਗ ਆ। ਹਾਂ ਖੂਬਸੂਰਤ ਹੋਏਗਾ। ਮੈਂ ਹਮ ਰੰਗ ਆ ਤੇਰਾ, ਔਰ ਉਹਨੂੰ ਉਹ ਫੀਲ ਹੁੰਦੀ ਹੈ ਗੱਲ ਕਿ ਯਾਰ ਇੱਕ ਗੱਲ ਆ ਉਸਤਾਦ ਜੀ, ਉਹਨੂੰ ਵੈਸੇ ਕਦੀ ਨਹੀਂ ਇਹ ਧਿਆਨ ਪਿਆ, ਉਹਦਾ ਇਸ ਭਾਈ ਨੇ ਦਾ ਧਿਆਨ ਪਾਤਾ। ਔਰ ਸਾਡਾ ਵੀ ਮੇਰਾ ਕੋਈ ਰੰਗ ਕਾਲਾ ਵਾ। ਨਹੀਂ ਇਹਦਾ ਤੇ ਇਹਦਾ ਕਿੰਨਾ ਕੁ ਫਰਕ ਆ? ਕਿੰਨਾ ਕੁ ਫਰਕ ਆ? ਕੋਈ ਨਹੀਂ। 19 ਕੇ ਦਾ ਨਹੀਂ ਉਹਦਾ ਮਾਸ਼ਾਅੱਲਾ ਰੰਗ ਤੇ ਨਹੀਂ ਮੈਂ ਤੇ ਖੁਸ਼ ਹਾਂ ਕਿ ਕੋਈ ਸਾਡੇ ਨਾਲ ਵੀ ਪਿਆਰ ਕਰਦਾ ਹੈ। ਉਸਤਾਦ ਜੀ ਜਿਹੜਾ ਤੁਹਾਨੂੰ YouTube ਵਾਸਤੇ ਬੰਦਾ ਚਾਹੀਦਾ ਵਾ ਉਹ ਮੈਂ ਵਾਂ। ਉਸਤਾਦ ਜਿਹੜਾ ਤੁਹਾਨੂੰ YouTube ਵਾਸਤੇ ਬੰਦਾ ਚਾਹੀਦਾ ਉਹ ਮੈਂ ਵਾਂ। ਹੁਣ ਤੁਸੀਂ ਆਪ ਨਾ ਰੱਖੋ ਤੇ ਇਹ ਤੁਹਾਡਾ ਢੇਠਾ ਪਾਣਾ, ਵਾਹ ਜੀ ਵਾਹ। ਇਹ ਤੁਹਾਡੀ ਢੇਠ ਪੁਣਾ ਹੈ। ਬਹਰਹਾਲ ਉਹ ਮੈਂ ਹੀ ਆ। ਇਸਲਾਮ ਅੱਛਾ ਜੀ ਓਕੇ। ਯਾਰ ਇੱਕ ਬਹੁਤ ਮਜ਼ੇਦਾਰ ਸੀ, ਉਹ ਮੈਨੂੰ ਬਾਹਰ ਦੇ ਮੁਲਕੋਂ ਆਹ ਦੇਖੋ, ਆ ਮੇਰੀ ਤਸਵੀਰ ਇੱਕ ਬੰਦੇ ਨੇ, ਉਹਨੇ ਕਿਹਾ ਦੇਖੋ ਯਾਰ ਕੈਸੇ ਹੈਂਡਸਮ ਲੱਗ ਰਹੇ ਤੁਸੀਂ। ਹਾਂ ਜਵਾਨੀ ਫਿਰ ਗਲੇ ਲੱਗ ਰਹੇ ਇਹ ਵੀ ਲਾਉਣੀ ਆ ਤਸਵੀਰ। ਓਏ ਇਹ ਉਦੋਂ ਬੀੜ ਵੀ ਨਹੀਂ ਸੀ ਲੱਗਦਾ, ਸਾਰਾ ਕੁਝ ਸਹੀ। ਅਰੇ ਕਿਆ ਕਹਿੰਦੇ, ਓਏ ਹੋਏ ਗੁਗਲੂ ਗੁਗਲੂ ਟੈਪ। ਕੈਂਡੀ ਗੂਗਲੂ ਨਹੀਂ ਮਤਲਬ ਹੈ ਹੀਰੋ। ਅੱਖਾਂ ਚੈੱਕ ਕਰ, ਅੱਖਾਂ ਦੇ ਅੰਦਰ ਉਹ ਅਜੇ ਦੇਵਗਨ ਤੇ ਸ਼ਾਹਰੁਖ ਖਾਨ ਤੇ ਇਹ ਉਹ ਐਕਸਪ੍ਰੈਸ਼ਨ ਕੈਮਰਾ ਵਰਕ। अरे कहना क्या चाहते हो? अच्छा जी ਹਾਏ 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 क्या कुछ सुनना पड़ रहा है, शुक्र है मैं अंधा हूं। ਯਾਰ ਕੁਝ ਦੇਖਣਾ ਪੜਾ ਵੀ ਦੇਖ ਲਓ ਵੀ ਹੁਣ ਹਰ ਬੰਦਾ ਕੋਈ ਕੱਪੜੇ ਕੰਮ ਦਾ ਸੋਸਿਆ ਰਿਹਾ ਹੀ ਨਹੀਂ। आप मेरी एक बंदे तस्वीर बनी ये आई तो ਤੁਸੀਂ ਹੋ कसम चुका लो ਇਹ ਤੁਸੀਂ ਛੱਡੋ, ਪੂਰੇ ਫੈਸਲਾਬਾਜ਼ੀ ਕੋਈ ਇਦਾਂ ਦਾ ਬੰਦਾ ਬੁਲਾ। ਤੇ ਬੰਦਾ ਹੈ ਕਿੱਡਾ ਦੇਖੀ ਕੋਈ ਡੌਨ ਤੋਂ ਵੀ ਛੋਟਾ ਹੀ भाई यार ਉਹਨੇ AI ਵੀ ਸਮਝ ਚ ਹੀ ਆਇਆ ਨਾ ਯਾਰ। ਇਹ ਭਲਾਈ ਕਿੱਥੋਂ ਆਈ? AI ਆ ਯਾਰ ਇਹ ਇੰਨਾ ਹੋ ਗਿਆ ਭਾਈ ਯਾਰ AI ਦਾ ਅੱਛਾ ਮਤਲਬ ਉਹਨੂੰ ਲਿਖਣਾ ਚਾਹੀਦਾ ਸੀ ਗਾਲਬਨ ਸੱਜਾਦ ਜਾਨੀ। तकरीबन ਲਓ ਜੀ ਅਸਦ ਰਹਿਮਾਨ ਮੇਰਾ ਵੀਰ ਆ, ਕਹਿੰਦਾ ਉਸਤਾਦ ਜੀ ਮੈਂ ਉਹ ਬੰਦਾ ਵਾਂ ਆਪ ਚਾਹੇ ਇਹ ਸਾਰੇ ਯੂਟਿਊਬਰ ਵਾਸਤੇ ਤੇ ਸਾਰੇ ਕੰਮ ਵਾਸਤੇ मैं वो बंदा वहाँ जरा करेगा, पर मेरी कोई रिक्वायरमेंट है अगर आप पूरी कर दो तो मैं आ जाऊँगा आपके पास काम करने। हूँ अगर रिक्वायरमेंट है जी मैं शारजा काम करता वहाँ आन का टिकट दे दो। पाकिस्तान च होंडा गाड़ी अगे पीछे जाने के लिए जरा इधर उधर जाने ली। हाय 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 अच्छा जरा अच्छी हदायत वाली रोटी 3 टाइम ठीक है जी। ड्यूटी 11 AM to 5 PM ओनली। सैलरी PKR 4 ਲੱਖ, ਬਾਕੀ ਬੋਨਸ ਵਗੈਰਾ ਤੁਸੀਂ ਆਪ ਦੇਖ ਲਿਓ। ਉਹ ਭਰਾਵਾ ਤੂੰ ਜੌਬ ਤੇ ਆਉਣਾ, ਘਰ ਜੋਈ ਹੋ ਕੇ ਇੰਨੀ ਨੇਮ ਤਾਂ ਮਨੂਸਾ ਸਾਲ 'ਚ ਇੱਕ ਟ੍ਰਿਪ ਨਰਾਨ ਕਗਾਨ ਦਾ। ਆਲੋ ਜੀ ट्रिप ਤੇ ਰੋਜ਼ ਤੈਨੂੰ ਲਵਾ ਦਿਆ ਕਰਾਂਗੇ। ਐਸੇ ਜੇ ਮਨਜ਼ੂਰ ਹੈ ਕੰਮ ਵਾਰੇਦਾ ਹੈ ਤਾਂ ਟਿਕਟ ਸੈਂਡ ਕਰ ਦਿਓ, ਨਹੀਂ ਤੇ ਫਿਰ ਤੁਸੀਂ ਆਪਣੇ ਨੁਕਸਾਨ ਦੇ ਆਪ ਜ਼ਿੰਮੇਦਾਰ ਹੋਵੋ। ਮੇਰੀ ਅੱਧੀ ਸੈਲਰੀ ਆ, ਦੇ ਦਿਓ। ਇਹ ਤਾਂ ਕਨਫਰਮ ਕਰ ਲਾ ਉਧਰ ਕਿਦਾ ਐਸੀ ਜੀ ਭਾਜੀ ਉਹ ਮੈਂ ਹੁੰਦਾ। ਚਲੋ ਦੂਸਰਾ ਹੁਣ ਹੋ ਗਿਆ, ਨਹੀਂ ਉਹ ਮੈਂ ਸਾਰੇ ਕਰ ਲਏ ਨੇ ਸਹੀ।
ਤੇ ਮੈਂ ਹੁਣ ਇਹਨਾਂ ਨਾਲ ਰਾਬਤਾ ਕਰਾਂਗਾ ਲੇਕਿਨ ਅੱਛਾ ਉਹ ਜਿਹੜੇ ਤੁਸੀਂ ਉਸਤਾਦ ਜੀ AI ਤੋਂ ਇੰਨੇ ਤੁਸੀਂ ਕੰਮ ਕਰਦੇ ਹੋ ਆਪੇ ਹੀ, ਉਹਨਾਂ ਚੋਂ ਲੱਭ ਲਓ। ਆਹੋ ਉਸਤਾਦ ਜੀ ਇੰਨੇ ਆਈਡੀਆ ਤੁਸੀਂ ਉਹ ਐਡੀਟਿੰਗ ਇੱਕ ਕੀਤੀ ਸੀ, ਉਹ ਜਿਹੜੀ ਕਿੰਨੇ ਸੈਕਿੰਡਸ ਦੇ ਵਿੱਚ ਸੀ ਉਹ? 5 ਸੈਕਿੰਡ ਆਹੋ। ਕਰਕੇ ਉਹ ਐਡੀਟਿੰਗ ਜਿਹੜੀ ਆ ਉਹ ਹੋ ਸਕਦਾ ਸੀ ਉਹ ਤੁਸੀਂ ਕੱਢ ਲਿਆ। ਤੇ ਇਹ ਵੀ ਕੋਈ ਆਈਟਮ ਕੱਢੋ ਜਿਹੜੀ ਆ ਉਹ AI ਕਵੇ ਮੈਂ ਉਹ ਹੂੰ। ਨਹੀਂ AI ਨੂੰ ਨਾ ਜਿਹੜਾ ਉਹ ਹੁੰਦਾ ਨਾ ਪ੍ਰੌਂਪਟ, ਉਹ ਬਹੁਤ ਪਰਫੈਕਟ ਚਾਹੀਦਾ ਵਾ। ਸਾਡੇ ਪਾਕਿਸਤਾਨੀਆਂ ਨੂੰ ਉਹ ਨਹੀਂ ਲਿਖਣਾ ਹੁੰਦਾ, ਕਹਿਣਾ ਨਹੀਂ ਆਉਂਦਾ। ਅਸੀਂ ਇੰਗਲਿਸ਼ ਚ ਥੋੜਾ ਜਿਹਾ ਮਸਤ ਕਰਦੇ ਨੇ ਟੈਪ। ਉਹ ਸਮਝ ਜਾਂਦੇ। ਨਾਲੇ AI ਸਹੀ ਕਰਦਾ ਹਫਤਾ ਕੰਮ, ਹਫਤੇ ਬਾਅਦ AI ਕੋਈ ਬੈਕ चैट GPT ਤੇ तो लिख तस्वीर बहुत सुनी मैं उन्होंने एक बनाई सी, मैं क्या मुझे एक तस्वीर चाहिए जिसमें पाकिस्तानी लोगों के का बहुत ज्यादा चेहरे हों और वो हंस रहे हों। ਹਾਂਜੀ हाँ। DP ਲਾਈ। उन्हें वो लाता सी। ਵਾਹ ਉਹ ਜਿਹੜੇ ਕਿ ਨੰਗਾ ਭਾਈ ਆਏ ਉਹ ਨੰਗਾ ਨਹੀਂ ਸੀ, ਉਹਦੀਆਂ ਨਸਾਂ ਉਹਦੀ ਦਰਦ ਆ ਰਹੀ ਸੀ ਉਹਦੀ। ਉਹ ਮੈਂ ਉਹ ਮੇਰਾ ਪੂਰਾ ਕਨਸੈਪਟ ਸੀ, ਤੁਸੀਂ ਸਮਝੇ ਨਹੀਂ। ਮੈਂ ਸੋਚਿਆ ਬੈਗ ਬੜੀ ਦੇਖਿਆ ਸੀ ਤੂੰ? ਬੰਦੇ ਹੱਸ ਰਹੇ ਆ ਬੰਦੇ ਹਸਾਨ ਵਾਲਾ ਕਿਹੜੇ ਦਰਦ ਚ ਤਾਂ ਹਾਂ ਉਹ ਮੈਂ ਉਹ ਲਾਇਆ ਸੀ। ਪਹਿਲੇ ਮੈਨੂੰ ਤਸਵੀਰ ਲੱਭੀ, ਉਹਦਾ ਰੈੱਡ ਜਿਸਮ ਵੇਨਾ ਵਿਚਾਰੀ ਦੀਆਂ ਤੋਂ ਇੰਜ ਬਣਾਇਆ ਕਰ ਰਿਹਾ। ਹਾਂ ਤੇ ਉਹ ਮੈਂ ਅੱਗੇ ਉਹਦੇ ਪੂਰੀ ਆਡੀਅנס ਲਈ ਜਿਹੜੀ ਹੱਸ ਰਹੀ ਤੇ ਉਹ ਖੜਾ ਹੈ ਕਰਕੇ ਆਪਣੇ ਬਦਨ ਮੇਰੀ ਤੈਨੂੰ ਕੀ ਆ ਕਰਦਾ ਓਏ ਇਦਾਂ ਹੀ ਕਰਦਾ। ਮੇਰੀ ਸਮਝ ਤੁਹਾਨੂੰ ਆਉਣੀ ਹੈ ਮਰਨ ਤੋਂ ਬਾਅਦ। ਅੱਲਾ ਮਾਰ ਨਹੀਂ ਤੁਹਾਡੀ ਜ਼ਿੰਦਗੀ। ਉਹ ਤੁਹਾਡੇ ਮਰਨ ਤੋਂ ਬਾਅਦ। ਸਾਡੇ ਮਰਨ ਤੋਂ ਬਾਅਦ ਸਾਨੂੰ ਲੈਪਟਾਪ ਮਿਲਣੇ ਨਹੀਂ ਸਮਝ ਆਏ। ਅਸੀਂ ਉੱਤੇ ਤਸਵੀਰ ਤੇ ਬੈਠੇ ਵੀ ਤੁਹਾਨੂੰ ਆ ਨਾ ਇਹਦੇ ਘਰ ਉਸਤਾਦ ਜੀ ਸਾਲੀ ਇਹਦੀ ਬੱਚੇ ਲੈ ਕੇ ਆਈ ਤੇ ਕਹਿੰਦਾ AI ਗਈ। ਓਏ ਉਹ ਇਹ ਸ਼ਰਟ ਕਿੱਥੋਂ ਆਈ? ਹਾਂਜੀ ਲਾਲੇ ਨੇ ਹਫਤੇ ਬਾਜ਼ਾਰੋਂ ਲਿਆਂਦੀ। ਸੀਤੀ ਸੋਈ ਨਹੀਂ ਆਪ ਸੀਤੀ ਉਹਨੇ। ਉਹਨੇ ਆਪਣੇ ਲਈ ਲਿਆਦੀ ਤੰਗ ਨਿਕਲੀ ਉਹਨੇ ਦੇਤੀ। ਹਾਂਜੀ ਆਪ ਸੀਤੀ ਕਰ। ਸੀਤੀ ਉਹਨੇ ਆਪ ਆ ਹਾਂਜੀ। ਭਾਬੀ ਨੇ? ਹਾਂਜੀ ਉਹ ਬਟਨ ਵੀ ਉਹਨੇ ਆਪ ਲਾਏ? ਹਾਂਜੀ, ਆਪ ਲਾਏ। ਵਾਹ ਮਾਸ਼ਾਅੱਲਾ, ਜੀਓ ਭਾਬੀ। ਸਾਜੀ ਭੈਣ ਸਾਡੀ ਤੇ ਆਦਰ ਆ ਕੋਲ। ਇਹ ਛੋਟੇ ਹੋ ਗਏ। ਆ ਵੇਖਿਓ ਵਾਪਸ ਜੀ ਜੀਓ ਭਾਬੀ ਵਾਪਸ। ਉਹ ਨਾਮ ਦੇਣਾ ਸੀਗਾ ਦਾਦੀ। ਉਹ ਮੈਂ ਕੁੜੀ ਚੱਕੀ ਤੋਂ ਉਹਦੀ ਲੈ ਲਿਆ। ਐ ਲੱਗਦਾ ਮੈਂ ਛੋਟੀ ਕੁੜੀ ਚੱਕੀ ਤੋਂ ਉਹਦੀ ਲੈ ਲਿਆ ਅੰਦਰ। ਜਲਦੀ ਫਿਰ ਸਾਜੀ ਭਰਜਾਈ ਮਾਸ਼ਾਅੱਲਾ ਫੈਸ਼ਨ ਡਿਜ਼ਾਈਨਰ ਹੈ ਹੋਈ ਹੈ। ਨਹੀਂ ਇੱਕ ਵਾਰ ਵੱਡੀ ਕਰਤੀ। ਹਾਂ ਚੱਕੀ ਸੀ ਨਾ। ਆ ਵੇਖਿਓ ਆ ਵਾ ਇੱਥੇ ਨਹੀਂ ਨਹੀਂ ਇੱਕੋ ਹੀ ਹੈ ਇੱਕੋ ਹੀ ਹੈ। ਇੱਕ ਸਾਜੀ ਫੈਸ਼ਨ ਆ ਟ੍ਰੈਂਡ ਫੈਸ਼ਨ ਹੈਗਾ ਅੱਜ ਕੱਲ ਇਹ fashion- ਥੋੜੀ ਉੱਚੀ ਹੈ। ਮੈਨੂੰ ਐ ਨਹੀਂ ਨਹੀਂ ਸੇਮ ਆ। ਇਹ ਸੇਮ। ਨਹੀਂ ਇਹ ਸੋਹਣਾ ਲੱਗ ਰਿਹਾ ਵੀ। ਸਾਜੀ- ਅਗਰ ਤੁਸੀਂ ਤੇ ਘੜੀ ਬੰਨੀ ਹੋਵੇ ਤੇ ਉਹ ਜਿਹੜੀ ਇੱਕ ਤੁਹਾਡੀ ਘੜੀ ਦੀ ਥੋੜੀ ਜਿਹੀ ਰੁਕਾਵਟ ਹੁੰਦੀ ਨਾ ਪੂਰਾ ਕਰ ਉਹ ਹੋ ਜਾਏਗੀ। ਐ ਲੱਗਦਾ ਕਾਲੂ ਇੱਕ ਸ਼ਾਹਕਾਰ ਆ, ਇਹਦੇ ਵੱਲ ਵੇਖਿਆ ਸ਼ਰਟਾਂ ਬਣਨ ਲੱਗ ਪਣੀਆਂ ਜੇ। ਨਹੀਂ ਇਹ ਸੱਚੀ ਮੈਂ ਕਹਿ ਰਿਹਾ ਕਿ ਇਹ ਇੱਕ ਯੈਸ ਐਕਸੈਪਟੇਬਲ ਫੈਸ਼ਨ। ਹਾਂ ਬਿਲਕੁਲ ਕਿ ਸਾਜੀ ਤੁਸੀਂ ਜਿਹੜਾ ਟੁੰਗਦੇ ਹੋ ਨਾ ਉਹ ਟੁੰਗਲ ਤੋਂ ਵੀ ਹਾਂ ਪਲੱਸ ਤੁਸੀਂ ਕੋ ਡੋਰੀ ਘੜੀ ਪਾਈ ਤੇ ਉਹ ਵੀ ਤੁਹਾਡੀ ਉਹ ਵੀ prominent ਹੋ ਗਿਆ ਯਾਰ ਗੁੱਡ ਯਾਰ। उन्होंने फैशन डिजाइनिंग का कोर्स किया हुआ है। ਪਹਾੜੀ ਨੇ ਯਾਰ ਸਾਡੀ ਬੜੀ ਭੈਣ ਆ ਯਾਰ। ਬਰੀਕ ਮਾਸ਼ਾਅੱਲਾ ਸਾਡੀ ਭੈਣ ਆ ਲੇਕਿਨ ਸਾਜੀ ਬੁਟੀਕ ਦਾ ਕੋਰਸ ਕੀਤਾ। ਉਹ ਬਰੀਕ ਮੈਂ ਕਿਹਾ ਬੁਟੀਕ ਨਹੀਂ 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 ਬਾਕੀ ਬੁਟੀਕ ਦਾ ਕੋਰਸ ਕੀਤਾ ਸਾਜੀ ਨੇ ਪੜ੍ਹੀ ਲਿਖੀ ਮਾਸ਼ਾ। ਤੇ ਤੂੰ ਬਿਜ਼ਨਸ ਕਰਾ ਆਨਲਾਈਨ। ਸਾਜੀ ਇੰਨੇ ਪੈਸੇ ਕਿੱਥੋਂ ਲੈ ਆਏਗਾ ਵੀ ਓਏ ਆਨਲਾਈਨ ਓਏ ਸਾਡੀ ਭੈਣ ਕੋ ਹੁਣ ਬਿਜ਼ਨਸ ਓਏ ਇਹਨਾਂ ਤੋਂ ਪਤਾ ਲੱਗੀ। ਅੱਲਾ ਦੇ ਬੰਦੇ ਆ ਮੇਰੀ ਗੱਲ ਸੁਣ। ਉਹ ਜਾਵੇ ਉੱਥੇ ਅੱਜ ਤੂੰ ਕੱਪੜਾ ਲੈ ਕੇ ਆਈ, ਹਾਂਜੀ ਹਾਂਜੀ ਉੱਥੋਂ ਖੂਬਸੂਰਤ ਤਰੀਨ ਕੋਈ ਡਿਜ਼ਾਈਨ ਵਾਲਾ ਕੱਪੜਾ ਲੈ ਕੇ ਆਵੇ। ਸਾਜੀ ਇੰਨੇ ਟੁੱਟੇ ਸੀ ਹਫਤਾ ਬਾਜ਼ਾਰ ਪੂਰੀ ਗੱਲ ਤੇ ਸੁਣ ਲੈ, ਐ ਤੇ ਸੁਣੀ ਦੀ ਹੁੰਦੀ ਆ ਪੂਰੀ ਗੱਲ ਤੇ ਸੁਣ। ਬਦਤਮੀਜ਼ ਹਾਂਜੀ ਹਾਂਜੀ ਉਹ ਲੈ ਕੇ ਆਵੇ, ਲਿਆ ਕੇ ਉਸ ਤੋਂ ਬਾਅਦ ਉਹਦਾ ਅੱਛਾ ਜਿਹਾ ਡਿਜ਼ਾਈਨ ਕੱਟੇ, ਸ਼ਰਟਾਂ ਬਣਾਵੇ ਜੈਂਟਸ ਲੇਡੀਜ਼, ਜੈਂਟਸ ਬਣਾ ਲਵੇ ਤਾਂ ਸੀ ਕੇ ਉਹਨੂੰ ਆਨਲਾਈਨ ਲਾਈ ਜਾਵੇ ਵੇਚੀ ਜਾਵੇ। सही है। ਮੈਂ ਸਹੀ ਕਹਿ ਰਿਹਾ ਤੈਨੂੰ? ਅਸੀਂ ਇੱਥੇ ਉਹਦਾ ਉਹ ਕਰਾਂਗੇ पब्लिसिटी का ਪਬਲਿਸਿਟੀ ਸਾਜੀ ਕਰਾਂਗੇ। ਮੈਂ ਉਹਨੂੰ ਬੋਲਿਆ ਮੈਂ ਕਿਹਾ ਉੱਥੇ ਤੱਕ ਕਿਉਂ ਕੀਤਾ ਕਹਿੰਦੀ ਇਹ ਨਸਲ ਆ। ਹਾਂ ਨਹੀਂ ਸਹੀ ਆ, ਬਿਲਕੁਲ ਸਹੀ ਕੀਤਾ, ਬਹੁਤ ਅੱਛਾ ਸਰ। ਥੋੜਾ ਲੂਜ਼ ਆ ਲੇਕਿਨ ਸਹੀ ਆ। ਉਹ की बैगी स्टाइल में ਔਰ ਭਾਣ ਉਹ ਲੱਗਦਾ ਨਹੀਂ ਘਰ ਦੀ ਸੀਤੀ ਉਹ ਬਸ਼ਰੀ ਨੇ ਕਿਤੇ ਆਪਣਾ ਯਾਰ ਸੱਚੀ ਭਾਬੀ ਨਾ। ਸਾਜੀ ਆ ਦੇਖੋ ਹਜੇ ਤੱਕ ਪੀਕੋ ਨਹੀਂ ਕਰਾਈ ਆਦੋ। ਹਾਂਜੀ ਹੁਣ ਦੱਸੋ ਘਰ ਦੀ ਆ। ਹਾਂਜੀ। ਕਪੜਾ ਘਟ ਗਿਆ ਸੀਗਾ ਘਰ ਦੀ ਸੀਤੀ। ਇਹ ਮੈਨੂੰ ਤਾਂ ਲੱਗਦਾ ਬੁਰਖਾ ਹੀ ਕੱਟ ਪੜ ਦਿੱਤਾ ਉਹਨੇ। ਉਹਨੂੰ ਸੈਂਸ ਹੈ। ਲੇਕਿਨ ਤੂੰ ਉਹਦੀ ਬਦਕਿਸਮਤੀ ਚੈੱਕ ਕਰੋ ਕਿੱਥੇ ਚਲੀ ਗਈ। ਇਹ ਮੈਂ ਅਕਸਰ ਕਹਿੰਦਾ ਹੁੰਦਾ ਨਾ, ਸਾਡੇ ਇਹ ਬੜੇ ਰੌਲੇ ਨੇ ਵਿਆਹਣ ਲੱਗਿਆ ਵੇਖਦੇ ਨਹੀਂ ਵੀ ਕੀ ਆਪਸ ਦੇ ਵਿੱਚ ਉਹਨਾਂ ਦੀ ਉਹ ਆ ਹਿਸਾਬ ਕਿਤਾਬ ਮੈਂਟੈਲਿਟੀ ਆਪਸ ਵਿੱਚ ਮਿਲਦੀ ਕਿ ਨਹੀਂ। ਕੀ ਹੋ ਗਿਆ ਖੁਸ਼ਕਿਸਮਤ ਹੈ ਯਕੀਨ ਕਰੋ। ਉਹ ਮੈਂ ਮਿਲ ਗਿਆ ਪਿੰਕ ਹੋਂਟਾਂ ਵਾਲਾ ਉਹਨੂੰ। ਹੈ ਪਿੰਕ ਹੋਂਟ ਸੀ ਮੇਰੇ ਜਦੋਂ ਵਿਆਹ। ਕਿਹੜੀ ਸਾਈਡ ਤੇ ਨੇ? ਓਏ ਤਾਂ ਅੰਦਰ ਐ ਕਰ ਆ ਤੇਰੇ ਤੇ ਬੋਲੀ ਆਇਆ ਜਿਵੇਂ ਕਿ ਚਿਰਾਗ ਨਾਲ ਰਗੜਦਾ ਮੇਰਾ ਰਿਹਾ। ਦੋਸਤ ਨੇ ਕਹਿੰਦਾ ਸਾਜੀ ਨੇ ਮੈਨੂੰ ਖੱਚ ਫੇਰ ਕਰਾਤਾ ਤੈਨੂੰ ਪਤਾ ਲੱਗਾ। ਅੱਛਾ ਉਹਨੇ ਕਟਿੰਗ ਕਰਾ ਕੇ ਜੀਭ ਜਿਹਾ ਲੱਗ ਰਿਹਾ। ਸਾਜੀ ਨਹੀਂ ਰੰਗੀ ਕਰਾਈ ਆ ਉਹ ਅੱਛਾ, ਨਹੀਂ ਕਿਤਾਬਾਂ ਤੇ ਜਿਹੜਾ ਉਹਨੇ ਸੀ ਉਹਨੂੰ ਯਾਰ ਟੈਪ ਕਹਿੰਦਾ ਉਹ ਲੱਗਣੇ ਤੇ ਚੱਲ ਹੁਣ ਸਾਜੀ ਆਹੋ ਤਾਜੀ WWE ਦਾ ਰੈਫਰੀ ਬਣਾਤਾ ਮੈਨੂੰ ਓਏ ਚੰਗੀ ਯਾਰ ਮੈਂ ਤੈਨੂੰ ਜੈਨੂਇਨ ਕਹਿ ਰਿਹਾ, ਅੱਜ ਦਾ ਦੌਰ ਇਸ ਤਰ੍ਹਾਂ ਦਾ ਉਹਨੂੰ ਕਰਾ ਕੇ ਹੁਣ ਇਹੀ ਸ਼ਰਟ ਹੈ ਨਾ, ਇਹ ਕਪੜਾ ਉਹ ਲੈ ਵਿੱਚ ਜ਼ਿਆਦਾ। ਇੱਕ ਮਿਸਾਲ ਆ, ਹਾਂਜੀ
ਇਹਦੇ ਤੇ ਇਹੀ ਸਟਾਈਲ ਸੀ ਕਿ ਤੇ ਉਹ ਉੱਤੋਂ ਮੈਂ ਤੈਨੂੰ ਇੱਕ AI ਟੂਲ ਦੇਵਾਂਗਾ, ਤੂੰ ਕੱਲੀ ਸ਼ਰਟ ਦੀ ਤਸਵੀਰ ਖਿੱਚਣੀ ਹੈ ਤੇ ਤੂੰ ਤਸਵੀਰ ਇੱਕ AI ਵੈਬਸਾਈਟ ਤੇ ਜਾ ਕੇ ਲਾਉਣੀ ਹੈ, ਅੱਗੋਂ ਮਾਡਲ ਗੋਰੇ ਬਣੇ ਨੇ ਉਸੇ ਮੈਂ ਪਾ ਕੇ ਤੇ ਉਹਦੀ ਪੂਰੀ ਕਰਨਗੇ। ਹਾਂਜੀ ਸਟੈਚੂ ਟੈਬ ਤੈਨੂੰ ਨਹੀਂ ਇਨਸਾਨ ਹੋਏਗਾ ਤੇ ਉਹਦੀ ਉਹ ਕਰੇਗਾ, ਜਿਹਨੂੰ ਮਰਜ਼ੀ ਪਵਾ ਦੇ। ਐਡਵਰਟਾਈਜ਼ਮੈਂਟ ਅਮਿਤਾਭ ਬੱਚਨ ਪਾ ਕੇ ਕਰ ਰਿਹਾ ਤੂੰ ਸਾਹਬ, ਉਹ ਮੈਂ ਤੁਹਾਨੂੰ ਦੱਸਾਂਗਾ। ਉਹਨੂੰ ਵਿਚਾਰੇ ਨੂੰ AI ਤੇ ਸਮਝ ਹੀ ਨਹੀਂ ਆਉਣੀ, ਸਿੱਧੀ ਸਾਦੀ ਯਾਰ ਮੈਨੂੰ ਤੇ ਇੱਕ ਸਵਾ ਕੇ ਦੇ ਜ਼ਰਾ ਮੇਰਾ। ਤਾਜੋ ਲੈ ਕੇ ਹਫਤੇ ਬਾਜ਼ਾਰੋਂ ਉਹਨੇ ਕਿਹਾ ਇਹਦੀ ਸ਼ਰਟ ਬਣਾਉਣੀ, ਮੈਂ ਕਿਹਾ ਯਾਰ ਇਹਦੀ ਸ਼ਰਟ ਕਿੱਦਾਂ ਬਣਾਉਂਗਾ, ਉਹਨੇ ਕਿਹਾ ਦੇਖੀ ਜਦੋਂ ਬਣੂਗੀ ਨਾ ਉਹ ਦੱਸੀ ਮੈਨੂੰ। ਬਾਕੀ ਪੀਕੋ ਪੂਕੋ ਨਹੀਂ ਉਹਨੇ ਕਰਾਈ ਹੈਗੀ, ਕੱਪੜਾ ਘੱਟ ਸੀਗਾ। ਖੈਰ ਪੀਕੋ ਦਾ ਕੱਪੜੇ ਨਾਲ ਨਹੀਂ ਤਲਕ ਹੁੰਦਾ, ਪੀਕੋ ਹੋਰ ਧਾਗੇ ਨਾਲ ਹੁੰਦੀ ਹੋਰ ਚੀਜ਼। ਓਵਰਲਾਕ ਹੁੰਦੀ ਹੈ। ਓਵਰਲਾਕ ਜਿਵੇਂ ਓਵਰਲੈਪ ਨਾ ਜਿਹੜਾ ਫਟੇ ਨਾਲ ਥੱਲੇ ਸੀਣਾ। ਹਾਂਜੀ ਉਹ ਨਹੀਂ ਸਾਜੀ ਸ਼ਰਟ ਉਹ ਕੱਪੜਾ ਲੈ ਗਈ ਦੋ, ਇਹਦੇ ਰੰਗ ਚ ਹੋਰ ਵੀ ਆ। ਸਾਜੀ ਆ ਵੇਖੋ 1000 ਰੁਪਏ ਦਾ ਸੂਟ ਲਿਆ। ਅੱਲਾ ਮੰਨ ਲਓ ਬਾਜੀ ਉਹਨਾਂ ਤੇ ਬੜੀਆਂ ਗੱਲਾਂ ਸਰਦੀਆਂ 'ਚ ਲੈਣਾ ਸੀ ਨਾ ਇਹ। ਅੱਲਾ ਮਾ 2 ਸੂਤਰ ਮੋਟਾ ਹੈ, ਇੱਥੋਂ ਨਜ਼ਰ ਆਉਂਦੇ ਆ ਨਹੀਂ ਸਾਜੀ ਦਾ ਸੱਪ ਦੀ ਕੁੰਝ ਟੈਪ। ਹਾਂ ਹਾਂਜੀ ਯਾਰ ਇਸ ਕਲਰ ਨੂੰ ਲੋਕ ਇਹਨੇ ਜਿਹੜੀ ਕੱਲ ਕਮੀਜ਼ ਪਾਈ ਸੀ ਹਾਂਜੀ ਉਹ 290 ਰੁਪਏ ਦੀ ਲੈ ਕੇ ਆਇਆ। ਹਾਂਜੀ ਅੱਛਾ ਨੇ ਵਾਲੀ ਜਾਣੇ ਵਾਲੀ ਇੱਕ ਕਿਸਾਨ ਯੂਰੀਆ ਬੋਰਾ ਟਾਈਪ ਆ ਕੰਮ। ਓਏ ਯਾਰ 1000 ਰੁਪਏ ਦਾ ਸੂਟ ਤੇ ਦੇਖ ਤੂੰ ਦੀ ਵਰਥ ਵੇਖ, ਕੀ ਵਰਥ ਅਸੀਂ ਵੇਖ ਲਈਏ ਵੀ। ਉਹਦਾ ਕਲਰ ਸ਼ਾਈਨ ਕਰ ਰਿਹਾ ਸੀ ਹਾਂਜੀ ਉਹ ਹੈ ਹਨਾ, 2-3 ਟੋਨ ਆ ਰਹੇ ਨੇ, 2-3 ਟੋਨ ਇਹ ਲੇਕਿਨ ਇਹ ਆ ਕਿ ਇਹ ਬੋਰਾ ਹੀ ਸਾਜੀ ਤੇ ਆਹੋ ਇਹ ਪਹਿਲੇ 1 ਟੌਨ ਹੀ ਸੀ, ਧੋਤਾ ਹੀ ਐਡਾ ਮਾੜਾ ਵਾ 3 ਟੌਨ ਹੋ ਗਏ ਇਹਦੇ। ਯਾਰ ਮਿੱਠੇ ਕੁਆਲੀ ਸੁਣਾ ਦੇ ਯਾਰ ਤੇਰੀ। ਨਹੀਂ ਛੱਡ ਦੇ, ਨਹੀਂ ਇੱਥੇ ਕੋਈ ਬਿਜ਼ਨਸ ਦੀ ਗੱਲ ਹੋ ਰਹੀ ਹੈ। ਪਹਿਲੇ ਤਾਂ ਭਾਜੀ ਨੇ ਇੱਥੇ ਤੁਸੀਂ ਆਉਣਾ ਸਾਡੇ ਨਾਲ। ਹਾਂਜੀ ਸਾਡਾ ਇੱਕ ਜਿਹੜਾ ਨਾ ਉਹ ਹੋਇਆ, ਅੱਛਾ 2 ਕਰ ਲਈਏ 2 ਜਣੇ। ਹਾਂ, ਕਿਉਂਕਿ ਇੱਕ ਦਿਨ ਨਾਲ ਬੈਲੈਂਸ ਨਹੀਂ ਹੋਣਾ। ਯਾਨੀ ਇੱਧਰ ਮੇਰੇ ਨਾਲ ਗੈਸਟ ਬੈਠੇ ਹੋ 2, ਅੱਗੇ ਤੁਸੀਂ 4 ਬੈਠੇ ਹੋ ਹਾਂ ਤੇ 2 ਬੈਲੈਂਸ ਹੋ ਜਾਏਗਾ ਸਾਡਾ। 2 ਬੰਦੇ ਕਰ ਲਈਏ, 2 ਸਹੀ 2 ਸਹੀ ਹੈ, ਲੇਕਿਨ 2 ਇਦਾਂ ਨਹੀਂ ਵੀ ਕੋਈ ਘਰ ਦੇ ਦੋਵੇਂ ਭਰਾ ਆ ਜਾਣ। ਲੈਦਾ ਸਿਲੈਕਟ ਤੇ ਆਪ ਹੀ ਕਰ ਲੈਣਾ ਉਸਤਾਦ ਜੀ, ਸਿਲੈਕਟ ਤੇ ਆਪਾਂ ਹੀ ਕਰਦੇ ਹਾਂ, ਅਸੀਂ ਲੈਦਾ ਦੋ ਕਰਾਂਗੇ। ਭਰਾ ਉਸਤਾਦ ਜੀ ਮੱਲਾਂਗੇ ਖੂਨ ਸੁੱਕ ਰਿਹਾ ਇੱਧਰ। ਮੈਂ ਕਹਿੰਦਾ ਚਾਚੇ ਹੋਣ 70 ਸਾਲ, ਏ ਮਜ਼ਾ ਆ ਜਾਵੇ। ਇਹ ਵੀ ਬੜੀ ਚੀਜ਼ ਹੈ। ਹਾਂ, ਕੋਈ ਐਸਾ ਜਿਹੜੇ ਵਿੱਚ ਤੁਸੀਂ ਹਾਂ ਇਦਾਂ ਹੋ ਸਕਦਾ ਇੱਕ ਬੇਟਾ ਵਾ ਉਹਨੂੰ ਪਤਾ ਕਿ ਯਾਰ ਮੇਰੇ ਅੱਬੂ ਮਾਸ਼ਾਅੱਲਾ 60-65 ਸਾਲ ਦੇ ਨੇ, ਉਹ ਬੜੇ ਸ਼ੌਕ ਨਾਲ ਵੇਖਦੇ ਨੇ, ਉਹਨਾਂ ਨੂੰ ਲੈ ਕੇ ਆ। ਹਾਂਜੀ ਪਿਓ ਪੁੱਤਰ ਆ ਜਾਣ, ਪਿਓ ਪੁੱਤਰ ਆ ਜਾਣਾ, ਅਸੀਂ ਲੜਾਈ ਕਰਾਵਾਂਗੇ ਨਾ। ਅਸੀਂ ਮੰਨ ਲਾਂਗੇ, ਤੂੰ ਪਿਓ ਮੰਨ ਲਈ, ਅਜੇ ਪੁੱਤਰ ਮੰਨ ਲਾਂਗੇ, 2 ਟੀਮਾਂ ਬਣਾ ਲਾਂਗੇ। ਦੂਜੀ ਗੱਲ ਇੱਕ ਹੋਰ, ਜਿਹੜਾ ਸਾਡਾ ਤਵਾਰ ਬਾਜ਼ਾਰ ਆ ਜੀ ਉਹਦੇ ਚ ਕਿਸੇ ਬੰਦੇ ਨੂੰ ਲੱਗਦਾ ਕਿ ਮੈਂ ਬਹੁਤ ਅੱਛਾ ਜੁਗਤਬਾਜ਼ ਆ। ਆਹਾ ਜੁਗਤਬਾਜ਼ ਤੋਂ ਮਰਾਦ ਇਹ ਕਿ ਮੈਂ ਬਹੁਤ ਅੱਛਾ ਕਾਮੇਡੀਅਨ ਆ, ਠੀਕ ਹੈ ਨਾ। ਯਾਨੀ ਮੈਂ ਗੱਲ ਤੋਂ ਗੱਲ ਕਰ, ਜਿੱਦਾਂ ਅਸੀਂ ਤਵਾਰ ਬਾਜ਼ਾਰ ਕਰਦੇ ਆ, ਜਿਸ 'ਚ ਅਸੀਂ ਕੋਈ ਟਰੈਕ ਰੱਖ ਲਈਦਾ ਕਿ ਐਡਾ ਪਾਗਲ ਆ ਏਦਾਂ, ਜਿਸ ਬੰਦੇ ਨੂੰ ਲੱਗਦਾ ਕਿਸੇ ਵੀ ਸ਼ਹਿਰ ਦਾ ਹੋਵੇ ਉਹ ਦੱਸੇ ਕਿ ਮੈਂ ਤਵਾਰ ਬਾਜ਼ਾਰ ਵਾਲਾ ਹੂੰ, ਖੰਡੇ ਵਾਲਾ नहीं तवार बाजार वाला। हाँ, यानी 2 टॉपिक हो गए, टी टाइम वाला, मैं टी टाइम वाला हूँ, मैं अतवार बाजार वाला। ਹਾਂਜੀ और अतवार बाजार 'ਚ मैं निज़ाम इदां दा कर देना उस्ताद जी, ਉਹਦੇ 'ਚ कम से कम ਆਪਾਂ इनाम भी रखना 2 ਟੀਮਾਂ ਬਣਾ ਕੇ, ਲੰਗਰ ਵੀ ਤੁਹਾਨੂੰ ਮਿਲੇਗਾ ਜਿਹੜਾ ਜਿੱਤਿਆ, ਜਿਹੜਾ ਸਾਡਾ ਹੈ। ਹਾਂ, ਵੱਡੇ ਕੰਮ ਜੇ ਸਾਡੇ ਚੋਂ ਕੋਈ ਜਿੱਤਿਆ ਤੇ ਉਹਨੂੰ ਵੀ ਮਿਲੇਗਾ। ਨਹੀਂ ਉਹ ਮੈਂ ਉਧਰ ਹੀ ਡਿਵਾਈਡ ਕਰ ਲਿਆ। ਉਹ ਯਾਰ ਕਿਸੇ ਗਰੀਬ ਦਾ ਵੀ ਭਲਾ ਹੋ ਲੈਣ ਤੇ ਉਹ ਕਿੱਥੇ ਲੈਣੀਆਂ ਕੋਠੀਆਂ ਕਾਠੀਆਂ। ਹਾਂ ਉਹ ਯਾਰ ਜਿਹੜਾ ਐਰਕੀ ਤਵਾਰ ਬਾਜ਼ਾਰ 'ਚ ਆਇਆ ਸੀ ਉਹ ਮਾਛੀ, ਹਾਂਜੀ ਹਾਂ, ਉਹਨੂੰ ਲੈ ਕੇ ਆਉਣਾ। ਉਹ ਇਹਨਾਂ ਨੇ ਲੈ ਕੇ ਆਉਣਾ ਵਾ। ਤੂੰ ਲੈ ਕੇ ਆਇਆ ਅੱਜ ਸੀ? ਮੈਂ ਲੈ ਕੇ ਆਇਆ। ਮਾਛੀ ਨਾਲ ਇੱਕ ਹੋਰ ਮੁੰਡਾ ਲੈ ਕੇ ਆਉਣਾ, 2-3। ਠੀਕ ਹੈ ਸਾਜੀ। ਉਹਨਾਂ ਨੇ ਕਹਿਣਾ ਸਾਈ ਤੁਹਾਨੂੰ ਲੰਗਰ ਵੀ ਮਿਲੇਗਾ। ਉਹ ਤਾਂ ਨੀਲੜੀਆਂ ਲੈਣੇ ਮਾਛੀ। और जुगत ऑफ द शो, ਅਵਾਰਡ मैन ऑफ द जुगत की ਇਹਨੂੰ ਕਹੋ, ਮੈਨ ਆਫ ਦ ਮੈਨ ਆਫ ਦਾ ਸ਼ੋ। मैन ऑफ द शो, ਸ਼ੋ ਜੁਗਤ ਆਫ ਦਾ ਸ਼ੋ। नहीं मैन ऑफ द शो, ਉਹ ਮੈਂ ਨਾ मैन ऑफ द ਇਤਵਾਰ ਬਾਜ਼ਾਰ। ਠੀਕ ਹੋ ਗਿਆ, ਐਂਡ ਤੇ ਉਹ ਵੀ ਸਾਜੀ ਦੇਣਾ। ਮੈਨ ਆਫ ਦਾ ਇਤਵਾਰ ਬਾਜ਼ਾਰ ਜਿਹੜਾ ਹੈਗਾ ਉਹਨੂੰ ਸਪੈਸ਼ਲ ਮੇਰੇ ਲੋਕ ਗਿਫਟ ਮਿਲੇਗਾ, ਭਾਵੇਂ ਕੋਈ ਵੀ ਹੋਵੇ, ਜਿਹੜਾ ਸਭ ਤੋਂ ਅੱਛੀ ਗੱਲ ਕਰੇਗਾ। ਲੇਕਿਨ ਉਹ ਮੈਂ ਉਦੋਂ ਜਦੋਂ ਉਹ ਸ਼ੋਅ ਅਪਲੋਡ ਹੋਏਗਾ ਉਹਦੇ ਥੱਲੇ ਅਸੀਂ ਨੰਬਰਿੰਗ ਕਰ ਦਾਂਗੇ ਕਿ ਬਈ ਇਹ ਸਭ ਤੋਂ ਬੈਸਟ ਜੁਗਤ ਕਿਹੜੀ ਹੈ, ਨੰਬਰ ਕਰੋ। ਉਹ ਸਾਰੇ ਨੰਬਰ ਜਿਹੜਾ ਸਭ ਤੋਂ ਜ਼ਿਆਦਾ ਆ ਉਹਨੂੰ ਭਾਜੀ ਅਸੀਂ ਬਿਲਕੁਲ ਮੈਨ ਆਫ ਦਾ, ਨਹੀਂ ਤੇ ਮੈਂ ਫੈਸਲਾ ਕਰਾਂਗਾ, ਮੈਂ ਜੱਜ। ਚੱਟ ਮੰਗਣੀ ਪਾ ਉਹ ਕੰਮ ਲੰਮਾ ਪੈ ਜਾਣਾ, ਇਹਨੇ ਫਿਰ ਅਗਲੇ ਦਿਨ ਉਹ ਕਮੈਂਟ ਪੜੇਗਾ, ਫਿਰ ਉਹਨੂੰ ਅਸੀਂ ਕਿੱਥੇ ਲੱਭਦੇ ਫਿਰਾਂਗੇ, ਦਸਤੀ ਉੱਥੇ ਹੀ। ਯਾਰ ਸਵੇਰ ਨੂੰ ਤਸਵੀਰ ਖਿੱਚ ਕੇ ਸ਼ਾਮ ਨੂੰ ਫੇਸਬੁੱਕ ਤੇ ਸੁੱਟੀ ਤੇ ਉੱਤੇ ਲਿਖਿਆ ਮਾਜ਼ੀ ਕੀ ਜਾਂਦੇ। ਹਾਂ ਖਿੱਚੀ ਜਾਂਦੇ। ਯਾਰ ਯਾਰ ਪਿਛਲੇ 1-2 ਸ਼ੋਅ 'ਚ ਬਹੁਤ ਬਕਵਾਸ ਤੁਸੀਂ ਵਲਗਰ ਕੀਤੀ ਆ, ਬਹੁਤ ਥੱਲੇ ਲੋਕਾਂ ਮੈਂ ਪੜ੍ਹੇ ਨਹੀਂ ਕਮੈਂਟ, ਮੈਨੂੰ ਸ਼ਰਮਿੰਦਗੀ ਬਿਸਤੀ ਹੋਈ, ਮੈਂ ਬਹੁਤਾ ਨਾਲ ਤਾਂ ਦੀ ਵੇਖਣ ਵੀ ਨਹੀਂ ਦੇਣਾ ਐ ਕਰਕੇ। ਸਾਜੀ ਲੇਕਿਨ ਮੇਰਾ ਦਾਮਨ ਸਾਫ, ਆਪਾਂ ਕਦੀ ਕੋਈ ਗਲਤ ਗੱਲ ਮੈਂ ਨਕਸ਼ ਸਾਹਿਬ ਉਹਨਾਂ ਨੇ ਕਿਹਾ ਹੀ, ਉਹਨਾਂ ਨੇ ਕਿਹਾ ਜਾਨੀ ਭਾਈ ਅੱਗੇ ਤੇ ਤੁਸੀਂ ਇਕੱਲੇ ਸੀ ਨਾ, ਐ ਹੁਣ ਬਾਕੀ ਇਹਨੂੰ ਵੀ ਤੁਸੀਂ ਇਜਾਜ਼ਤ ਦੇਤੀ। ਨਹੀਂ ਭਾਜੀ ਸੌਰੀ, ਹੁਣ ਨਹੀਂ ਹੋਏਗਾ ਇਦਾਂ ਇਧਰ ਟੈਨਸ਼ਨ। ਦਾਮਨ ਸਾਫ ਵਾਲੀ ਗੱਲ ਕਿੱਦਾਂ ਮੈਂ ਦਾਮਨ ਆ ਕਿੱਥੇ ਸਾਫ਼ ਹੈ ਤੇਰਾ, ਅੱਲਾ ਮਾਫੀ, ਤੇਰੇ ਦਾਮਨ ਤੇ ਕਿਸੇ ਨੇ ਪੈਨ ਛਿੜਕਿਆ ਲੱਗਦਾ। ਜੁਗੇ ਸਰ ਦਾ ਦਾਮਨ ਸਾਫ ਆ ਆਪਾਂ। ਨਹੀਂ ਇੱਧਰ ਵਾ ਅੱਲਾਹ ਦੇ ਹੁਕਮ ਦੇ ਨਾਲ ਅੱਜ ਤੱਕ ਤੈਨੂੰ ਮੈਂ ਇੱਕ ਚੀਜ਼ ਹੋਣੀ ਆ, ਤੂੰ ਪਹਿਲੇ ਜ਼ੇਨ ਬਣਾ, ਤੂੰ ਪਹਿਲੇ ਜ਼ੇਨ ਬਣਾਉਣਾ ਵਾ ਇੱਕ
ਸੰਜੀਦਾ ਜਿਹਾ ਬਣ ਗਿਆ ਕਿ ਤੂੰ ਆਪਣੇ ਜ਼ਿਹਨ 'ਚ ਇੱਕ ਕਰੈਕਟਰ ਲਿਆ ਜਿਹੜਾ ਅਫਸੁਰਦਾ ਵਾ, ਠੀਕ ਹੈ ਉਹਦੇ ਤੇ ਕਰਜ਼ਾ ਚੜਿਆ ਵਾ, ਉਹਦੀਆਂ ਧੀਆਂ ਵਿਆਹੁਣ ਵਾਲੀਆਂ ਨੇ, ਉਹਦੇ ਵਿਚਾਰੇ ਦੇ ਘਰ ਕਿਰਾਏ ਦਾ ਵਾ, ਤੇ ਉਸ ਤੋਂ ਬਾਅਦ ਨਾ ਤੂੰ ਸਾਈਡ ਤੇ ਆਓ ਦੇਖਣਾ ਮੈਂ ਕਹਿੰਦਾ ਹੁੰਦਾ ਯਾਰ ਸੀਰੀਅਲ ਬੜਾ ਪਰੇਸ਼ਾਨ ਅੱਖਾਂ ਕੈਸੀਆਂ ਪਾਣੀ ਵਾਲੀ ਗੇਮ ਲੱਗਣੀ ਸੀ ਨਹੀਂ ਰਾਤਾਂ ਜਾਗ ਸਹੀ ਦੱਸੀ ਹਾਂ ਹੋ ਯਾਰ ਸਾਜੀ ਇੱਕ ਵਕਤ 'ਚ ਬੜਾ ਖੁਸ਼ਹਾਲ ਸੀ ਜਦੋਂ ਇੱਥੇ ਪਿੱਛੇ ਟੰਗਿਆ ਸੀ ਹਾਏ ਹਾਏ ਤੇ ਟੰਗਿਆ ਪਿਆ ਸੀ ਹਾਂ ਉਹ ਵੀ ਕਰੈਕਟਰ ਅੱਛਾ ਮੁੰਡਾ ਤੇਜ਼ ਤੇਜ਼ ਜਿਹੜਾ ਮੈਨੂੰ ਨਹੀਂ ਪਤਾ ਤੇਜ਼ ਕਰੈਕਟਰ ਕਿਆ ਮੈਂ ਕਦੋਂ ਕੀਤਾ ਮੈਂ ਤਾਂ ਨਹੀਂ ਕੀਤਾ ਹੈਨਾ ਉਹ ਤਾਂ ਹੈ। ਉਹ ਵੀ ਦੋ ਹੀ ਮਜ਼ਾ ਹੁਣ ਤੈਨੂੰ ਇੱਕ ਹੋਰ ਕਰੈਕਟਰ ਦਿਖਾਵਾਂ, ਉਹਦਾ ਤੁਸੀਂ ਇੰਝ ਰੱਖਿਆ ਵੀ ਉਹ ਆ ਵੀ ਯਾਰ ਮੈਂ ਕੁਝ ਵੀ ਕੰਮ ਸਿੱਧਾ ਕਰਾਂ ਮੇਰੇ ਕੋਲ ਪੁੱਠਾ ਹੀ ਹੋ ਜਾਂਦਾ, ਪਤਾ ਨਹੀਂ ਮੇਰੀ ਕਿਸਮਤ ਹੀ ਇਦਾਂ ਦੀ ਹੈ, ਮੈਂ ਹੁਣ ਕਿਸ ਨੂੰ ਮੈਂ ਚੁੱਪ ਹੀ ਰਹਿਣਾ, ਮੈਂ ਕਰਨਾ ਹੀ ਕੁਛ ਨਹੀਂ, ਜਿਹਦੇ ਨਾਲ ਵੀ ਕੋਈ ਚੰਗਾ ਕੰਮ ਕਰੂ ਧੱਕੇ ਨਾਲ ਪੁੱਠਾ ਹੋ ਜਾਂਦਾ ਬਿਸਤ ਮੈਂ ਉਹ ਲੈਂਡ ਤੇ ਅਦਰ ਮੈਂ ਦਿਖਾਉਣਾ ਯਾਰ ਕੀ ਆਪਣੇ ਆਪ ਤੋਂ ਰੁੱਸਿਆ ਅੱਛਾ ਉਹ ਕੰਨ ਅੱਖੀਆਂ ਨਾਲ ਵੇਖ ਰਿਹਾ ਇੱਧਰ ਉੱਧਰ ਹਨਾ ਹਾਂ ਵੀ ਯਾਰ ਕੀ ਆ ਤੇ ਕੀ ਜ਼ਿੰਦਗੀ ਹੈ ਚੁੱਪੀ ਚੰਗੀ ਭਾਈ ਓਏ ਯਾਰ ਹਨਾ ਕੈਸੇ ਕੈਸੇ ਐਕਸਪ੍ਰੈਸ਼ਨ ਨੇ ਇਹਨਾਂ ਦੇ ਸਾਰੇ ਹਾਂਜੀ ਹਿਸਾਬ ਲਾ ਤੋ ਓਏ ਹੋਏ ਜਦੋਂ ਮੈਂ ਡੱਬਿੰਗ ਕਰਦਾ ਸੀ ਮੈਂ ਇਦਾਂ ਹੀ ਕਰਦਾ ਸੀ, ਪਤਾ ਲੱਗ ਜਾਂਦਾ ਸੀ ਮੈਨੂੰ ਕੀ ਸੋਚ ਰਿਹਾ ਹੈ ਹਾਂ ਵਾਹ ਵਾਹ ਆ ਹੁਣ ਸਾਜੀ ਸ਼ਰਟ ਜਿਹੜੀ ਹੈ ਸਾਨੂੰ ਇੱਕ ਇੱਕ ਸੁਣਾ ਦੇਣਾ ਕਹੋ ਏਦਾਂ ਨਹੀਂ ਯਾਰ ਇਹ ਕੱਪੜਾ ਓਏ ਆ ਕੀ ਬੂਸਟ ਆ ਜੀ ਇਹ ਕਿਦਾਂ ਕਾਗਜ਼ ਦੀ ਲੱਗਦੀ ਹੈ ਆ ਗਈ ਕਦਮ ਨਹੀਂ ਫਿਰ ਵੀ ਇਸ ਤਰ੍ਹਾਂ ਟਿਸ਼ੂ ਫੈਬਰਿਕ ਹੁੰਦਾ ਟਿਸ਼ੂ ਫੈਬਰਿਕ ਅੱਛਾ ਇੱਕ ਤੋਂ ਲਈ ਮਾਰਕੀਟ ਚੋਂ ਕੋਈ ਦੂਰ ਭਾਬੀ ਨੇ ਤੇਰੇ ਉਹਨੇ ਵੀ ਸੀਤੀ ਭਾਬੀ ਨੇ ਨਹੀਂ ਸਾਜੀ ਇਹਨੇ ਬਕਵਾਸ ਕੀਤੀ ਅਗਰ ਭਾਬੀ ਏਡੇ ਮਾੜੇ ਯਾਰ ਤੂੰ ਮੇਰੀ ਗੱਲ ਸੁਣ ਨਾ ਤੂੰ ਇੱਥੋਂ ਸ਼ੁਰੂ ਕਰ ਸਾਰੇ ਦੀਆਂ ਸ਼ਰਟਾਂ ਨੂੰ ਲਿਆ ਕੇ ਵੇਚ 8-8 900 ਦੀ 1000 ਦੀ ਵੇਚੀ ਜਾ ਇਦਾਂ ਦੀ ਸਹੀ ਗੱਲ ਨਵੇਂ ਡਿਜ਼ਾਈਨ ਲੇਕਿਨ ਸ਼ਰਤੇ ਨਾਪ ਉੱਥੇ ਜਾ ਕੇ ਦੇਣੇ ਪੈਣੇ ਤੁਹਾਨੂੰ ਉਹ ਨਹੀਂ ਨਾ ਨਹੀਂ ਯਾਰ ਤੂੰ ਹੁਣ ਆ ਦੇਖਣਾ ਤੇਰਾ ਨਾਪ ਨਹੀਂ ਸਹੀ ਹੈਗਾ ਹਾਂ ਨਹੀਂ ਨਹੀਂ ਮੈਂ ਸਤਾਈ ਤੁਹਾਨੂੰ ਤਾਂ ਪੇਟ ਦਾ ਕਰਕੇ ਥੋੜੀ ਲੂਜ਼ ਪੈਟਰਨ ਯੂਜ਼ ਕਰਦਾ ਵਾਂ ਤਾਂ ਕਿ ਲੂਜ਼ ਥੋੜਾ ਖੁੱਲਾ ਖੁੱਲਾ ਲੱਗੇ ਪੇਟ ਨਜ਼ਰ ਨਾ ਆਵੇ ਇਹਨਾਂ ਨੂੰ ਇਹੀ ਤਾਂ ਪਤਾ ਨਹੀਂ ਹਬੋਸ਼ੀਆਂ ਨੂੰ ਇਹ ਪੇਟ ਨਜ਼ਰ ਆ ਜਾਂਦਾ ਬੰਦੇ ਦਾ ਨਹੀਂ ਉਹਦਾ ਪੇਟ ਹੈ ਨਹੀਂ ਉਹਦਾ ਮੇਰਾ ਪੇਟ ਨਹੀਂ ਹੈਗਾ ਉਹ ਇਹਦਾ ਨਹੀਂ ਹੈ ਨਿਕਲ ਹੀ ਆਉਣਾ ਵਾ ਆਖਰੇ ਕਿਤੇ ਕਿਤੇ ਨਿਕਲ ਨਹੀਂ ਆਉਣਾ ਇਹ ਵਾਲਪੇਪਰ ਉਹ ਟਿਸ਼ੂ ਪੇਪਰ ਟੈਬ ਬਾਕੀ ਆਹੋ ਮੈਂ ਤਾਂ ਕਹਿ ਨਹੀਂ ਰਿਹਾ ਉਹ ਤਾਂ ਟਿਸ਼ੂ ਪੇਪਰ ਖੋਲ ਲਓ ਨਾ ਆਹੋ, ਰੋਲ ਆ ਰੋਲ ਤੂੰ ਆ ਟਾਈਪ ਬਣ ਟਿਸ਼ੂ ਜਾਂਦਾ ਫੈਬਰਿਕ ਇਹਦੇ ਚ ਗਰਮੀ ਬਿਲਕੁਲ ਨਹੀਂ ਲੱਗਦੀ ਹਾਂਜੀ ਅੱਛਾ ਐ ਲੱਗਦਾ ਸਲਾਈਡ ਏਸੀ ਥੱਲੇ ਬੈਠੇ ਹੋ ਤੇ ਬਿਲਕੁਲ ਨਹੀਂ ਪਤਾ ਲੱਗਦਾ ਵੀ ਗਰਮੀ ਹੈ ਮੈਂ ਐਸਾ ਬਾਹਰੋਂ ਆਇਆ ਹੈ ਨਹੀਂ ਬਾਹਰੋਂ ਉਹ ਆਇਆ ਗਿੱਲੀ ਕਰਕੇ ਪਾਉਂਦਾ ਇਹ ਤਾਂ ਗਰਮੀ ਨਹੀਂ ਲੱਗਦੀ ਬਨੈਣ ਥੱਲੋਂ ਗਿੱਲੀ ਆ ਪਸੀਨੇ ਨਾਲ ਅੱਛਾ ਤਾਂ ਕਰਕੇ ਅੱਛਾ ਥੱਲੇ ਪੈਂਟ ਵੀ ਨਹੀਂ ਜੇਗੀ ਅੱਛਾ ਉਹ ਥੱਲੇ ਟਰੂਜ਼ਰ ਆ ਯਾਰ ਓਏ ਆਊਟਫਿਟ ਭਾਈ ਅੱਲਾ ਦੇ ਮੇਰੇ ਬੋਲ ਨਵੇਂ ਦੋ ਚੱਪਣੇ ਅੰਦਰ ਵੜਿਆ ਯਾਰ ਤੁਹਾਨੂੰ ਪਤਾ ਹੀ ਨਹੀਂ ਹੈਗਾ ਲੂਜ਼ ਪੈਟਰਨ ਚੱਲਣ ਡਿਆ ਫਰੀ ਤੂੰ ਇਹ ਖੁੱਲਾ ਝੱਗਾ ਪਾ ਕੇ ਫਿਰੀ ਜਾਣ ਡਿਆ ਉਹ ਯਾਰ ਫਿਰ ਵੀ ਉਹਦਾ ਕਲਰ ਵੇ ਸ਼ਾਈਨ ਵੇਖ ਉਹ ਤੇ ਅੱਲਾ ਮਾਫੀ ਦੇ ਆ ਵੇਖੀ ਇੱਕ ਵਾਰੀ ਧੁੱਪੇ ਨੇ ਫਰਕ ਹੋ ਜਾਣਾ ਇਸ ਨਹੀਂ ਸ਼ਰਟ ਨਹੀਂ ਮੇਰੀ ਗੱਲ ਸੁਣ ਨਾ ਇਹ ਤੂੰ ਨਹੀਂ ਫਰਕ ਇਹਨੂੰ ਉਰੇ ਕਰਨਾ ਨਜ਼ਰ ਆ ਕੇ ਜਰਾ ਇਦਾਂ ਉਸਤਾਦ ਜੀ ਕਦੀ ਜਨਰਲ ਹਸਪਤਾਲ ਜਾਇਓ ਉੱਥੇ ਇਦਾਂ ਦਾ ਰੰਗ ਉਸ ਬੰਦੇ ਨੇ ਪਾਇਆ ਹੁੰਦਾ ਜਿਹੜਾ ਸਿਰ ਮਰੀਜ਼ ਨੂੰ ਕੋਈ ਪਿੱਛੇ ਹੋ ਜਾਏ ਸਾਹ ਆਨੇ ਵਾਲੇ ਪਿੱਛੇ ਹੋ ਜਾਏ ਹਾਂ ਇਦਾਂ ਹੀ ਮੈਂ ਜਿਹੜਾ ਕਲਰ ਇਹ ਰੰਗ ਉੱਥੇ ਹੁੰਦਾ ਵਾ ਆ ਤੇਰੇ ਵਾਲੇ ਕਲਰ ਤੇ ਚੈਂਬਰ ਚ ਪਾ ਕੇ ਬੈਂਦੇ ਨਾ ਕਿੱਡਾ ਮਾੜਾ ਕਲਰ ਪਾਇਆ ਤੈਨੂੰ ਕੀ ਪਤਾ ਗ੍ਰੇਸਫੁਲ ਕਲਰ ਆ ਮਿੱਠਾ ਇੱਥੇ ਗੱਲ ਕੀ ਦੋਵੇਂ ਆਹ, ਥੱਲੇ ਦੇ ਦੱਸ ਆਪਾਂ ਫਿਰ ਲਈਏ ਯਾਰ ਇਹਨਾਂ ਨੂੰ ਦਫਾ ਮਾਰ ਲਿਆ ਨਹੀਂ ਰਾੜੇ ਨਹੀਂ ਸਕਦਾ ਉਹਦੇ ਨਾਲ ਤੂੰ ਕੱਲਾ ਹੀ ਰਹਿ ਲਾ ਤੈਨੂੰ ਹੁਣੇ ਏਡਾ ਲੰਮਾ ਮੈਸੇਜ ਸੁਣਾਇਆ ਮੈਂ ਮੁੰਡੇ ਦਾ ਤੂੰ ਵੇ ਨਹੀਂ ਹਟਣਦੇ ਨਹੀਂ ਫਰੀਦ ਹਮੇਸ਼ਾ ਉਸਤਾਦ ਜੀ ਪਿੱਛੇ ਤਬਕੇ ਦੇ ਨਾਲ ਦੇ ਇਹ ਸ਼ਰਟ ਜੇ ਦਰਜੀ ਨੇ ਸੀਤੀ ਹੈ ਜਿਹਨੇ ਬਣਾਈ ਹੈ ਉਹ ਬਹੁਤ ਹੋ ਗਿਆ ਵਾ ਹੱਥ ਨਾਲ ਕਲਮ ਕਰੀ ਬਾਕੀ ਸੱਤਾ ਹੀ ਖੜਾ ਬਹੁਤ ਹੋ ਗਿਆ ਯਕੀਨ ਕਰੋ ਉਹਨੇ ਇੱਕ ਪੀਸ ਬਣਾਇਆ ਵਾ ਉਹਨੂੰ ਟੈਗ ਆਇਆ ਹੁਣ ਬੰਦੇ ਲੱਭਣ ਦੇ ਹੁਣ ਬਣੂਗੀ ਇਦਾਂ ਦੀ ਫੇਜ ਹੈ ਮੈਂ ਕੱਲ ਦੇਖਿਆ ਇੱਕ ਬੰਦੇ ਨੇ ਵਾਈਟ ਜੋਗਰ ਪਾਏ ਡਰੈਸ ਪੈਂਟ ਨਾਲ ਹੁਣ ਕਿੱਡੀ ਬੁਰੀ ਗੱਲ ਲੱਗਦੀ ਤੈਨੂੰ ਵੈਸੇ ਸੋਚਣ ਚ ਲੇਕਿਨ ਸਾਜੂ ਸੋਹਣੇ ਲੱਗ ਰਹੇ ਸਟਾਈਲ ਹਾਂ ਬਾਜ ਜੇ
ਸਟਾਈਲ ਆ ਤੁਹਾਡੇ ਕੌਨਫੀਡੈਂਸ ਨਾਲ ਬਹੁਤ ਲੱਗਾ ਸਟਾਈਲ ਇਹ ਬਾਤ ਜੀ ਹਾਂ ਤੁਹਾਡੇ ਸਟਾਈਲ ਦਾ ਨਾ ਤੁਹਾਡੇ ਕੌਨਫੀਡੈਂਸ ਨਾਲ ਬਹੁਤ ਲੱਗਾ ਹਾਂਜੀ। ਅਮਾਨੁੱਲਾ ਸਾਹਿਬ ਨਹੀਂ ਕਹਿੰਦੇ ਇਹੋ ਜਿਹਾ ਬੰਦਾ ਨਵਾਂ ਪੈਂਟ ਕੋਟ ਪਾ ਕੇ ਘਬਰਾਇਆ ਫਿਰ ਕੁੱਕ ਬਣਾ ਉਹ ਨਵਾਂ ਪੈਂਟ ਭਾਜੀ ਲਾ ਦੇਣਾ ਉਹਨੇ ਬਸ ਭਾਈ ਦਾ ਸੀ ਇਹ ਕੌਨਫੀਡੈਂਸ ਹੈ ਨਹੀਂ ਇਹ ਬੜੀ ਅੱਛੀ ਗੱਲ ਹੈ ਸਟਾਈਲਿੰਗ ਤੁਹਾਡੇ ਕੌਨਫੀਡੈਂਸ ਨਾਲ ਮੁਸਲ ਤੇ ਗਈ ਓਏ ਮੈਂ ਤੁਹਾਨੂੰ ਦੱਸਣ ਡਿਆ ਮੇਰਾ ਇੱਕ ਦੋਸਤ ਯੂਕੇ ਚੋਂ ਆਇਆ ਮੈਂ ਉਹਦੇ ਬੂਟ ਦੇਖੇ ਟੋਟਲ ਇੱਕ ਬੂਟ ਹੋਰ ਤੇ ਇੱਕ ਬੂਟ ਹੋਰ ਹਾਂਜੀ ਰੰਗ ਹੀ ਹੋਰ ਡਿਜ਼ਾਈਨ ਹੀ ਹੋਰ ਕੰਬੀਨੇਸ਼ਨ ਚੱਲਿਆ ਲਾਲ ਚਿੱਟਾ ਯਾਨੀ ਤੋ ਹਾਂਜੀ ਇੱਕ ਲਾਲ ਤੇ ਇੱਕ ਹੋਰ ਚਿੱਟਾ ਤੇ ਇਹ ਵੀ ਨਹੀਂ ਕਿ ਵੀ ਉਹ ਅੱਧਾ ਡਿਜ਼ਾਈਨ ਉਹਦੇ ਚ ਹੋਵੇ ਨਹੀਂ ਦੁਨੀਆ ਹੀ ਚੇਂਜ ਡਿਫਰੈਂਟ ਬਿਲਕੁਲ ਤੇ ਹੈ ਜੋੜਾ ਸੀ ਉਹ ਤੇ ਮਹਿੰਗਾ ਸਾਜੀ ਇਹ ਬੜਾ ਸਟਾਈਲ ਆ ਸਟਾਈਲ ਹੈ ਕਿਉਂ ਭਾਈਜਨ ਦੇਖ ਰਹੇ ਹੋ ਸ਼ਾਹਰੁਖ ਖਾਨ ਸਾਹਿਬ ਉਹਨਾਂ ਨੇ ਦਿਲ ਕਰੇ ਮਤਲਬ ਕਿ ਡਰੈਸ ਪੈਂਟ ਦੇ ਨਾਲ ਨਾ ਪਿਸ਼ੌਰੀ ਚੱਪਲ ਪਾ ਲੈਣਾ ਓਹੋ ਲੈ ਸਾਰੀ ਦੁਨੀਆ ਉਹ ਪਾਉਣ ਲੱਗ ਪਈ ਹਾਂਜੀ ਟ੍ਰੈਂਡ ਸੈਟ ਹੋ ਗਿਆ ਹਾਂ ਬਿਲਕੁਲ ਆਹ ਸਾਨੂੰ ਦੋਵਾਂ ਨੂੰ ਕਾਪੀ ਕਰਨਾ ਦੁਨੀਆ ਆ ਦੇਖ ਲਈ ਸਾਨੂੰ ਦੇਖ ਲਿਆ ਵਾ ਤੈਨੂੰ ਪੂਰਾ ਰਜਿਸਟਰ ਕਰਨਗੇ ਇੱਕ ਮਿੰਟ ਠਹਿਰ ਜਾ ਪਤਾ ਕੀ ਗੱਲ ਤੁਹਾਨੂੰ ਕਾਪੀ ਤੇ ਉਹਨਾਂ ਨੇ ਕਰ ਲੈਣਾ ਲੇਕਿਨ ਜਿੱਥੇ ਜਾ ਕੇ ਉਹਨਾਂ ਨੇ ਪੇਸਟ ਕਰਨਾ ਉਹ ਜਗ੍ਹਾ ਮਾੜੀ ਹੋ ਗਈ ਗੱਲ ਪਤਾ ਕੀ ਸਾਰੀ ਫੈਸ਼ਨ ਨਹੀਂ ਰਿਹਾ ਹੁਣ ਹਾਂਜੀ ਹੁਣ ਹਰ ਸ਼ੈ ਨਿਕਲ ਗਈ ਬਾਹਰ ਹਰ ਸ਼ੈ ਅਯਾ ਹੋ ਗਈ ਆ ਹੁਣ ਗੱਲਾਂ ਖੁੱਲ ਕੇ ਸਾਹਮਣੇ ਆਉਣ ਲੱਗੀਆਂ ਏਦਾਂ ਹੀ। ਜੋ ਦਿਲ ਕਰਦਾ ਕਰੋ ਕੋਈ ਰੋਕ ਟੋਕ ਨਹੀਂ ਆਪਣਾ ਇੰਜੋਏ ਕਰੋ ਬਸ ਆਪਣੀ ਸਭ ਤੋਂ ਅੱਛਾ ਇਹਦੇ ਕੋਲ ਪੁੱਛਿਆ ਸਭ ਤੋਂ ਮਹਿੰਗਾ ਸੂਟ ਜ਼ਿੰਦਗੀ 'ਚ ਕਿਨੇ ਦਾ ਪਾਇਆ ਤੂੰ ਸਭ ਮਹਿੰਗੇ ਤੋਂ ਮਹਿੰਗਾ ਲਓ ਜੀ ਹੱਕ ਦੀ ਆਵਾਜ਼ ਬੁਲੰਦ ਕਰ ਆ ਮਲਾਈ ਅਰਬੀ ਮਲਾਈ ਨਾ ਕਹੀਂ ਬਸ ਉਹ ਕੱਢ ਕੇ ਲਓ ਜੀ ਪਰਸੋਂ ਪਾਇਆ ਸਾਲੇ ਦੇ ਵਲੀਮੇ ਤੇ 12000 ਰੁਪਏ ਦਾ ਡਾਇਨੈਸਟੀ ਦੀ ਬੋਸਕੀ ਮੈਂ ਵੇਖੀ ਉਹ ਜਿਹੜੇ ਤੂੰ ਲੈ ਕੇ ਆਇਆ ਮੈਂ ਦੇਖੀ ਭਾਜੀ ਦੇਖ ਯਾਰ ਦੇਖ ਜਿਹੜੇ ਮੈਂ ਪਾਉਂਦੇ ਆ ਵੇਖੀ ਆ ਅੱਛਾ ਉਹਨੇ ਹਾਮੀ ਭਰੀ ਨਾ ਤੇ ਉਹਦੇ ਤੋਂ ਵੀ ਦਿਲ ਉੱਠ ਗਿਆ ਖਵਾਜੇ ਦਾ ਗਵਾਹ ਕੁੱਤਾ ਡੱਡੂ ਵੀ ਨਹੀਂ ਤੇਰੇ ਮੋਰਲ ਨੂੰ ਡਾਊਨ ਕੀਤਾ ਜਾਏਗਾ ਤੈਨੂੰ ਮੈਂ ਕਿਹਾ ਸੀ ਨਾ ਤੇ ਤੇ ਮਾੜਾ ਵਕਤ ਆਉਣਾ ਏਦਾਂ ਹੀ 12000 ਦੀ ਅੱਛਾ ਮੈਨੂੰ ਦੱਸ ਸਾਜੀ ਬੋਸਕੀ ਜਿਹੜੀ ਆ ਜੈਨੂਅਨ ਬੋਸਕੀ ਜੈਨੂਅਨ ਹੋਏਗੀ ਜੈਨੂਅਨ 24-25000 ਰੁਪਏ ਦੀ ਉਹ ਮਲਕ ਅਸਗਰ ਸਾਹਿਬ ਨੂੰ ਫੋਨ ਕਰੋ ਕਿਤਨੇ ਘੋੜੋਂ ਵਾਲੀ ਇਹ ਦੋ ਘੋੜਾ book। 5 horse ਦੋ ਘੋੜਾ ਬਣਦੀ 2 ਜਾਂ ਯਾਰ ਐਵੇਂ ਹੁਣ ਕੋਲੋਂ 20000 ਦੋ ਕੋੜਾ ਮੈਂ ਭਾਜੀ ਇਹਨੂੰ ਉਹਨੇ ਦੋ ਘੋੜਾ ਕਿਉਂ ਕਹਿੰਦੇ ਆ ਹਾਂਜੀ ਦੋ ਘੋੜਾ ਦੋ ਘੋੜਾ ਇੱਕ ਘੋੜਾ ਬੋਸਕੀ ਦੋ ਘੋੜਾ ਬੋਸ ਹਾਂ ਜੀ ਦੋ ਕੋੜੇ ਜਿਹਨੇ ਤਾਕਤ ਹੈ ਯਾਰ ਜਿਵੇਂ ਹਾਰਸ ਪਾਵਰ ਨਹੀਂ ਹੁੰਦਾ 1 ਹਾਰਸ ਪਾਵਰ 2 ਹਾਰਸ ਪਾਵਰ ਜਿਵੇਂ ਮੋਟਰ ਹੁੰਦੀ ਆ ਇਸੇ ਤਰ੍ਹਾਂ ਇਹਨੂੰ ਵੀ ਉਹਨਾਂ ਤਸ਼ਬੀਹ ਦਿੱਤੀ ਕਿ ਦੋ ਘੋੜਾ ਬੋਸਕੀ ਓ ਯਾਰ ਕਿਉਂ ਤੁਸੀਂ ਸਿਆਣੇ- ਅੱਛਾ ਜਿਵੇਂ ਨੜੇ ਹੁੰਦੇ ਹੁੰਦੇ ਸੀ ਡੋਰ ਦੇ ਹਾਂਜੀ ਉਹਦੇ ਚ ਇੱਕ ਭੈਂਸਾ ਬਣਿਆ ਹੁੰਦਾ ਸੀ ਉੱਤੇ ਵੀ ਪਾਵਰ Power ਟੈਪ tap। ਅੱਛਾ ਇਹੀ ਤਾਂ ਮੈਂ ਕਿ ਬੇਸਿਕਲੀ ਮੇਰੀ ਹੈਗੀ ਆ ਦੋ ਘੋੜਾ ਬੋਸਕਿਊ ਸੀਗੀ ਇਹ ਲਿਆ ਮੈਂ 12000 ਦਾ ਉਹਨੇ ਕੋ 24000 ਦੀ ਦੋ ਘੋੜਾ ਉਹਦੀ ਮੈਂ ਵਿੱਚ ਇੰਜ ਕਰਕੇ ਘੋੜਾ ਪਿਆਤਾ ਮੈਂ ਆਪ ਦੇਖਿਆ ਘੋੜਾ ਨਿਕਲਦਾ ਇਹ ਹੁਣ ਇੱਕ ਘੋੜਾ ਰਹਿ ਗਈ ਆ ਘੋੜਾ ਕਢਾ ਦੋ ਸਾਜੀ ਇੰਡੀਆ ਦੇ ਵਿੱਚ ਤਾਜ ਮਹਿਲ ਤੋਂ ਬਾਅਦ ਸਭ ਤੋਂ ਜ਼ਿਆਦਾ ਤਸਵੀਰ ਸ਼ਾਹਰੁਖ ਖਾਨ ਸਾਹਿਬ ਦੇ ਘਰ ਦੀ ਖਿੱਚੀ ਗਈ ਹਾਂ ਰਿਕਾਰਡ ਬਣ ਗਿਆ ਉਹ ਗਿਨਸ ਬੁੱਕ ਉਹ ਮੰਨਤ ਹਾਊਸ ਦੀ। ਮੰਨਤ ਹਾਊਸ ਦੀ ਤੇ ਇਹਦੇ ਘਰ ਦੀ ਵੀ ਖਿੱਚੀ ਮੰਗਤ ਹਾਊਸ ਦੀ ਮੰਗਨ ਹਾਊਸ ਇਹਦੇ ਘਰ ਦੇ ਜਾਓ ਨਾ ਤੇ ਦੀਵਾਰ ਦੇ ਬਦੇ ਇੱਕ ਇੱਕ ਇੱਟ ਕੱਢ ਕੇ ਨਾ ਅੰਦਰ ਜਾਲੀ ਇੰਚ ਬਾਹਾਂ ਬਾਹਰ ਆਈ ਗਏ ਜਾਂ ਐ ਕਿੰਨੀਆਂ ਬਾਹਾਂ ਲਿਖੇ ਉੱਤੇ ਤੁਸੀਂ ਰੁਪਈਆ ਵੀ ਰੱਖੋ ਤੇ 80-85 ਰੁਪਏ ਰੱਖੇ ਜਾਂਦੇ ਈਦ ਇਹ ਵਾਲੇ ਅੰਦਰੋਂ ਰਾਤ ਨੂੰ ਫੜ ਕੇ ਨਾ ਬਾਹਾਂ ਖਿੱਚ ਕੇ ਉੱਤੋਂ ਪੈ ਚੁੱਕੇ ਫਿਰ ਬਾਹਾਂ ਅੰਦਰ ਵੜ ਈਦ ਵਾਲੇ ਦਿਨ ਆਪਣੀ ਡਿੱਗੀ ਕੰਨ ਤੇ ਖਲੋਗੇ ਕਰਨ ਦੇ ਆਪਣੀ ਇਹਨੂੰ ਮੰਨਤ ਹਾਊਸ ਬਣਾਇਆ ਹੈ ਮੱਕੂ ਵਾਲੇ ਔਰ ਈਦ ਵਾਲੇ ਇਹਦੇ ਉੱਤੇ ਛਾਤੇ ਕੋਲੋਂ ਕਿ ਐ ਕੀਤਾ ਅਗਰ ਕਿਤੇ ਲਿਖ ਬੰਦਾ ਉਹ ਭਾਈ ਇਹ ਕੱਛ ਪਾਰਟੀ ਹੈ ਤੇਰੀ ਮਿਹਰਬਾਨੀ ਆਵਾਜ਼ ਦੇਣ ਕਾਸ਼ਫ ਜਿਮ ਚੇਂਜ ਜਾ ਕੇ ਕੀਤਾ ਵਾ ਤੇ ਬਗਲ ਦਾ ਨਾਂ ਦਾ ਪਤਾ ਡਿੱਗ ਗਿਆ ਅੱਛਾ ਸ਼ਾਹਰੁਖ ਖਾਨ ਦੇ ਘਰ ਦੀ ਬਹੁਤ ਤਸਵੀਰਾਂ ਕੀਤੀਆਂ ਉਹਨਾਂ ਨੇ ਤੇ ਆਪ ਫਖਰ ਨੇ ਦੱਸ ਰਿਹਾ ਕਹਿੰਦੇ ਮੇਰੇ ਵੀ ਘਰ ਦੀਆਂ ਬਹੁਤ ਮੈਂ ਕਿਹਾ ਕਿੰਨੇ ਕਹਿੰਦਾ ਏਜੰਸੀਆਂ ਨੇ ਔਰ ਤੁਹਾਨੂੰ ਵੱਡੀ ਗੱਲ ਦੇ ਦਈਏ ਈਦ ਵਾਲੇ ਦਿਨ ਰਾਇਲ ਟੈਗ ਦਾ 9000 ਰੁਪਏ ਦਾ ਕਾਲਾ ਸੂਟ ਪਾ ਕੇ ਮਿੱਠਾ ਜੀ ਈਦ ਦੀ ਨਮਾਜ਼ ਪੜਨ ਗਏ ਏਦਾਂ ਹੀ ਇਹ ਗੱਲ ਕੀਤੀ ਸੀ ਰਾਇਲ ਟੈਗ ਦਾ 9000 ਦਾ ਕਾਲਾ 8899 ਰੁਪਏ ਦਾ ਸੂਟ ਲਿਆ 100 ਰੁਪਏ ਕਿਰਾਇਆ ਪਾਇਆ ਆਣ ਜਾਣ ਦਾ 9000 ਪੂਰਾ ਕਿਰਾਇਆ ਤੇ ਕਿੰਨੇ ਭਰਾਵਾਂ ਨੇ ਪੈਸੇ ਪਾ ਕੇ ਉਹ ਸੂਟ ਲਿਆ ਇਹ ਵੀ ਦੱਸ ਵੀ ਜਿਹੜਾ ਜਿੱਥੇ ਜਿੰਨੇ ਜਾਣਾ ਵਾ ਨਾ ਵਿਆਹ ਸ਼ਾਦੀ ਆਉਣ ਜਾਣ ਲਈ ਸਵੇਰੇ ਈਦ ਪੜਨ ਲਈ ਇਹਨੇ ਪਾਉਣਾ ਸੀ ਈਦ ਪੜ ਕੇ ਫੌਰਨ ਆ ਕੇ ਨੇ ਲਾਉਣਾ ਸੀ ਤੇ ਦੂਜੇ ਭਾਈ ਨੇ ਜਾਣਾ ਦੋਸਤਾਂ ਨਾਲ ਈਦ ਮਿਲਣ ਹਾਂਜੀ ਉਸ ਤੋਂ ਬਾਅਦ ਸ਼ਾਮ ਨੂੰ ਇੱਕ ਨਿੱਕੇ ਭਾਈ ਨੇ ਉਹਨੇ ਸਹੁਰਿਆਂ ਨਾਲ ਜਾਣਾ ਸੀ ਹਾਂਜੀ ਇਦਾਂ ਹੀ ਹਾਂ ਰਾਤ ਨੂੰ ਵਾਲਾ ਸਾਹਿਬ ਨੇ ਪਾਉਣਾ ਸੀ ਉਹਨਾਂ ਦੇ ਦੋਸਤ ਹੋਣੇ ਸੀ ਐਂ ਜੋ ਸੂਟ ਚੱਲਿਆ ਵਾ ਇਹਨਾਂ ਨੂੰ ਮੇਰਾ ਹਾਲ 1300 ਰੁਪਏ ਪਾਇਆ ਸਾਰੇ ਹਾਂਜੀ ਹੁਣ ਵਾਲ ਸਾਹਿਬ ਜਨਤਾ ਚਲੇ ਗਏ ਨੇ ਛੋਟੇ ਭਾਈ ਨੂੰ ਸਾਡਾ ਨਾਮ ਆਉਂਦਾ ਨਹੀਂ ਫਰੀਦ ਸਾਹਿਬ ਝੰਡੇ ਝੂਲਦੇ ਨਜ਼ਰ ਆਉਣਗੇ ਇਹ ਮਿੱਠਾ ਸਾਹਿਬ ਨੇ ਪਾਇਆ ਵਾ ਇੱਕ ਜ਼ਿੰਦਗੀ ਦੀ ਖੁਆਇਸ਼ ਸੀ ਕਲਿਆ ਰਾਇਲ ਟਨ ਯਾ ਉਸਤਾਦ ਜੀ ਓਏ ਰਾਇਲ ਟੈਗ ਨਹੀਂ ਰਾਇਲ ਟੈਗ ਬੇਟੇ ਬ੍ਰਾਂਡਾਂ ਨੂੰ ਨਿਕਲ ਬਾਹਰ ਓਏ ਉਹਨਾਂ ਨੂੰ ਕੀ ਪਤਾ ਯਾਰ ਰੋਡ ਨੇ ਬੇਟੀਆਂ ਨੂੰ ਬ੍ਰੇਕ ਕੇਸ ਕਹਿੰਦੇ ਹੋ ਯਾਰ ਜਿੱਦਨ ਅੱਧਾ ਕਿਲੋ ਬੇਰ ਲਵੇ ਨਾ ਰੇੜੀਆਂ ਲੱਗੇ ਤਾਂ ਲਾ ਵੀ ਨੂੰ ਤਨਖਾਹ ਮਿਲਿਓ ਅੱਜ
ਉਹ ਛੱਡਦੇ ਉਹ ਕੱਪੜੇ ਲਿਆਉਣੇ ਵਿੱਚ ਤਿੰਨ ਭਤੀਜਿਆਂ ਨੇ ਵੀ ਬਣ ਜਾਂਦੇ ਆਪਣੇ ਵੀ ਬਣ ਜਾਂਦੇ ਹਾਂਜੀ। ਛੱਡਦੇ ਫਿਰ ਇਹਨਾਂ ਕੱਪੜਾ ਬਚਿਆ ਹੁੰਦਾ ਉਹ ਛੱਡ ਤੈਨੂੰ ਪਤਾ ਜਦੋਂ ਕੱਪੜਾ ਘਟਦਾ ਸੀ ਸ਼ਲਵਾਰ ਦੇ ਇੱਥੇ ਹੋਰ ਕੱਪੜਾ ਹੋਰ ਨੇੜਾ ਹੁੰਦਾ ਸੀ। ਜੇਬਾਂ ਦਾ ਕੱਪੜਾ ਹੋਰ ਪੈਚ ਪਾਉਂਦੇ ਸੀ ਪੈਚ ਉਹ ਜਦੋਂ ਥੋੜਾ ਇੰਜ ਕਰਦਾ ਸੀ ਸਾਹ ਨਜ਼ਰ ਆਉਂਦਾ ਸੀ ਇੰਨਾ ਕੱਪੜਾ ਹੀ ਹੋਰ ਆ ਹਾਂ ਕਈਆਂ ਨੂੰ ਖੀਸੇ ਹੋਰ ਲੱਗਦੇ ਹੁੰਦੇ ਸੀ ਆਹੋ। ਖੀਸੇ ਹੋਰ ਕਮੀਜ਼ ਫਿਰ ਹੀ ਹੋਣਾ ਸਾਜੀ ਰੁਕ ਜਾਂਦਾ। ਇਹ ਵੀ ਇੱਕ ਰੌਲਾ ਵਾ ਅੱਛਾ ਭਰਾਵਾ ਦੇਖ ਲਈ ਜੇ ਮਾੜਾ ਜਿਹਾ ਵਧਿਆ ਤਾਂ ਨਿੱਕੇ ਦੇ ਨਾਲ ਹਾਂਜੀ ਹਾਂਜੀ ਤਾਂ ਜੀ ਇੱਕ ਹੋਰ ਹੁੰਦਾ ਸੀ ਜੇਬ ਜਿਹੜੀ ਆ ਵਿਚਲੀਆਂ ਅੰਦਰਲੀਆਂ ਸਾਈਡਾਂ ਨਾ ਇਹ ਸੂਟ ਨੀਲਾ ਨਾ ਤੇ ਹਰੀਆਂ ਵੀ ਜੇਬਾਂ ਨਿਕਲਦੀਆਂ ਆਹੋ ਅੱਛਾ ਫਿਰ ਇਸ ਤਰ੍ਹਾਂ ਹੁੰਦਾ ਹੈ ਕਿ ਮਤਲਬ ਧੀ ਹੈ ਨਾ ਕਿਸੇ ਦੇ ਘਰ 6 ਮਹੀਨੇ ਦੀ ਸਾਲ ਦੀ 4 ਮਹੀਨੇ ਦੀ ਧੀ ਹੋਈ ਮਾਂ ਨੇ ਜਾਣਾ ਟੋਟਾ ਬਾਜ਼ਾਰ ਉਹਨੇ ਉਥੋਂ 150 ਰੁਪਏ ਦੇ ਨਾ 4 ਗਿਰਾ ਦੇ ਕਿੰਨੇ ਲਿਆ ਕੇ ਨਿੱਕੇ ਨਿੱਕੇ ਫਰਾਕ ਬਣਾਏ ਪੋਤੜੇ ਬਣਾਉਣੇ ਪੋਤੜੇ ਨਹੀਂ ਫਰਾਕ ਜਰਮਨ ਫਰਾਕ ਪਾਏ ਨੇ ਹਾਂਜੀ ਹਾਂਜੀ ਬੜੇ ਬੜੇ ਪਿਆਰੇ ਅੱਧਾ ਮੀਟਰ ਤੇ ਲੈ ਆਉਣੇ 15 ਰੁਪਏ ਦਾ ਪੀਸ ਲਿਆਂਦਾ 6 ਤੇ ਉਹਦੇ ਘਰ ਆ ਕੇ ਸੀਨੇ ਸੀ ਕਿਦੋਂ ਨਿੱਕੀ ਜੀ ਗੁੱਡੀ ਜੀ ਹਾਏ 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 ਤੇ ਉਹਨੇ ਜਨਾਬ ਜੀ ਮੁਖਤਲਿਫ ਹੈ ਪਾਏ ਹੋਣੇ ਉਸਤਾਦ ਜੀ ਸਾਡਾ ਸਕੂਲੇ ਨਾ ਨੀਲੀ ਵਰਦੀ ਹੁੰਦੀ ਸੀ ਹੁਣ ਈਦ ਤੇ ਸਾਨੂੰ ਨੀਲਾ ਹੀ ਸੂਟ ਮਿਲਦਾ ਸੀ ਹਾਂ ਉਹ ਕਿਉਂ ਕਿ ਈਦ ਤੋਂ ਬਾਅਦ ਸਕੂਲੇ ਓਏ ਇੱਕ ਤੇ ਮਾੜੇ ਘਰਾਂ 'ਚ ਵਿਚਾਰਿਆਂ 'ਚ ਯਾਰ ਅੱਲਾ ਮੀਆਂ ਸਾਰਿਆਂ ਨੂੰ ਭਾਈ ਸਾਬੇ ਸੀਅਤ ਕਰੇ ਕਿ ਸਕੂਲ ਆ ਬੜਾ ਇਹ ਹੁੰਦਾ ਵਾ ਹਰ ਯਾਨੀ ਇੱਕ ਬੰਦੇ ਦਾ ਹਾਲਾਤ ਉਦਾਂ ਦੇ ਨਾ ਉਹਨੇ ਉਹਦੇ 'ਚ ਮੈਨੇਜ ਕੀਤਾ ਇਹ ਮੈਨੇਜਮੈਂਟ ਆ ਬੇਸਿਕਲੀ ਉਹਨੂੰ ਕਹਿੰਦੇ ਮੈਨੇਜਮੈਂਟ ਹਾਂਜੀ ਕਿ ਬਈ ਉਹ ਮੈਂ ਅੱਗੇ ਨਹੀਂ ਕਿਹਾ ਇੱਕ ਵਾਰੀ ਵੀ ਬੱਚੇ ਲੈ ਕੇ ਜਾਣਾ 1 ਨੰਬਰ ਵੱਡੀ ਜੁੱਤੀ ਲੈ ਦੇਣੀ ਹਾਂਜੀ ਵੀ ਅਗਲੇ ਸਾਲ ਨੂੰ ਪੂਰੀ ਆਊ ਪਿਛਲੇ ਸਾਲ ਉਹਨੇ ਵਿਚਾਰਿਆਂ ਨੇ ਖੱਪੜ ਵਿੱਚ ਗੱਤੇ ਦੇ ਕੇ ਫਿਰਦੇ ਰਹਿਣਾ ਅਗਲੇ ਸਾਲ ਤੋਂ ਉਹਨੇ ਤੋੜ ਲੈਣੀ ਨਾ ਉਹਦਾ ਅਗਲਾ ਸਾਲ ਰਿਹਾ ਨਾ ਉਹਦਾ ਪਿਛਲਾ ਨਾ ਉਹ ਅੱਗੇ ਜੋ ਕਰਨਾ ਪਿੱਛੇ ਵੀ ਬਰਬਾਦ ਹੋ ਗਏ ਉਹਦੇ ਸੂਟ ਲਿਆ ਸ਼ਰਟ ਲਈ ਆ ਤੇ 1 ਨੰਬਰ ਫੁੱਲੀ ਲੈ ਲਈ ਉਹ ਮਸਤ ਜਿਹਾ ਬਣ ਕੇ ਫਿਰ ਰਿਹਾ ਸਿਰਫ ਇਸ ਤੋਂ ਅਗਲੇ ਸਾਲ ਪੂਰੀ ਓਏ ਮੇਰੇ ਸੱਚੀ ਮੁੱਚੀ ਹੋਇਆ ਏਦਾਂ ਹੀ ਹੁੰਦਾ ਉਹ ਖੁੱਲੀ ਪਾ ਕੇ ਫਿਰ ਰਿਹਾ ਕਿ ਅਗਲੇ ਸਾਲ ਪੂਰੀ ਆਊ ਤੇ ਦਿਲ ਕਰੇ ਉਹ ਵਿਚਾਰਾ 2 ਮਹੀਨੇ ਬਾਅਦ ਗਵਾਲ ਹਾਏ ਪਿਆ ਹਾਏ ਜਾਂ ਖੁੰਗੀ ਲੱਗ ਜੇ ਉਹ ਗਿਆ ਇਹਨੂੰ ਕਹਿੰਦੇ ਮੈਨੇਜਮੈਂਟ ਮਾੜੇ ਆਦਮੀ ਦੀ ਮੈਨੇਜਮੈਂਟ ਦਾ ਵੀ ਹਿਸਾਬ ਹੁੰਦਾ ਈਦ ਤੇ ਉਸਤਾਦ ਜੀ ਕਿਤਾਬਾਂ ਪੁਰਾਣੀਆਂ ਲੈਣੀਆਂ ਆਪ ਕੀਮਤ ਹੈ ਯਾਨੀ ਜਿਹੜੀਆਂ ਇੱਕ ਬੱਚਾ ਅਗਰ ਚੌਥੀ ਚ ਹੋਇਆ ਤੇ ਜਿਹੜਾ 5ਵੀਂ ਚ ਹੋਇਆ ਨਾ ਉਹਦੇ ਕੋਲ ਅੱਧੀ ਕੀਮਤ ਤੇ ਉਹ ਲੈਣੀਆਂ ਇਸ ਐ ਬਿਲਕੁਲ ਇਸ ਤਰ੍ਹਾਂ ਹੀ। ਪਿੰਡਾਂ 'ਚ ਫੋਨ ਕਰਨੇ ਆਪਣੇ ਭੈਣ ਕਜਣਾ ਕੋਲ ਪੁਰਾਣੀਆਂ ਕਿਤਾਬਾਂ ਇਹਨੂੰ ਸਾਜੀ ਈਦ ਤੇ ਸੂਟ ਲੈ ਕੇ ਦਿੰਦੇ ਸੀ ਬਾਕੀ ਰੰਗਾਂ ਦੀਆਂ ਛੋਟੀਆਂ ਪੁੜੀਆਂ ਲੈ ਕੇ ਔਰ ਦਿੰਦੇ ਬਹੁਤ ਸਾਰੇ ਲੋਕ ਵੈਸੇ ਵੀ ਦੇ ਦਿੰਦੇ ਸੀ ਮਤਲਬ ਪੈਸੇ ਨਹੀਂ ਸੀ ਲੈਂਦੇ ਕਿਤਾਬਾਂ ਲੇਕਿਨ ਕੁਝ ਲੋਕ ਅੱਧੀ ਕੀਮਤ ਤੇ ਖਰੀਦਦੇ ਸੀ ਹਾਂ ਜੀ ਅਸੀਂ ਖਰੀਦਦੇ ਰਹੇ ਉਸਤਾਦ ਜੀ ਹਾਂਜੀ। ਈਦ ਤੇ ਨਾ ਮੈਂ ਫੌਜੀ ਕਲਰ ਦੀ ਪੈਂਟ ਸ਼ਰਟ ਲੈ ਲਈ ਉਸਤਾਦ ਜੀ ਛੋਟੇ ਸੀ ਬੜੀ ਮੈਨੂੰ ਸੋਹਣੀ ਲੱਗੀ ਮੈਂ ਕਿਹਾ ਆ ਲੈਣੀ ਉਹ ਲੈਤੀ ਉਹ ਹੁਣ ਇਦੋਂ ਬਾਅਦ ਮੈਨੂੰ ਪਾਣ ਨਹੀਂ ਦੇ ਰਹੇ ਅੰਮੀ ਕਹਿੰਦੇ ਮਾਮੂ ਦੇ ਵਿਆਹ ਤੇ ਪਾਣੀ ਅੱਛਾ ਫਿਰ 4 ਭੈਣਾਂ ਨੇ ਨਾ ਉਹਨਾਂ ਦੀਆਂ ਔਲਾਦਾਂ ਨੇ ਹੁਣ ਇੱਕ ਭੈਣ ਮਾੜੀ ਹੈ ਹਾਂਜੀ ਠੀਕ ਹੈ ਜੀ ਹੁਣ ਉਹ ਜਿਹੜੀ ਵੱਡੀ ਵਾਲਾ ਸੂਟ ਪੁਰਾਣਾ ਨਾ ਉਹਨੇ ਭੈਣ ਨੂੰ ਦੇ ਦੇਣਾ ਮੁੰਡੇ ਨੂੰ ਹਾਏ 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 ਤੇ ਹੁਣ ਉਹ ਮੁੰਡੇ ਨੂੰ ਪਤਾ ਲੱਗ ਜਾਂਦਾ ਹੁੰਦਾ ਸੀ ਇਹ ਤੁਸੀਂ ਬੜੇ ਜਾਣਿਆਂ ਨੇ ਕਹਿਣਾ ਕਿ ਯਾਰ ਸਾਡਾ ਇਦਾਂ ਹੁੰਦਾ ਸੀ ਉਹ ਵੱਡੀ ਆ ਹੁਣ ਜਿਹੜਾ ਮੁੰਡੇ ਨੇ ਨਾ ਬੱਚੇ ਹੁਣ ਇੱਕ ਮਤਲਬ ਕਿ 5 ਸਾਲ ਵੱਡਾ ਵਾ ਇੱਕ 5 ਸਾਲ ਛੋਟਾ ਵਾ ਤੇ ਹੈ ਖਾਲਾਂ ਦੇ ਆਪਸ ਚ ਕਜ਼ਨ ਨੇ ਤੇ ਹੁਣ ਉਹਨੂੰ ਪਤਾ ਵਾ ਕਿ ਮੇਰਾ ਸੂਟ ਇਹਨੇ ਪਾਇਆ ਜਦੋਂ ਲੜਨਾ ਨਾ ਉਹਨੇ ਗਲੀ 'ਚ ਖਲੋਤੇ ਉਹਨੂੰ ਸੂਟ ਦਾ ਮੇਣਾ ਮਾਰ ਇਦਾਂ ਹੀ ਹੈ। ਜਾਨਵਨ ਗੱਲ ਆ ਔਰ ਚਲੋ ਸੂਟ ਤੋਂ ਮੇਰਾ ਵਾ ਸੂਟ ਪਾਇਆ ਵਾ ਉਹਨੇ ਰੋਂਦੇ ਨੇ ਘਰ ਆਉਣਾ ਵਿਚਾਰੇ ਨੇ ਤਦੀ ਤੇ ਵੱਡੇ ਕੋ ਅਸਾਸੇ ਕਮਤਰੀਆਂ ਚ ਅਸੀਂ ਕਲੇਜਾ ਛੱਡੀ ਹੋ ਜਾਂਦਾ ਇਹ ਗੱਲ ਤੋਂ ਸਾਡੇ ਮਾਪਿਆਂ ਨੂੰ ਇਹ ਨਹੀਂ ਪਤਾ ਲੱਗਾ ਕਿ ਮੈਂ ਇਹਨੂੰ ਮੈਂ ਪਾਟੇ ਕੱਪੜੇ 'ਚ ਲਵੇਟ ਦਵਾਂ ਤਾਂ ਜੀ ਇਹਨੇ ਇੰਨਾ ਜਾ ਕੇ ਦਰਜੀ ਨੂੰ ਕਿਹਾ ਇੱਕ ਛੋਟੇ ਦਾ ਵਿੱਚੋਂ ਸੂਟ ਸੀ ਛੋਟੇ ਦਾ ਉਹਨੇ ਛੋਟੇ ਦਾ ਦਿੱਤਾ ਬਾਕੀ ਕੱਪੜਾ ਨੂੰ ਦਿੱਤਾ ਛੋਟਾ ਪੜਦਾ ਛੋਟੇ ਦਾ ਸੀ ਸਾਰਿਆ ਉਹਨੇ ਛੋਟੇ ਦੇ 4-5 ਸੀਟ ਤੇ ਉਹਨੇ ਕਿਹਾ ਹੁਣ ਇਹਨਾਂ ਨੂੰ ਖੋਲ ਕੇ ਵੱਡੇ ਦਾ ਬਣਾ ਲਈਏ ਕਿ ਜਦੋਂ ਇਹ ਰੱਜ ਜਾਏਗਾ ਹੁਣ ਉਸਤਾਦ ਜੀ ਪਰ ਬੱਚੇ ਨਹੀਂ ਪਾਉਂਦੇ ਦੂਸਰੇ ਨਹੀਂ ਮੈਂ ਉਦੋਂ ਦੀ ਗੱਲ ਕਰ ਰਿਹਾ ਹੁਣ ਹੋਰ ਹਿਸਾਬ ਹੋ ਗਿਆ ਹੁਣ ਤੇ ਇਹ ਗੱਲ ਜਨਮਨ ਆ ਕਿ ਸੌਰੀ ਤੇਰੀ ਗੱਲ ਕਰ ਕਿਤਾਬਾਂ ਦਾ ਜਿਹੜਾ ਉਹ ਵੀ ਔਰ ਇਹ ਜਿਹੜਾ ਕਿ ਤੁਸੀਂ ਦੱਸਿਆ ਬੱਚੇ ਵੱਡੇ ਯਾਨੀ ਮੇਰਾ ਬੇਟਾ ਨਾ, ਜੁੱਤੀਆਂ। ਤੇ ਮੇਰੀ ਸਾਲੀ ਦੇ ਬੱਚੇ ਨੇ ਤੇ ਉਹ ਮੇਰੇ ਵੱਡੇ ਮੁੰਡੇ ਨੇ ਵੱਡਾ ਜਿੱਦਾਂ ਹੋਏ ਨਾ ਉਹ ਉਹਦੇ ਬੱਚਿਆਂ ਨੂੰ ਗਾਂ ਉਹ ਪਾਈ ਹਾਂਜੀ ਤੇ ਅਸਲ ਦੁੱਖ ਵਾਲੀ ਗੱਲ ਇਹ ਹੁੰਦੀ ਕਿ ਜਿਹੜਾ ਉਹ ਮਿਹਣੇ ਮਾਰਦੇ ਨੇ ਬੱਚੇ ਉਹ ਵੱਡਾ ਹੁੰਦਾ ਨਾ ਉਹਨੂੰ ਪਤਾ ਹੁੰਦਾ ਤੇ ਉਹ ਮਰ ਗਿਆ ਸਮਝੋ ਵਿਚਾਰਾ ਉੱਥੇ ਉਹਨੇ 4 ਬੰਦਿਆਂ 'ਚ ਕਹਿਤਾ ਉਹ ਸੂਟ ਤੂੰ ਮੇਰਾ ਪਾਇਆ ਉਹ ਖਤਮ ਹੋ ਗਿਆ ਵਿਚਾਰਾ ਉਹਦੀ ਪਰਵਰਿਸ਼ ਉਹਨੇ ਕੀ ਬਣਨਾ ਉਹਦਾ ਕੌਨਫੀਡੈਂਸ ਸਾਡੇ ਮਾਪਿਆਂ ਨੂੰ ਇਹ ਨਹੀਂ ਸੀ ਪਤਾ ਲੱਗਦਾ ਮਿੱਠੇ ਨੇ ਵੀ ਸਾਜੀ ਆਪਣੇ ਭਤੀਜੇ ਨੂੰ ਦਿੱਤਾ ਸੂਟ ਦੇ ਉੱਤੇ ਲਿਖਿਆ ਇਹ ਮੇਰੀ ਤਰਫ ਸੇ ਹੈ ਯੂਜ਼ ਸੂਟਾਂ ਦੀ ਐਮਰੀ ਵਿਖਾਉਣ ਆਹੋ ਨੀਲੀ ਵਰਦੀ ਦਾ ਬੜਾ ਭਾਈ ਦੌਰ ਰਿਹਾ ਉਸਤਾਦ ਜੀ ਟੋਟਿਆਂ 'ਚ ਲੈ ਕੇ ਘਰਦਿਆਂ ਨੇ ਹੁਣ ਵਰਦੀ ਬਣਾਤੀ ਹੈ ਇੱਕ ਲੱਤ ਨਾ ਹੁਣ ਨੀਲੇ ਦਾ ਹੋਰ ਸ਼ੇਡ ਦੇ ਰਹੀ ਹੈ ਤੇ ਦੂਜੀ ਮੈਂ ਕਹਿੰਦਾ ਭਾਜੀ ਮੈਂ ਕਹਿੰਦਾ ਵਾ ਭਾਵੇਂ ਅੱਜ ਵੀ ਉਦਾਂ ਦੇ ਹਾਲਾਤ ਹੋਣ ਹਾਂਜੀ ਸੂਟ ਨਾ ਪਾਓਗੇ ਤਾਂ ਉਹਨੂੰ ਪੁਰਾਣਾ ਪਾਈ ਰੱਖੋ ਹਾਂਜੀ ਉੱਤੇ ਟੇਪ ਕਰ ਦਿਓ ਬੱਚੇ ਤੇ
ਹਾਂ ਉਹਨੂੰ ਲੇਡੀਜ਼ ਪਵਾ ਦਿਓ, ਲੇਕਿਨ ਉਹ ਬਾਹਰ ਕਿਸੇ ਦੀ ਇਹ ਨਾ ਗੱਲ ਸੁਣੇ ਕਿ ਤੂੰ ਮੇਰਾ ਸੂਟ ਉਸਤਾਦ ਜੀ ਹੁਣ ਤੁਹਾਡਾ ਬੱਚੇ ਦਾ ਸੂਟ ਨਹੀਂ ਵਿੱਚੋਂ ਨਿਕਲਦਾ, 4 ਮੀਟਰ ਪੂਰਾ ਦਿੰਦੇ ਆ। ਘਰ ਆ ਕੇ ਤੁਸੀਂ ਧੋਣਾ ਛਲੇ ਅੱਗੇ ਪੀਤੇ ਦਿੰਦੇ ਸੀ, ਅੱਗੇ 7 ਮੀਟਰ ਹੀ ਚੱਲਦਾ ਸੀ ਬੜੀ ਦੇਰ ਦਾ। ਅੱਗੇ ਤੁਸੀਂ ਘਰ ਧੋ ਕੇ ਛਲੇ ਕਰਦੇ ਕੱਪੜਾ ਖੋਲਦਾ ਸੀ, ਹੁਣ ਕੱਪੜਾ ਨੀਚੇ ਦੇ ਹੁੰਦਾ ਵਾ। ਓਏ ਅੱਗੇ ਵੀ ਘਰ ਸ਼ਲਿੰਗ ਕਰਨ ਕੁਝ ਖੋਲਦਾ ਨਹੀਂ ਸੀ, ਸ਼ਲਿੰਗ ਹੀ ਹੁੰਦਾ ਸੀ, ਉਹ ਵੀ ਕਾਟਨ ਦਾ ਹੁੰਦਾ। ਇਹ ਸੋਲਰ ਦਾ ਸਾਰਾ ਬੇੜਾ ਹਾਂਜੀ ਇਹ ਪਤਾ ਨਹੀਂ ਕਿਹੜਾ ਕੱਪੜਾ ਲਿਆ ਇਹਨੇ ਛਲੰਗੀ ਤੋਂ ਇੰਨਾ ਕੁ ਰਹਿ ਗਿਆ ਰੁਮਾਲ ਬਾਅਦ ਚ ਮੱਥੇ ਤੇ ਰੱਖ ਪਿਆ। ਹੁਣ ਤੁਹਾਨੂੰ ਪਤਾ ਹੈ ਕੱਪੜਾ ਕਿਉਂ ਛਲਿੰਗ ਹੋਣ ਡਿਆ, ਸੋਲਰ ਦਾ ਸਿਸਟਮ। ਹਾਂਜੀ ਹਾਂਜੀ ਸੋਲਰ ਖਿੱਚਣ ਦਿਆ ਸਾਰਾ ਕੁਝ। ਸੋਲਰ ਦੀਆਂ ਸ਼ਕਤੀਆਂ ਫ੍ਰੀ। ਮਿੱਠਾ ਸਾਹਿਬ ਦੀ ਜਨਾਬ ਜੀ ਇੱਕ ਪੇਸ਼ੈਂਟ ਹੋਈ ਆ ਕਿ 2030 ਚ ਆਲਮੀ ਜੰਗ ਲੱਗ ਜਾਣੀ ਹੈ। ਹੋ ਸਕਦਾ ਮੇਰੀ ਸੁਣੋ ਗੱਲ, ਇੱਕ ਥਿੰਕ ਸੈਂਸ ਹੀ ਹੈ ਨਾ, ਨਹੀਂ ਇਹ ਇੱਕ ਮਨਹੂਸੀਅਤ ਹੈ, ਇਹ ਤੇ ਕੋਈ ਸ਼ੱਕ ਨਹੀਂ। ਮਨਹੂਸੀਅਤ ਨਹੀਂ। ਤੁਸੀਂ ਨੇ ਅਖਬਾਰ ਨਹੀਂ ਪੜ੍ਹਦੇ, ਤੁਸੀਂ ਮੋਬਾਈਲਾਂ ਤੇ ਫੇਸਬੁੱਕ ਦੇ ਵਿੱਚੋਂ ਲੂਰੀਆਂ ਲਾਈਕ ਕਰਨੀਆਂ ਛੱਡੋ। ਹਾਂਜੀ ਨਹੀਂ ਆਹੋ ਇਹ ਕੀ ਹੈ ਸਿਮਸਨ ਆ ਗਏ ਜਿਹਦੇ ਚ। ਘਟਿਆ ਬੰਦਾ ਮਿੱਠੇ ਤੇਰੇ ਇਸ ਗੱਲ 'ਚ ਇਹ ਤੇਰਾ ਬਣਦਾ ਵਾਲਾ ਮੇਰੇ ਕੋ ਕਸਮ ਲਾ ਲਓ, ਮੇਰੇ ਜ਼ਿਹਨ 'ਚ ਵੀ ਨਹੀਂ ਆਇਆ ਮੈਂ ਕੋਈ ਘਟੀਆ ਪਰ ਹਰਕਤ ਕਰਦਾ। ਹਾਂਜੀ। ਇੱਕ ਬੰਦੇ ਦਾ ਫੇਸਬੁੱਕ ਨਹੀਂ ਨਾ ਤੂੰ ਕਿਸੇ ਤੇ ਇਲਜ਼ਾਮ ਨਹੀਂ ਨਾ ਲਾ ਅੱਛਾ ਸਕਦਾ ਲੂਰੀਆਂ ਲਾਈਕ ਕਰਨੀਆਂ ਛੱਡੋ। ਹਾਂ ਹਾਂਜੀ ਦੁਨੀਆ ਪੜੋ ਹੁਣ ਕਿੜਿਆ ਵਾ, ਹਾਂ ਗੱਲਾਂ ਜਣਗੇ ਕਿੱਧਰ ਗਈਆਂ ਵਾ। ਹਾਂਜੀ ਰਾਤ ਕਿਹਨੂੰ ਗੱਲਾਂ ਕਰੀ ਜਾਂਦਾ ਵਾ, ਤੌਰਾਨ ਕਿੰਨਾ ਪੈ ਗਿਆ, ਕੁਤਰ ਕਿੰਨਾ ਪੈ ਗਿਆ, ਨੌਲੇ ਹੋਰ ਹੋ ਗਏ ਆ। ਅਮਰੀਕਾ ਹੁਣੀ ਚੜਾਈ ਕਰਕੇ 145% ਟੈਰਿਫ ਲਾਤਾ। 145 ਮਹੱਲੇ ਦੀਆਂ ਬੁੱਢੀਆਂ ਸਿਆਣੀਆਂ ਬੜੇ ਹਿਸਾਬ ਦੇ ਨਾਲ ਮਹੱਲੇ ਦੇ ਮੁੰਡਿਆਂ ਕੋਲੋਂ ਕੰਮ ਲੈਂਦੀਆਂ ਨੇ। ਨੀਲੀ ਕਹਿਣ ਬਾਹਰ ਰੱਖੀ, ਬਾਹਰ ਖੋਲਿਆ ਵੇ ਵੀਰਾ ਅੱਗੇ ਅੰਦਰ ਇੱਥੇ ਅੰਦਰ ਕਰ। ਏਦਾਂ ਹੀ ਪਹਿਲੇ ਉੱਥੋਂ ਚੁੱਕ ਕੇ ਲਿਆਉਣੀ, ਵੇ ਵੀਰਾ ਜ਼ਰਾ ਉੱਥੇ ਘਰ ਦੇ ਅੱਗੇ ਕਰ ਜੀ। 4 ਮੁੰਡਿਆਂ ਕੋਲੋਂ ਇੰਜ ਕਰਕੇ ਕੱਲੀ ਨੇ ਜਾ ਕੇ ਕੈਨ ਭਰਵਾ ਲਿਆਉਣੀ। ਪਹਿਲੇ ਇਹ ਕਹਿਣਾ ਦੇਖੀ ਤੇਰਾ ਚਾਚਾ ਤਾਂ ਨਹੀਂ ਆਉਂਦਾ, ਚੌਲ ਤਾਂ ਗਿਆ ਸੀ, ਨਹੀਂ ਉਹ ਨਹੀਂ ਆਉਣਾ, ਚੱਲ ਫੇ ਪੁੱਤ ਤੂੰ ਦੁੱਧ ਫੜ ਲਿਆ ਤੂੰ। ਮੈਂ ਕਿਹੜਾ ਕਰਾਉਂਦੀ ਤੁਸੀਂ। ਅੱਛਾ ਅਕਸਰ ਮਹੱਲੇ 'ਚ ਤਵੀ ਹੁੰਦੀ ਸੀ ਇੱਕ, ਹਾਂ ਸਾਰੀਆਂ ਤੇ ਮਹੱਲੇ ਦੀਆਂ ਸਾਰੀਆਂ ਬੀਬੀਆਂ ਨੇ ਉੱਥੇ ਆ ਕੇ ਰੋਟੀਆਂ ਪਕਾਉਣੀਆਂ। ਹਾਏ ਹਾਏ ਉਹ ਗੱਲਾਂ ਖੋਰੀ ਹੁੰਦੀ ਸੀ। ਤੂੰ ਬਹੁਤ ਪੁਰਾਣੀ ਗੱਲ ਕਰ ਰਿਹਾ, ਮੈਂ ਤੇ ਆਪਣੀ ਜਵਾਨੀ ਦੀ ਕੱਲ ਹਾਂ ਹੁਣ ਮੈਂ ਤਾਂ ਨਹੀਂ ਦੇਖਿਆ, ਸਾਡੇ ਰਜ਼ਾਬਾਦ ਚ ਤੇ ਨਹੀਂ ਸੀ ਤਵੀ। ਉਹ ਤੁਹਾਡਾ ਰਜ਼ਾਬਾਦ ਹੀ ਹੁਣ ਦੁਨੀਆ ਤੇ ਹੁਣ ਜੇ ਉੱਤਰੇ ਆ। ਤਵੀ ਤਾਂ ਨਹੀਂ ਸੀ ਹੈਗੀ ਤਵੀ ਹੁੰਦੀ ਸੀ ਉਸਤਾਦ। ਤੁਹਾਡਾ ਕਿਤੇ ਰਜ਼ਾਬਾਦ ਪਿੰਡ ਪੁੰਡ ਚ ਤੁਹਾਡੇ ਹੁੰਦੀ ਸੀ। ਨਹੀਂ ਸਾਡੇ ਘਰ ਆਪਣੇ ਤਵੀ ਲੱਗੀ ਹੁੰਦੀ, ਸਾਡਾ ਹੁੰਦਾ ਸੀ ਖੁੱਲਾ 10-15 ਮਰਲੇ ਦਾ ਖੁੱਲਾ ਮੈਦਾਨ ਉਹ ਸਾਡਾ। ਤੁਸੀਂ ਬਹੁਤ ਪੁਰਾਣੇ ਆ। ਇਹ ਟੈਪ ਸੀ ਤਵੀ, ਆਹੋ, ਇਹ ਗੋਲ ਤਵੀ। ਤਵੀ। ਇਹ ਇੱਕ ਔਰਤ ਨੇ ਬੈਠੀ ਨੇ, ਐ ਬੈਠੀ ਨੇ, ਐ ਘਾ ਕੇ ਕਰੀ ਨੇ ਆਗ। ਉਹ ਖੋਰੀ ਕਹਿੰਦੇ ਜੀ, ਵੀ ਆ। ਆਪਣੀ ਆਪਣੀਆਂ ਰੋਟੀਆਂ ਤਵੀ ਪਕਾਉਂਦੇ ਹਾਂਜੀ ਤਵੀ ਨਾਲ ਗੱਲਾਂ ਬਾਤਾਂ ਕਰੀਏ। ਤਵੀ ਤੇ ਪੱਕੀ ਹੋਈ ਰੋਟੀ ਅੱਜ ਵੀ ਤੁਸੀਂ ਖਾਓ ਨਾ, ਸੁਭਾਨ ਉਹ ਅੱਲਾਹ। ਪੁੱਠੀ ਕੋਬਾ ਨਹੀਂ ਤੇ ਹਾਂ ਉਹਨੂੰ ਫੁਲਕਾ ਕਹਿੰਦੇ ਸਾਡੀ ਫੁਲਕਾ। ਇੱਕ ਔਰਤ ਨੇ ਉਹ ਆਗ ਫੁਲਕਾ ਉਹਨੂੰ ਨਹੀਂ ਕਹਿੰਦੇ, ਫੁਲਕਾ ਉਹ ਜਿਹੜਾ ਫੁੱਲ ਜਾਂਦਾ ਉਹਨੂੰ ਕਹਿੰਦੇ ਆ। ਹਾਂਜੀ ਉਹਨੂੰ ਫੁਲਕਾ ਵੀ ਕਹਿੰਦੇ। ਨਹੀਂ ਉਹ ਤਵੀ ਵਾਲੀ ਪੁੱਠੀ ਵਾਲੀ ਤੇ ਫੁੱਲਦੀ ਨਹੀਂ ਰੋਟੀ। ਉਹ ਯਾਰ ਉਹ ਤੇ ਇਸ ਕਦਮ ਸੌਫਟ ਰੋਟੀ ਨਰਮ ਮਜ਼ੇਦਾਰ ਉਹ ਬਣਦੀ ਫੁੱਲਦੀ ਇਸ ਤਰ੍ਹਾਂ ਉਸਤਾਦ ਜੀ, ਉਹਨੂੰ ਫਿਰ ਸੇਕੇ ਤੇ ਪਾ ਕੇ ਇੰਜ ਸੇਕਾ ਲਾ ਹਾਂਜੀ ਹਾਂਜੀ ਉੱਥੇ ਨਾ ਗੱਲਾਂ ਬੜੀਆਂ ਅਜੀਬ ਕਰਦੀਆਂ ਹੁੰਦੀਆਂ ਸੀ। ਇੱਕ ਬਾਜੀ ਨੇ ਵਿਚਾਰੀ ਨੇ ਇੰਜ ਕਰਕੇ ਖੋਰੀ ਆਗ ਉਹ ਇੰਜ ਧੱਕਣੇ, ਬਾਕੀ 2-3 ਨਾਲ ਪੇੜੇ ਕਰਨ ਨਾਲ ਗੱਲਾਂ ਕਰ ਤੋ ਆ ਕਰੋ ਨੀ ਭੈਣ ਰੋਜੇ ਨੱਤੀ ਹੋ ਜਾਣਾ, ਮੇਰੇ ਤਾਂ ਕੱਪ ਘਸ ਗਿਆ ਰੋਟੀਆਂ ਪਕਾਓ। ਉਹ ਗੋਟੇ ਰੋੜ ਕੇ ਉਹ ਦੋ ਕਰਦੀ ਹੁੰਦੀ ਸੀ। ਅੱਛਾ ਇਹਦੀ ਹਰ ਬੁੱਢੀ ਦਾ ਇੱਕੋ ਹੀ ਡਿਜ਼ਾਈਨ ਆ ਮੂਡ। ਇਹਦਾ ਸਾਰਾ design। ਉਹ ਵੀ ਬੜੀਆਂ ਗੱਲਾਂ ਅੱਛਾ ਦੁਆ ਕਰਨੀ ਭੈਣ ਤੂੰ ਜੇ ਨੱਤੀ ਹੋ ਜਾਣ, ਮੇਰੇ ਤੇ ਕੱਪ ਘਸ ਗਏ ਰੋਟੀਆਂ ਪਕਾ ਕੇ, ਵੀ ਜਿੱਥੇ ਤੂੰ ਨੱਤੀਆਂ ਦੇ ਪਕਾਏ ਕਦੀ ਹੋਰ ਪਕਾ ਲਾ। ਸਾਜੂ ਤਾਂ ਜੀ ਬਹੁਤ ਹੁੰਦੇ ਸੀਗੇ। ਬਹੁਤ 21 11 ਤਾਂ ਬੱਚੇ ਹੁੰਦੇ ਸੀਗੇ। ਹਾਂ ਇੰਜ ਕਰਕੇ ਤਾਏ ਨੇ ਘਰ ਬਣਾਤਾ ਆ, ਕੱਲਾ ਹੀ ਆ ਕਹਿੰਦਾ 11 ਪਿੱਛੇ ਆ ਵੀ ਆਉਂਦਾ ਅੱਲਾਹ ਨੂੰ ਹੀ ਮਾਰਦੀ। ਉਹਨਾਂ ਨੇ ਚਾਹੀ ਜਾਣਾ ਅੱਜ ਕਰਕੇ। ਵੇਖੀ ਜਾਣਾ ਉਹਨਾਂ ਨੇ। ਦਰਦੀ ਨੂੰ ਜਾ ਕੇ ਸੱਜ ਗਈ ਜਾਵੇ, ਦਰਦੀ ਨੂੰ ਹੁਣੇ ਸੂਟ ਸੀ ਤੇ ਹੁਣੇ ਉਹਨੇ ਆਪਣਾ ਲਾ ਕੇ ਬੜਾ ਅੱਛਾ ਤੁਸੀਂ ਕਿਸੇ ਦੇ ਰਿਸ਼ਤੇਦਾਰਾਂ ਦੇ ਘਰ ਜਾਣਾ ਨਾ ਛੁੱਟੀਆਂ 'ਚ, ਤੇ ਉਹਨਾਂ ਦੇ ਘਰ ਤੁਸੀਂ 15 ਦਿਨ ਰਹਿ ਗਏ ਨਾ, ਤੇ ਉਸ ਤੋਂ ਬਾਅਦ ਜਦੋਂ ਉੱਥੋਂ ਤੁਸੀਂ ਆਉਣਾ ਨਾ, ਤੇ 2 ਕੰਮ ਹੁੰਦੇ ਸੀ, ਜਾਂ ਉਹਨਾਂ ਨੂੰ ਸਕੂਨ ਹੋ ਜਾਂਦਾ ਸੀ ਜਾਂ ਉਦਾਸ ਹੋ ਜਾਂਦੇ ਸੀ। ਏਦਾਂ ਹੀ ਆ। ਜ਼ਿਆਦਾ ਲੇਕਿਨ ਸਾਜੀ ਤੁਹਾਡੇ ਬੱਚਿਆਂ ਦੇ ਬਿਹੇਵੀਅਰ ਤੇ ਡਿਪੈਂਡ ਕਰਦਾ ਸੀ ਵੀ ਕੀ ਕਰਨਾ। ਜਿਹੜੇ ਕਜ਼ਨ ਹੁੰਦੇ ਸੀ ਨਾ ਆਪਸ ਉਹ ਉਦਾਸ ਹੁੰਦੇ ਸੀ, ਹਾਂ, ਉਹ ਰੋਣ ਲੱਗ ਪੈਣਾ। ਹਾਂ ਆਉਣ ਲੱਗੇ ਸੜਕ ਤਿੱਕਰ ਛੱਡ ਕੇ ਹਾਂ ਆਉਣਾ। ਓਏ ਵੱਟ ਕੇ ਨਹੀਂ ਹੁੰਦੇ ਦਾ। ਆਗਾ ਤਾਲੇ ਸਾਹਿਬ ਨੇ ਫਰਮਾਇਆ ਕਿ ਨਾਨੀ ਦਾ ਘਰ ਜਦੋਂ ਮਾਮੂ ਦਾ ਘਰ ਬਣ ਜਾਏ ਫਿਰ ਚੱਸ ਨਹੀਂ ਆਉਂਦੀ। ਵੱਡੀ ਇਹ ਕਿਦਾਂ ਨਾਨੀ ਦਾ ਘਰ ਜਦੋਂ ਮਾਮੂ ਦਾ ਘਰ ਬਣ ਜਾਏ ਨਾ, ਉਦੋਂ ਗੇਮ ਹੋਰ ਹੋ ਜਾਂਦੀ। ਅੱਛਾ ਯਾਰ ਜਦੋਂ ਮਾਮੀ ਆ ਜਾਂਦੀ ਆ, ਇਹ ਗੱਲਾਂ ਹੋਰ ਆ, ਚੱਥਾ ਹੀ ਨਹੀਂ ਹਦਾਇਤ ਵਾਲਾ। ਹਾਂਜੀ ਇੰਜ ਕਰਕੇ ਨਵੀਂ ਖਰਾਬ ਇੰਜ ਕਰਕੇ ਵਰੀ ਵਾਲਾ ਟਰੰਕ ਖੋਲਿਆ ਤੇ ਬਿੱਲੀ ਨਿਕਲੀ। ਵਰੀ ਵਾਲਾ ਫਿਰ ਵੀ ਉਸਤਾਦ ਜੀ 9000 ਦਾ ਸੂਟ ਮਿੱਠਾ, ਅੱਲਾ ਮਾਫੀ ਦੇ, ਕਦੀ ਜ਼ਿੰਦਗੀ ਅਲਹਮਦੁਲਿਲਾ ਯਾਰ ਮਿੱਠਾ ਕੰਜੂਸੀ ਇਹ ਆਜ਼ਮ ਹੋਇਆ। ਇਹ ਸਹੀ ਗੱਲ। ਉਸਤਾਦ ਸੀਰੀਅਸਲੀ ਮੈਂ ਇਸ ਚੀਜ਼ ਦਾ ਮੈਨੂੰ ਪਤਾ ਯਾਰ, ਮਿੱਠੇ ਟੱਕ ਬਿਸਕੁਟ ਲੈ ਦਿੱਤਾ ਕੱਲ। ਹਾਂ ਤੈਨੂੰ ਮੈਨੂੰ ਦੁਪਹਿਰੇ ਭੁੱਖ ਲੱਗੀ, ਉਹਨੇ ਕਿਹਾ ਕਾਲੂ ਭੁੱਖਾ ਨਹੀਂ ਮਰਨ ਦਿੰਦਾ ਤੈਨੂੰ, ਮੈਂ ਇਹਨੂੰ ਚਾਹ ਚਾਹ- ਪੇ ਖੜੇ ਦਿੱਤੇ। ਕਾਲੂ ਤੂੰ ਮਤਲਬ ਨਾਈ ਕਿਉਂ ਕਹਿਣਾ ਆਪਣੇ ਆਪ ਨੂੰ? ਕਾਲੂ ਨਾਈ ਮਸ਼ਹੂਰ ਕਿਉਂ? ਨਾਈ ਦਾ ਕੀ ਕਨਸੈਪਟ ਆ ਤੁਹਾਡਾ? ਨਹੀਂ ਉਹ ਤੇ ਅੱਗੇ ਵੀ ਤੂੰ ਦੱਸਿਆ, ਲੇਕਿਨ ਨਾਈ ਦੀ ਕਦੀ ਫਿਜ਼ੀਕਲੀ ਵੀ ਤੁਸੀਂ ਕੋਈ ਕੰਮ ਸ਼ਮ ਕੀਤਾ? ਨਹੀਂ ਫਿਜ਼ੀਕਲੀ ਫਿਰ ਨਾਈ ਕਿਉਂ? ਸਾਰੇ ਰਿਸ਼ਤੇਦਾਰ ਕਰਦੇ ਨਾ ਕੰਮ ਇਹ। ਫੁੱਫੋ ਦਾ ਬੇਟਾ ਕਰਦਾ, ਮਾਮੇ ਦਾ ਬੇਟਾ ਕਰਦਾ। ਇਹ ਜ਼ਾਤ ਤੁਹਾਡੀ ਕੀ ਹੈ? ਖੋਖਰ।
ਇਹ ਖੋਖਰ ਆ ਯਾਰ ਇਹ ਭੂੰਡਾ ਦਾ ਖੋਖਰ ਹੀ ਯਾਰ ਵਾਲੀ ਇਹ ਹਕੀਕਤ ਆ ਯਾਰ ਖੋਖਰਾਂ ਦਾ ਇੱਕ ਬੜਾ ਨਿਜ਼ਾਮ ਆ ਉਹ ਫਈ ਜੀ ਸਾਡਾ ਵੀ ਨਿਜ਼ਾਮ ਹੈਗਾ ਯਾਰ ਨਿਜ਼ਾਮ ਖੋਖਰ ਬੜੇ ਵੱਡੇ ਲੋਕ ਹੁੰਦੇ ਕਾਲੂ ਜੀ ਨਾ ਕਰ ਪੁੱਤਰੀ ਨਾ ਮੈਂ ਖੋਖਰਾਂ ਦੇ ਬੱਚੇ ਦੇਖੇ ਆ ਤਰੀਜ਼ਾ ਵਾਲਾ ਸੂਟ ਆ ਕਾਟਨਾ ਹਾਂ, ਚੌੜਾ ਪੂਰੇ ਭਾਈ। ਤੂੰ ਰਾਤ ਨੂੰ ਬਰਗਰ ਲੈਣ ਜਾਣਾ ਹੋਵੇ ਤੇ ਭਰਜਾਈ ਨੂੰ ਕਹਾਂ ਮੈਨੂੰ ਉੱਥੇ ਤੱਕ ਆ ਮੈਂ ਨਾਲ ਆ ਓਹੋ ਤੇਰੇ ਨਿਆਣੇ ਪੈਂਪਰਾਂ ਵੀ ਲੀਡੇ ਤੇ ਦੱਸ ਤੂੰ ਇੱਥੇ ਹੀ ਆ ਤੂੰ ਇੱਥੇ ਗਈ ਆ ਕੁਛ ਵੀ ਨਹੀਂ ਫਰਕ ਅੱਛਾ ਹੁਣੇ ਉਦੋਂ ਉਹਦਾ ਉਹਦੇ ਨਾਲ ਲੱਗਾ ਸੀ ਹੈਂ? ਇੱਕ ਸਕਿੰਟ ਨਹੀਂ ਹੋਇਆ ਵੇਲਾ ਕੈਸਾ ਸੀ ਯਾਰ ਇਹ ਗੱਲਾਂ ਨਹੀਂ ਹੱਥ ਤੇ ਖਲੋਣਾ ਪੈਂਦਾ ਬਸ ਤਾਜੀ ਤੋਂ ਸਾਡੇ ਤੋਂ ਉਂਗਲ ਉੱਠਣੀ ਆ ਅਸੀਂ ਹੱਥ ਖਾਵਾਂਗੇ ਪੂਰਾ ਤੂੰ ਕਾਲੂ ਦੱਸ ਕੇ ਮੈਂ ਖੋਖਰ ਆ ਹਾਂ ਅੱਛਾ ਜੇ ਤੂੰ ਖੋਖਰ ਆ ਤੇ ਫਿਰ ਨਾਈ ਕਿਉਂ ਕਹਿੰਦਾ ਤੂੰ ਆਪਣੇ ਆਪ ਨੂੰ ਤਾਜੀ ਉਹ ਪਿੰਡ ਦੇ ਵਿੱਚ ਖਲਸ ਟੈਪ ਪੈ ਗਿਆ ਵਾ ਕਿ ਇਹ ਨਾਈ ਆ ਨਾਈਆਂ ਦਾ ਮੁੰਡੇ ਆ ਇਹ ਹੈ ਨਾਈ ਨੇ ਸਾਜੀ ਤੇ ਕੋਦਾ ਖੋਖਰ ਖਵਾਉਂਦੇ ਖੋਖਰਾਂ ਦਾ ਕੰਮ ਕਰਦੇ ਪਾਗਾ ਜੀ ਖੋਖਰਾਂ ਯਾਰ ਨਹੀਂ ਪਹਿਲੇ ਤੂੰ ਕੁਝ ਹੋਰ ਦੱਸਿਆ ਸੀ ਇੱਕ ਦਿਨ ਨਹੀਂ ਖੋਖਰੀ ਸੱਦੀ ਦੱਸਿਆ ਸੀਗਾ ਪਿਛਲੇ ਟੀ ਟਾਈਮ ਖੁੱਲ ਕੇ ਦੇਖ ਲਓ ਫੋਨ ਇਹ ਉਹ ਪਤਾ ਉਸਤਾਦ ਜੀ ਅਸੀਂ ਸ਼ੋਅ ਕਰਨ ਗਏ ਉਹ ਸ਼ੇਰ ਵਾਲਾ ਹਾਂਜੀ 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 ਉਹ ਜਾਨੀ ਕੀ ਚਾਹ ਜੀ ਜੀ ਭਾਜੀ ਮੈਂ ਤੇ ਹੈਰਾਨ ਹੋ ਗਿਆ ਕਾਲੂ ਸਾਹਿਬ ਉਹਦੇ ਪਿੰਜਰੇ ਦੇ ਅੰਦਰ ਜਾ ਕੇ ਖਲੋ ਗਏ ਨੇ ਹਾਂਜੀ। ਸ਼ੇਰ ਦੇ ਨਹੀਂ ਯਾਰ ਅੱਲਾ ਦੀ ਕਸਮ ਹੈ ਤੇ ਸ਼ੇਰ ਨੇ ਕਾਲੂ ਦੇ ਉੱਤੇ ਇੰਜ ਕਰਕੇ ਚੜ ਕੇ ਫੜ ਲਿਆ ਕਾਲੂ ਨੂੰ ਹਾਂਜੀ। ਤੇ ਉਹ ਬੰਦੇ ਨੇ ਆ ਕੇ ਪਰੇ ਕੀਤਾ ਸੱਚੀ ਮੁੱਚੀ ਉਹ ਇਹਦੀ ਟੂਸ ਦੇ ਨਾਲ ਸ਼ੇਰ ਹੁਣ ਤੱਕ ਹੋਸ਼ ਨਹੀਂ ਆਉਂਦੇ ਨਹੀਂ ਐਵੇਂ ਨਾ ਮਿੱਠੇ ਗੱਲ ਕਰ ਜਿਹੜੀ ਉਹਦੀ ਕ੍ਰੈਡਿਟ ਜਾਂਦਾ ਉਹ ਦਿਓ ਨਹੀਂ ਉਹਨੂੰ ਬੰਦੇ ਇਹ ਸ਼ੇਰ ਨੂੰ ਕ੍ਰੈਡਿਟ ਜਾਂਦਾ ਭੀੜ ਖੜਾਇਆ ਹੋਇਆ ਸੀਗਾ ਫੇਰ ਇੱਕ ਨਿਜ਼ਾਮ ਇੱਕ ਆ ਮਿੰਟ ਜਾ ਸੱਚੀ ਨਿਜ਼ਾਮ ਹੀ ਆ ਤੂੰ ਹਿਸਾਬ ਲਾ ਲਾ ਵੀ ਅਸੀਂ ਇੰਜ ਕੁਰਸੀਆਂ ਤੇ ਬੈਠੇ ਤੇ ਇਹ ਕਰੈਕਟਰ ਥੋੜਾ ਫਟ ਕੇ ਬੈਠਾ ਬਾਹਰ ਯਾਨੀ ਇੱਕ ਝੁਰਮਟ ਬਣਿਆ ਗਰਾਊਂਡ 'ਚ ਯਾਨੀ ਇਹ ਸਾਰੇ ਗੁੱਥਾ ਹੋ ਕੇ ਬੈਠੇ ਨੇ ਹਾਂਜੀ। ਇਹ ਥੋੜਾ ਹਟ ਕੇ ਕੱਲਾ ਪੀਸ ਨਹੀਂ ਜਿਵੇਂ ਲੈਦਾ ਪਿਆ ਹੁੰਦਾ ਇਹ ਉਂਝ ਬੈਠਾ ਆ ਜਿਹੜਾ ਉਹ ਬੰਦਾ ਗਿਆ ਸਾਹਮਣੇ ਪਿੰਜਰੇ ਸੀ ਸ਼ੇਰਾਂ ਦੇ ਤੇ ਬਾਹਰ ਗਰਾਊਂਡ ਸੀ ਉਹ ਬੰਦਾ ਗਿਆ ਤੇ ਉਹਨੇ ਦਰਵਾਜ਼ਾ ਖੋਲ ਕੇ ਤੇ ਆ ਗਿਆ ਫੇਰ ਛੱਡ ਤੇ ਉੱਤੇ ਖੈਰ ਤੇ ਜਾਣਾ ਤੇ ਇੱਕ ਆਇਆ ਬਾਹਰ ਤੇ ਦੂਜਾ ਆਇਆ ਤਾਂ ਕੁਝ ਨਹੀਂ ਕਹਿੰਦਾ ਤੇ ਸਾਡੇ ਫਿਰਦੇ ਆ ਤੇ ਮੈਂ ਇੰਜ ਕਰਕੇ ਦੇਖਿਆ ਵੀ ਦਾਰਸ਼ ਕਿੱਥੇ ਆ ਤੇ ਵਿੱਚ ਜਗ੍ਹਾ ਜੋ ਹੈ ਕੋਈ ਨਹੀਂ ਹੈਗੀ ਯਾਨੀ ਕੋਈ ਕੁਰਸੀ ਦੀ ਜਗ੍ਹਾ ਨਹੀਂ ਤੇ ਦਾਨਿਸ਼ ਸਾਹਿਬ ਜਿਹੜਾ ਉਸ ਪੂਰੇ ਜੱਥੇ ਦਾ ਸੈਂਟਰ ਬਣਦਾ ਸੀ ਨਾ ਉੱਥੇ ਲੰਮੇ ਪੈ ਗਿਆ ਔਰ ਇੰਜ ਇਹਨੂੰ ਕਿਤੇ ਪਹਿਲੇ ਹੀ ਉਹਨੂੰ ਗੰਦ ਇਹਨੇ ਸੁੰਗਲੀ ਦੀ ਗੰਦ ਦੀ ਓਏ ਹੋਏ ਤੇ ਉਸਤਾਦ ਜੀ ਪੱਥਰ ਹੋਏ ਪਏ ਨੇ ਸਾਰੇ ਤੇ ਅਸੀਂ ਹੁਣ ਗੈਸਟ ਗਏ ਆ ਤੇ ਮਿੱਠਾ ਸਾਹਿਬ ਵੀ ਮਿੱਟੀ ਹੋਏ ਨੇ ਨਹੀਂ ਭਲਾ ਕੀ ਕਹਿੰਦੇ ਉਸਤਾਦ ਜੀ ਖਾਣਾ ਖਾ ਕੇ ਜਾਣਾ ਖਾਣੇ ਦੇ ਟੇਬਲ ਲਵਾ ਕੇ ਪੂਰਾ ਸ਼ੇਰ ਖੋਲਤੇ ਆਹ ਲੱਕੜ ਲਾ ਕੇ ਲੱਗੇ ਤੇ ਸ਼ੇਰ ਖੋਲਤੇ ਨੇ ਲੈ ਮੈਂ ਕਿਹਾ ਦੇਖ ਯਾਰ ਕਿਸ ਫਰੀਦ ਕੁੱਤਾ ਯਾਰ ਉਹਦਾ ਕੁੱਤਾ ਸ਼ੇਰ ਨੂੰ ਮੇਨਾ ਉੱਚਾ ਉਹ ਕਿਹੜਾ ਕੁੱਤਾ ਉਹਨੇ ਸ਼ੇਰ ਅੱਗੇ ਲਾਇਆ ਹੋਇਆ ਬਹੁ ਕਰਨ ਡਿਆ ਮੈਂ ਕਿਹਾ ਲਾਓ ਜੀ ਆਹੋ ਸਹੀ ਗੱਲ ਉਹ ਜਦੋਂ ਉਹਨੂੰ ਕੋਈ ਭਾਰ ਨਹੀਂ ਸੀ ਸ਼ੇਰਾਂ ਉਹ ਦਾ ਤਾਂ ਖੇਡ ਰਹੇ ਸੀ ਸ਼ੇਰ ਆਹੋ ਨਾਲ ਉਤੋਂ ਅਸੀਂ ਗਏ ਉਹ ਏਡੀ ਦੂਰ ਕਿਤੇ ਵਾਪਡਾ ਸਿਟੀ ਤੋਂ ਵੀ ਅੱਗੇ ਪਤਾ ਨਹੀਂ ਕਿੱਧਰ ਸੀ ਸ਼ੇਰ ਵੇਖ ਕੇ ਨਾ ਸਾਜੀ ਦੇ ਲੰਮੇ ਪੈ ਗਿਆ ਵੀ ਸ਼ੇਰ ਸੁੱਤੇ ਪਏ ਮਰੇ ਬੰਦੇ ਨੂੰ ਨਹੀਂ ਖਾਂਦਾ ਸ਼ੇਰ ਦੇ ਨਾਲ ਕੇ ਅੱਜ ਲੱਤ ਤੱਕ ਕੇ ਉੱਤੇ ਮਿੱਠਾ ਉਹਦੇ ਸਾਹਮਣੇ ਬਲਬਾਲ ਡਾਂਸ ਕਰ ਇਹਨੇ ਉਹਨਾਂ ਦਾ ਬੱਚਾ ਚੁੱਕਿਆ ਕਰਕੇ ਤੇ ਪਿੰਜਰੇ ਦੇ ਸ਼ੇਰ ਨੇ ਕਿਹਾ ਤੇ ਉਧਰੋਂ ਪਿੰਜਰੇ ਸ਼ੇਰ ਨੇ ਕਿਤੋਂ ਥੱਲੇ ਇੰਜ ਕੀਤਾ ਤੇ ਉੱਥੋਂ ਹੀ ਇੰਜ ਛੱਡ ਤੇ ਉੱਤੋਂ ਡਿੱਗਾ ਥੱਲੇ ਯਾਰ ਸ਼ੋਰ ਨੇ ਸ਼ੇਰ ਨੂੰ ਇਸ ਗੱਲ ਤੇ ਚਪੇੜਾ ਮਾਰੀਆਂ ਵੀ ਠੀਕ ਆ ਤੂੰ ਡਰ ਗਿਆ ਤੇ ਬੱਚਾ ਤੇ ਨਾ ਜਿਹੜਾ ਸ਼ੇਰ ਇਹਨੂੰ ਐਂ ਕਰਕੇ ਉਹ ਸ਼ੇਰ ਤਾਂ ਬਿਲਕੁਲ ਹੈ ਨਹੀਂ ਸੀ ਵੀੜੀ ਹੈ ਸੀ ਆਇਆ ਕਿਹੜਾ ਤੇ ਆਪ ਕੁਛ ਕੀ ਕਰ ਰਿਹਾ ਪੰਜੇ ਹੈਂਡ ਸੀ ਮਾਰ ਕੇ ਵਾਪਸ ਚਲਾ ਗਿਆ ਸਾਜੀ ਇਹਨਾਂ ਦੇ ਕੋਲ ਲਾਇਸੈਂਸ ਨਹੀਂ ਸੁਣਦੇ ਨੇ ਇੱਥੇ ਹਾਂਜੀ। ਇਹ ਗੱਲ ਲਾਇਸੈਂਸ ਲੈਣਾ ਪੈਂਦਾ ਸਾਜੀ ਬੱਬਰ ਸ਼ੇਰ ਦੇ ਸਾਹਮਣੇ ਆਇਆ ਸਾਜੀ ਤੇ ਡਰ ਗਿਆ ਡਰ ਕੇ ਨੇ ਦੌੜ ਲਾਈ ਤੇ ਸ਼ੇਰ ਮਗਰੋਂ ਕਹਿੰਦਾ ਓਏ ਗੱਲ ਸੁਣ ਓਏ ਉਹ ਜਰਾ ਉਹ ਸਾਦਾ ਹੀ ਸੀ ਸ਼ੇਰ ਵੀ ਸ਼ੇਰ ਨੂੰ ਵੇਖ ਕੇ ਲੰਮੇ ਪਿਆ ਗਿਆ ਵੀ ਮੈਂ ਮਰਿਆ ਵਾ ਸ਼ੇਰ ਲਾਗੇ ਬੈਠਾ ਜਾਂ ਕਿਤੇ ਉੱਠਿਆ ਸ਼ੇਰ ਕੈਚਅਪ ਕਰ ਲਈ ਕਿ ਹਾਂ ਦੱਸ ਐਨ ਪਾ ਕੇ ਖਾ ਗਿਆ ਨਹੀਂ ਸ਼ੇਰ ਦੇ ਤੇ ਅੱਜ ਕਰ ਮਸਾਲਾ ਪਾ ਰਿਹਾ ਨਹੀਂ ਇਹ ਸੁੱਤਾ ਪਿਆ ਸ਼ੇਰ ਛਿੱਲਣ ਡਿਆ ਨੂੰ ਅੱਜ ਕਰਕੇ ਰੀਓ ਡਰੋ ਸ਼ੇਰ ਇਹਨੂੰ ਉਹਨਾਂ ਨੇ ਲੰਮੇ ਪਿਆ ਸ਼ੇਰ ਦੀ ਨਾਲ ਕਪੜਾ ਪਾ ਕੇ ਗੰਡੇ ਕੱਟਣ ਦੀ ਪਿਆਜ਼ ਲਸਣ ਤਿਆਰੀ ਕਰ ਰਹੀ ਕਿਹਨੂੰ ਇਹਦਾ ਸਿਸਟਮ ਕਰਨਾ ਹੋਣੇ ਸਾਜੀ ਇਹ ਪਿੰਜਰੇ ਸ਼ੇਰ ਦੇ ਚ ਵੜ ਗਿਆ ਉਤੋਂ ਸ਼ੇਰ ਵੜਿਆ ਤੇ ਉਹਨੂੰ ਵੇਖ ਕੇ ਡਰਿਆ ਤੇ ਘਬਰਾਇਆ ਤੇ ਘਟਿਆ ਨਹੀਂ ਉਹਨੂੰ ਕਹਿੰਦਾ ਇਹ ਥੋੜੀ ਜਿਹੀ ਇਹਨਾਂ ਨੇ ਲੈਵਲ ਨਹੀਂ ਇਹ ਤੋਂ ਮਿਲਣ ਕੋਲ ਸ਼ੇਰ ਵੀ ਦਾ ਬੱਚਾ ਕਹਿੰਦਾ ਮਮਾ ਕੀ ਆਪ ਕਰਨਾ ਹੈ ਕਦੀ ਸੇ ਕਾਲੂ ਚਾਲੂ ਪਾਉਣੇ ਆ ਆਲੂ ਕਾਲੇ ਆਲੂ ਕਾਲੇ ਆਲੂ ਕਾਲੂ ਬਾਹਰ ਹਾਲ ਪਤਾ ਕੀ ਗੱਲ ਹੈ ਜਾਨਵਰ ਦਾ ਨਹੀਂ ਯਾਰ ਇਹ ਨਹੀਂ ਰੱਖਣਾ ਚਾਹੀਦਾ ਮਿਠਾਈ ਮੈਂ ਗੱਲ ਸੁਣ ਇਹ ਨਾ ਉਹ ਮੈਂ ਬਹੁਤ ਸਾਰੀਆਂ ਵੀਡੀਓਜ਼ ਦੇਖਦਾ ਵਾਂ ਉਹ ਡੇਂਜਰ ਆ ਯਾਰ ਕੰਮ ਅੱਛਾ ਨਹੀਂ ਬੇਸ਼ੱਕ ਸ਼ੌਕ ਆ ਜੋ ਮਰਜ਼ੀ ਆ ਇੱਕ ਲੋਕ ਮਤਲਬ ਚਲੋ ਠੀਕ ਆ ਵੀ ਉਹ ਜਾਨਵਰ ਔਰ ਲੱਕੀ ਰਾਣੀ ਦੇ ਜਿਹੜੇ ਉਹ ਹਾਥੀ ਸਨ ਉਹਨਾਂ ਨੇ ਬੰਦੇ ਮਿਹਨਤ ਦਿੱਤੇ ਸਨ ਆਪਣੇ ਹੀ ਉਹ ਮਾਲਕ ਜਿਹੜੇ ਜਿਹਨਾਂ ਸਿਖਾਇਆ ਕਿਉਂਕਿ ਉਹ ਐਗਰੈਸਿਵ ਹੋ ਗਏ ਕੁਛ ਟਾਈਮ ਵੀ ਕੁਛ ਬਰਲੇ ਅੱਛਾ ਚੀਤਾ ਨਹੀਂ ਪਾਲਦੇ ਜਲਦੀ
ਸ਼ੇਰ ਫਿਰ ਵੀ ਕੁਝ ਥੋੜਾ ਮਨੂਸ ਹੋ ਜਾਂਦਾ ਸਮਝਦਾ, ਚੀਤਾ ਨਹੀਂ ਬਣਦਾ ਕਿਸੇ ਦਾ। ਜਿਹੜਾ ਜਾਨਵਰ ਓਪਨ 에ਅਰ ਦੇ ਵਿੱਚ ਰਹਿਣ ਸਿੱਖਿਆ ਵਾ ਉਹਨੂੰ ਤੁਸੀਂ ਕੈਦ ਕਰ ਹੀ ਨਹੀਂ ਸਕਦੇ। ਨਹੀਂ ਚੀਤਾ ਘੱਟ ਹੀ ਪਾਲਿਆ ਕਿਸੇ ਨੇ, ਚੀਤਾ ਬਹੁਤ ਘੱਟ ਹੋਏਗਾ। ਇਹਨੂੰ ਉਸਤਾਦ ਜੀ ਸ਼ੇਰ ਨੇ ਫੜ ਲਿਆ ਪਿੰਜਰੇ ਦੇ ਵਿੱਚ ਡੱਕ ਕੇ ਨਾ, ਉਹ ਇਹਨੂੰ ਖਾਂਦਾ ਨਹੀਂ ਸੀ, ਉੱਠਦਾ ਸੀ ਇੰਜ ਕਰਕੇ ਚਪੇੜ ਮਾਰ, ਉਹਨੇ ਸਿਰ ਚਪੇੜਾ ਮਾਰਨ ਲਈ ਅੱਛਾ, ਉਹਨੂੰ ਬੋਲਣਾ ਜਿਆਦਾ ਭੁੱਖ ਲੱਗਦੀ ਸੀ ਉਹਨਾਂ ਇਹਨੂੰ ਕੁੱਟਦਾ ਸੀ। ਇਹ ਉਹਨੂੰ ਕਹਿੰਦਾ ਖੁਦਾ ਦਾ ਨਾਮ ਮੈਨੂੰ ਖਾ ਲੈ। ਹਾਂ, ਇਹ ਉਹਦੇ ਮੂੰਹ ਦੇ ਵਿੱਚ ਬਾਹ ਪਾ ਰਿਹਾ, ਉਹ ਕਹਿੰਦਾ ਨਹੀਂ ਤੈਨੂੰ ਮੈਂ ਇਦਾਂ ਹੀ ਮਾਰਨਾ ਡਰਾ ਕੇ। ਅੱਛਾ, ਸ਼ੇਰ ਦੀ ਦਹਿਸ਼ਤ ਸਾਜੀ ਹੈ ਹੀ ਬੜਾ, ਜੇ ਗਿਆ ਵਾ ਨਾ ਤੇ ਫਿਰ ਕਾਲੂ ਸਹੀ ਪਿੰਡਾ ਵਾ ਯਾਰ ਇਹ ਤਾਂ ਹੀ ਹੈਗਾ। ਮੈਂ ਇੱਕ ਦਿਨ ਇੱਕ ਐਕਸਪਰਟ ਬੰਦਾ ਸੀ, ਉਹਨੂੰ ਪੁੱਛਿਆ, ਮੈਂ ਕਿਹਾ ਭਾਜੀ ਇਹ ਫਿਲਮਾਂ ਜੇ ਉਹ ਬੰਦੇ ਲੜ ਪੈਂਦੇ ਨੇ ਸ਼ੇਰ ਨਾਲ, ਤਸਵੀਰਾਂ ਵੀ ਕਈ ਬਣੀਆਂ ਨੇ, ਕਈ ਮਤਲਬ ਟਾਰਜ਼ਨ ਟੈਬ ਦੀਆਂ ਪੁਰਾਣੀਆਂ ਫਿਲਮਾਂ ਦਿਖਾਇਆ ਕਿ ਸ਼ੇਰ ਨਾਲ ਲੜ ਪਿਆ ਤੇ ਉਹਨਾਂ ਨੇ ਫੜ ਲਿਆ ਤੇ ਗੁੱਥਮ ਗੁੱਥੀ ਤੋਂ ਬਾਅਦ ਉਹਨੇ ਕਿਹਾ ਭਾਜੀ ਇਹ ਬਿਲਕੁਲ ਬਕਵਾਸ ਆ। ਜਿਹੜਾ ਜਵਾਨ ਸ਼ੇਰ ਹੁੰਦਾ ਨਾ, ਉਹ ਪਤਾ ਨਹੀਂ ਕਹਿੰਦਾ ਸੀ 10 ਇਨਸਾਨੀ ਜਿਹੜਾ ਇੱਕ ਹੁੰਦਾ ਨਾ ਜ਼ਿਆਦਾ ਤੋਂ ਜ਼ਿਆਦਾ ਵੀ, ਉਹਦੀ ਇੱਕ ਮਿਸਾਲ ਅਗਰ 300 ਆ ਨਾ, ਪਤਾ ਨਹੀਂ ਕੀ ਹੁੰਦੀ ਉਹਦੀ ਸਪੀਡ, ਹਾਂਜੀ, ਤੇ ਉਹਦੀ ਪਤਾ ਨਹੀਂ 8-9 ਹਜ਼ਾਰ ਆ। ਉਹਨੇ ਕਿਹਾ ਉਹ ਇੱਕ ਪੰਜਾ ਮਾਰਦਾ ਵਾ, ਪੰਜਾ ਮਾਰਦਾ ਤੇ ਜਿੱਡਾ ਮਰਜ਼ੀ ਬੰਨੇ ਖਾਂ ਸਾਰੀ ਜ਼ਿੰਦਗੀ ਦਾ ਪਹਿਲਵਾਨ ਹੋਵੇ, ਸਾਰੀ ਜ਼ਿੰਦਗੀ ਵੇਟ ਲਿਫਟਰ ਹੋਵੇ, ਜਿੰਨਾ ਮਰਜ਼ੀ ਜਾਨ ਹੋਵੇ, ਉਹਦੇ ਪੰਜੇ ਦੇ ਅੱਗੇ ਖਲੋ ਨਹੀਂ ਸਕਦਾ। ਉਹਨਾਂ ਯਾਰ ਉਹ ਬੰਦੇ ਨੇ ਦੱਸਿਆ, ਉਹਨੇ ਕਿਹਾ ਮੈਂ ਸ਼ਲਵਾਰ ਕਮੀਜ਼ ਪਾਈ ਹੈ, ਕਹਿੰਦਾ ਉਹਨੇ ਇੰਜ ਕੀਤਾ ਵਾ ਤੇ ਮੇਰੀ ਕਮੀਜ਼ ਠੱਕ ਕਰਕੇ ਇੱਥੋਂ ਕੱਟ ਕੇ ਥੱਲੇ ਡਿੱਗ ਪਈ, ਜਿਵੇਂ ਬਲੇਡ ਫਿਰਿਆ ਹੁੰਦਾ। ਇਹ ਨਹੀਂ ਕਿ ਲਮਕ ਗਈ, ਚੀਰਾ ਪੈ ਗਿਆ, ਮੈਂ ਇੰਜ ਨਹੀਂ, ਕਹਿੰਦਾ ਉਹਨੇ ਇਹ ਇੰਜ ਮਾਰਿਆ, ਮੈਂ ਪਿੱਛੇ ਹੋਇਆ ਵਾ ਤੇ ਮੇਰੀ ਕਮੀਜ਼ ਤੇ ਉਹਦਾ ਵੱਜਾ ਵਾ ਤੇ ਪੂਰੀ ਇੰਜ ਕਮੀਜ਼ ਰੱਖ ਕੇ ਥੱਲੇ ਡਿੱਗ ਪਈ ਉਹਨੇ। ਤੇ ਉਹ ਬੰਦੇ ਦੇ ਜੇ ਮਾਰ ਦੇਵੇ ਤੇ ਕੀ। ਲੇਕਿਨ ਸਾਜ ਜੀ, ਮੈਂ ਇੱਕ ਵਾਰੀ ਮੇਰੀ ਲੜਾਈ ਹੋਈ ਸੀ ਬੱਲੇ ਚ, ਇੱਕ ਮੁੰਡਾ ਇੱਕ ਬੱਚੇ ਲੜਾਈ ਤੇ ਸ਼ੇਰ ਦੀ ਗੱਲ ਹੋਣੀ। ਨਹੀਂ ਤੇ ਉਹਦੇ ਚ ਸ਼ੇਰ ਮੈਂ ਸੀ। ਅੱਛਾ ਯਾਨੀ ਜਿਗਰਾ ਮੇਰਾ ਸ਼ੇਰ ਵਾਲਾ ਸੀ। ਦੇਖ ਦਾ ਸਮਾਨ ਲੈ ਕੇ ਬੈਠਾ ਸ਼ੇਰ ਦੇ ਕੇ ਕਹਿੰਦਾ ਪੰਜੇ ਮਾਰੀ ਆ ਬਸ। ਨਹੀਂ ਭਾਜੀ ਨੇ ਬਹੁਤ ਨਿਜ਼ਾਮ ਹੁੰਦਾ। ਸਾਜੀ ਆ ਜਿਹੜਾ ਸ਼ੇਰ ਦੇ ਪਿੰਜਰੇ 'ਚ ਵੜ ਜਾਣਾ, ਉਹ ਵੇਖਿਆ ਇੱਕ ਵੀਡੀਓ ਸੀ, ਉਹ ਜਿਹੜਾ ਉਹਨੇ ਚੁੱਕ ਕੇ ਬੰਦੇ ਨੂੰ ਇੱਥੋਂ ਗਲ ਤੋਂ ਪਾਣਾ, ਚੁੱਕ ਕੇ ਅੰਜ ਛਾਪਰ ਤਰ੍ਹਾਂ ਮਾਰ ਰਿਹਾ ਉਹ ਬਹੁਤ ਅੱਛਾ ਹੁੰਦਾ। ਜਿਹੜੀ ਹੁੰਦੀ ਆ ਮਗਰਮੱਛ ਹੁੰਦਾ ਵਾ, ਹੁੰਦੀ ਕੀ ਮੱਛਣੀ ਵੀ ਹੁੰਦੀ ਆ, ਇਹ ਦੇਖਣ 'ਚ ਤੁਹਾਨੂੰ ਲੱਗਦਾ ਵਾ ਕਿ ਇੰਜ ਨੇ ਚੀਜ਼ ਫੜੀ ਆ ਤੇ ਇੰਜ ਘੁੰਮ ਗਿਆ। ਜਦੋਂ ਤੁਸੀਂ ਅੱਲਾ ਮਾਫੀ ਦੇਵੇ ਫਿਜ਼ੀਕਲ ਇਹਦੇ ਆਉਣਾ ਨਾ ਯਾਰ, ਇਹਦਾ ਇੰਨਾ ਕੁ ਬੁਰਾ ਹੋ ਜਾਣਾ, ਜੇ ਲਵੇਟਾ ਜਿਹਾ ਹੁੰਦਾ ਵਾ, ਉਹ ਤੁਹਾਡੀਆਂ ਅੰਦਰ ਬਾਹਰ ਉਹ ਸਾਰਾ ਖਲਾਰ ਖਲੂਰ ਦਿੰਦੀ ਹੈ ਇੱਕ ਸਕਿੰਟ 'ਚ। ਸਤਾਜੀ ਸਿਆਣੇ ਕਹਿੰਦੇ ਮਗਰਮੱਛ ਤੁਹਾਨੂੰ ਮੂੰਹ 'ਚ ਲੈ ਲਵੇ, ਫੌਰਨ ਉਹਦੀ ਅੱਖ ਦੇ ਵਿੱਚ ਘੁੰਡ ਮਾਰ ਦੋ, ਮੈਂ ਖੋਲੇ ਉਂਗਲ ਮਾਰ ਦੋ, ਡੇਲਾ ਪੋਲਾ ਹੋ ਜਾਏਗਾ, ਤਾਂ ਛੱਡ ਦੇ। ਸੀਰੀਅਸਲੀ ਹਕੀਕਤ ਆ, ਹਿਸਟਰੀ ਪੜੋ। ਤਾਂ ਜੀ ਕਹਿੰਦੇ ਅਗਰ ਮਗਰਮੱਛ ਮੂੰਹ 'ਚ ਪਾ ਲਵੇ ਨਾ ਬੰਦੇ ਨੂੰ, ਲੈਟਰ ਬਾਲੋ ਅੰਦਰ ਇੱਥੇ ਤਾਲੂ ਦੇ ਲਾਗੇ, ਤੇ ਲੈਟਰ ਲੈ ਕੇ ਉਹਦੇ ਮੂੰਹ 'ਚ ਜਾਓ, ਵਿੱਚ ਲੈਟਰ ਹੋਵੇ ਔਰ ਜੇਬ 'ਚ ਸਿਗਰਟਾਂ ਪੀਂਦੇ ਸਾਰੇ ਬੰਦੇ। ਸਵਾਦ ਤਾਂ ਇਹਨਾਂ ਨੂੰ ਫਿਰ ਚਾਹੀਦਾ ਵਾ ਸਾਰੀਆਂ ਮਗਰਮੱਛਾਂ ਦੇ ਨਾ ਪਹਿਲੇ ਹੀ ਗਵਰਨਮੈਂਟ ਨੂੰ ਚਾਹੀਦਾ ਕਿ ਜਿਵੇਂ ਪਾਨਾ ਲੈਣੇ ਨਹੀਂ ਬਾਹਰ ਪਲਾਸਟਿਕ ਨਾਲ ਟੰਗਿਆ ਉਹਦੇ ਨਾਲ ਲਾਸਟਿਕ ਨਾਲ, ਉਹਦੇ ਕਿਤੇ ਅੰਦਰ ਦੰਦ ਨਾਲ ਲਾਸਟਿਕ ਨਾਲ ਲਮਕਾ ਦੇ ਨਾਲ ਕਿ ਕੋਈ ਵੀ ਫਸ ਸਕਦਾ ਤੇ ਚਲੋ ਬਾਲ ਦੇਵੇ। ਸਾਜੀ ਮਿੱਠਾ ਮਗਰਮੱਛ ਜਿਹੜਾ ਨਾ ਦੁੱਡੀ ਦੀ ਉਂਗਲ ਮਾਰਦੇ, ਮਗਰਮੱਛ ਨੂੰ ਕਹਿੰਦਾ ਓਏ ਲੰਘ ਜਾ, ਉਂਗਲ ਨਾ ਮਾਰ, ਲੰਘ ਜਾ। ਮਗਰਮੱਛ ਜਦੋਂ ਤੁਹਾਨੂੰ ਦੰਦੀ ਵੱਢਣ ਲੱਗੇ, ਤੁਸੀਂ ਨਸਵਾਰ ਦਾ ਗੋਲਾ ਬਣਾ ਕੇ ਇੰਨੀ ਹੋਸ਼ ਹੀ ਨਹੀਂ ਹੁੰਦੀ। ਮੈਂ ਤੁਹਾਨੂੰ ਕੱਲ ਕਹਿ ਨਹੀਂ ਸੀ ਰਿਹਾ ਕਿ ਅੱਲਾ ਮਾਫੀ ਦੇਵੇ, ਪਲੇਨ ਜਦੋਂ ਕ੍ਰੈਸ਼ ਹੁੰਦੇ ਨੇ, ਮੈਂ ਸੋਚਦਾ ਹੁੰਦਾ ਕਿ ਯਾਰ ਅਕਸਰ ਮੈਂ ਜਹਾਜ਼ 'ਚ ਜਦੋਂ ਸਫ਼ਰ ਕਰਦਾ, ਮੇਰੇ ਖਿਆਲ ਆ ਜਾਏ ਨਾ ਕਿ ਯਾਰ ਇੱਥੇ ਐਲਾਨ ਹੋਵੇ ਫਾਈਨਲ ਕਿ ਸਰ ਇਹ ਮਸਲਾ ਹੋ ਗਿਆ ਔਰ ਤੁਹਾਡੇ ਕੋਲ ਜ਼ਿਆਦਾ ਤੋਂ ਜ਼ਿਆਦਾ 1 ਤੋਂ 1.5 ਮਿੰਟ, ਹਰ ਚੀਜ਼ ਖਤਮ ਹੋ ਗਈ। ਤੁਹਾਡਾ ਉਹ 1.5 ਮਿੰਟ ਕਿੱਦਾਂ ਗੁਜ਼ਰਦਾ ਹੋਏਗਾ? ਤੇ ਮੈਂ ਹਿਸਾਬ ਹੀ ਲਾਇਆ, ਮੈਂ ਕਿਹਾ ਸਾਜੀ ਯਕੀਨਨ ਜਦੋਂ ਕਿਤੇ ਜਹਾਜ਼ 'ਚ ਐਲਾਨ ਹੁੰਦਾ ਹੋਏਗਾ ਨਾ, ਅੱਲਾ ਮਾਫੀ ਦੇਵੇ, ਥੱਲੇ ਦਾਦ ਵੱਜਣ ਤੋਂ ਪਹਿਲੇ 90% ਬੰਦੇ ਮਰ ਜਾਂਦੇ ਹੋਣੇ ਇਸ ਖਬਰਨਾਕ ਸੁਣ ਕੇ। ਸਹੀ ਗੱਲ, ਹਾਰਟ ਬ੍ਰੇਕ ਹੋ ਜਾਂਦਾ, ਖਤਮ ਹੋ ਜਾਂਦਾ, ਅਟੈਕ ਹੋ ਜਾਂਦੇ। ਜੀ ਏਡੀ ਵੱਡੀ ਖਬਰ ਪਤਾ ਜੋ ਚੱਲ ਹਾਂਜੀ ਮੈਂ ਨਹੀਂ ਬਚਣਾ। ਹਾਂਜੀ, ਅੱਛਾ ਵੈਸੇ ਆ ਮੂੰਹ ਵੀ ਨਹੀਂ ਕੱਢੀ ਜੀ ਸਾਜੀ। ਨਹੀਂ ਕੋਈ ਨਹੀਂ, ਗੱਲ ਕਰ ਰਿਹਾ। ਤਾਂ ਜੀ ਆ ਪਿੰਡਾ ਜਿਹਾ 에ਅਰ ਹੋਸਟਸ ਨੇ ਕਿਹਾ ਤੁਹਾਡੇ ਕੋਲ ਆਹੀ ਮਿੰਟ ਤੁਸੀਂ ਮਰ ਜਾਣਾ, ਤੇ ਲੁੱਡੀ ਸ਼ੁਰੂ ਕਰਤੀ। ਕਹਿੰਦਾ ਕੀ ਹੋਇਆ? ਕਹਿੰਦਾ ਵਾਪਸ ਦਾ ਟਿਕਟ ਬਚ ਗਿਆ। ਯਾਰ ਤਾਂ ਜੀ ਮੈਂ ਸੁਣਿਆ ਕਹਿੰਦੇ ਜਹਾਜ਼ 'ਚ ਪਾਰਾ ਨਹੀਂ ਲਿਜਾਣ ਦਿੰਦੇ, ਪਾਰਾ ਮਿੱਠਾ ਪਾਰਾ ਨਹੀਂ ਲਾਡਾ ਮਿੱਠਾ ਪਾਰਾ, ਉਹ ਪਾਰਾ ਤਾਜੀ ਨਹੀਂ ਉਹ ਬੜਿਆਂ ਨੇ ਚੁੱਕੇ ਹੁੰਦੇ ਆ ਲਾਡੇ ਮਿੱਠੇ ਪਾਰੇ। ਚਮਕੀਲਾ ਜਾਂ ਨਹੀਂ ਹੁੰਦਾ, ਭਾਰਾ ਜਾਂ ਪਾਰਾ ਸਾਜੀ ਕਹਿੰਦੇ ਜਹਾਜ਼ 'ਚ ਨਹੀਂ ਲਿਜਾਣ। ਨਹੀਂ ਜਾਣ ਦਿੰਦੇ ਬੇਸਿਕਲੀ ਸਾਜੀ। 4 ਇੰਚ ਦਾ ਪੈਪ ਮਗਰਮੱਛ ਦੇ ਮੂੰਹ 'ਚ ਦੇ ਕੇ ਐਲਬੋ ਕੱਸਣ। ਉਹ ਕਿਉਂ ਨਹੀਂ ਲੈ ਜਾਂਦੇ? ਤਾਜੀ ਉਹ ਲੋਹਾ ਪਾੜ ਦਿੰਦਾ ਉਹ। ਬਾਹਰ ਉਸਤਾਦ ਜੀ ਯਾਰ ਕੀ ਇਨਫੋਰਮੇਸ਼ਨ ਭਾਈ, ਫੈਸਲਾਬਾਦ ਤੋਂ ਜਿਹੜੀਆਂ ਫਲੈਟਾਂ ਜਾਂਦੀਆਂ ਨੇ ਨਾ, ਖਾਸ ਤੌਰ ਤੇ ਸ਼ਾਰਜਾ, ਦੁਬਈ, ਕਤਰ, ਇਹਨਾਂ ਦੇ ਅੰਦਰ ਕੈਮਰੇ ਲੱਗੇ ਹੋਣੇ ਚਾਹੀਦੇ। ਬਹੁਤ ਸ਼ੁਗਲੀ ਹੁੰਦੀ ਹੈ, ਅੱਛਾ ਜੀ, ਬੜੇ ਬੜੇ ਮਜ਼ੇਦਾਰ ਕਰੈਕਟਰ ਜਾਂਦੇ ਹੀ ਫੈਸਲਾਬਾਦ ਤੋਂ, ਮੁਲਤਾਨੋਂ,
ਬੜੇ ਬੜੇ ਚਪਲੀਆਂ ਪਾਈਆਂ ਨੇ, ਸਾਫੇ ਰੱਖੇ ਨੇ, ਹਾਏ ਹਾਏ ਕਸਮੇ ਤੇ ਰਸਤੇ 'ਚ ਜੋ ਗੱਲਾਂ ਕਰਦੇ ਨੇ, ਮਜ਼ਾ। ਤੁਹਾਨੂੰ ਇੰਝ ਲੱਗਦਾ ਤੁਸੀਂ ਕਿਤੇ ਲੋਕਲ 'ਚ ਬੈਠੇ ਬੱਸ ਬੁੱਸ 'ਚ। ਵਾਹ ਅੱਜ ਮੈਂ ਤੁਹਾਨੂੰ ਦੱਸਿਆ ਸੌਦੀਆ ਤੋਂ ਫਲੈਟ ਤੋਂ ਉਹ ਬੰਦਾ ਮੇਰੇ ਨਾਲ ਸਾਰੇ ਰਾਹ, ਮੈਂ ਕਿਹਾ ਤੁਸੀਂ ਗੱਲਾਂ ਹੀ ਕਰੀ ਜਾਂਦੇ, ਸੌਂ ਜਾਓ। ਕਹਿੰਦਾ ਅਸਲ ਮੈਂ ਗੱਲਾਂ ਇਸ ਤੋਂ ਕਰਾਂ ਮੈਨੂੰ ਡਰ ਲੱਗਦਾ। ਨਹੀਂ ਇਹਨੂੰ ਪੁੱਛ, ਇੱਕ ਬੰਦਾ ਜਿਹੜਾ ਨਾਲ ਬੈਠਾ ਜਦੋਂ ਜਾ ਥੋੜਾ ਇੰਜ ਹੋਇਆ, ਕੀ ਕਹਿੰਦਾ? ਮੈਂ ਤਾਂ 12 ਸਾਲ ਹੋ ਗਏ ਭਰਾਵਾ, ਕਦੀ ਝਟਕਾ ਲੱਗਾ, ਅੱਜ ਕੁਛ ਪਤਾ, ਅੱਜ ਕੁਛ ਹੋਇਆ ਹੀ ਨਹੀਂ ਪਹਿਲੇ ਉਹਨੂੰ ਕਹੀ ਜਾ ਰਿਹਾ, ਪਹਿਲੇ ਪਹਿਲੇ ਉਹਨੂੰ ਝਟਕਾ ਲੱਗਾ। 12 ਸਾਲ ਹੋ ਗਏ ਮੈਨੂੰ ਆਉਂਦਿਆਂ। ਏਦਾਂ ਹੀ ਹੁੰਦਾ ਵੇ, ਕੋਈ ਟੈਨਸ਼ਨ ਇੱਧਰ ਮੈਂ ਤਾਂ ਲੱਗਾ ਯਾਰ ਮਿੱਠਾ ਭਾਈ ਬੜੀ ਗੱਲ ਹੈ ਯਾਰ, ਇੰਨਾ ਡਰਦੇ ਤੁਸੀਂ ਯਾਰ। ਕੋਈ ਗੱਲ ਨਹੀਂ ਯਾਰ, ਕੋਈ ਹਾਲ ਨਹੀਂ, ਮੈਂ ਬੈਠਾ ਨਹੀਂ। ਤੇ ਜੋ ਝਟਕਾ ਲੱਗਾ ਨਾ, ਕਹਿੰਦਾ ਦੁਆ ਕਰੋ ਕੁਝ ਪੜੋ ਯਾਰ, 12 ਸਾਲ ਚ ਤੈਨੂੰ ਝਟਕਾ ਲੱਗਾ। 12 ਸਾਲ ਮੈਨੂੰ ਤਾਂ ਝਟਕਾ ਨਹੀਂ ਲੱਗਾ ਯਾਰ ਉਹ ਪੀਆਈ ਦਾ ਜਿਹੜਾ ਹੇਅਰ ਹੋਸਟਸ ਨੇ ਭਾਈ, ਉਹ ਹੇਅਰ ਕਾਦਾ ਉਹ ਭਾਈ ਸੀ, 에ਅਰ ਹੋਸਟ ਹੇਅਰ ਹੋਸਟਸ ਭਾਈ ਸੀ। ਮੈਂ ਕਿਹਾ ਭਾਜੀ ਇਹ ਆਹੋ ਉਹ ਕੈਲੰਡਰ ਕਹਲਾ ਮੰਮਾ ਤੂੰ ਇਹ ਜਿਹੜਾ ਇਹ ਰੋਸ ਉਹ ਭਾਈ ਸੀ। ਤੇ ਉਧਰ ਹੀ ਲੋਕ ਦੇਖੋ, ਕਹਿੰਦਾ ਕੈਲੰਡਰ ਕਹਲਾ। ਮੈਂ ਹੁਣ ਡਰਨ ਡਿਆ, ਥਰਥਰਾ ਰਿਹਾ, ਮੇਰੇ ਇੱਥੇ ਤੇ ਪਾਣੀ ਵੀ ਨਜ਼ਰ ਵੀ ਆਉਣ ਡਿਆ ਵਾ। ਮੈਂ ਕਿਹਾ ਭਾਜੀ ਕਦੋਂ ਤੱਕ ਲੈਂਡ ਕਰ ਜਾਵਾਂਗੇ, ਕਦੋਂ ਤੱਕ ਉਤਰਾਂਗੇ? ਕਹਿੰਦਾ ਦੇਖੋ ਜੀ ਦੁਆ ਕਰੋ, ਇੱਕ ਗਿਰਦੇ ਪੜੋ, ਅਗਰ ਇੱਥੇ ਆਉਣੀ ਹੋਈ ਤੇ ਇੱਥੇ ਆ ਜਾਏਗੀ। ਮਿੱਠਾ ਭਾਈ ਘਬਰਾਓ ਨਾ, ਅੱਲਾ ਖੈਰ ਕਰੇਗਾ। ਤੂੰ ਕਹਿ ਕੇ ਚਲਾ ਗਿਆ ਵੀ ਇਹ ਲੈਣਾ ਕਹਿੰਦੀ ਉਸ ਵਕਤ ਤੇ ਹਲਕਾ ਜਿਹਾ ਰਾਮੇ ਸਾਨੂੰ ਕਹਿੰਦਾ ਕਾਵਾ ਭੇਜੂ ਆਪਕੇ ਲਈ। ਯਾਰ ਤਾਜੀ ਮੈਨੂੰ ਉਸ ਗੱਲ ਤੋਂ ਹੱਲੇ ਨਹੀਂ, ਮੈਂ ਬਾਹਰ ਆਇਆ। ਕਾਲੂ ਵਾਕਈ ਪਿੰਜਰੇ ਚਲਾ ਗਿਆ ਸ਼ੇਰ। ਹਾਂਜੀ ਹਾਂ ਨਾ ਯਾਰ, ਉਹ ਸ਼ੇਰ ਵੀ ਕੋਈ ਏਡੇ ਦੀ ਮੈਂ ਮੇਰੀ ਗੱਲ ਸੁਣ, ਸਬੂਤ ਚਾਹੀਦਾ ਤੈਨੂੰ, ਦੁਬਾਰਾ ਚੱਲ ਜਨੇ ਅੱਜ। ਚਲੋ ਓਕੇ ਕਰ, ਹਾਂ ਓਕੇ ਕਰੋ, ਸ਼ਰਤ ਲਾ ਕੇ ਜਾਣਾ ਸਾਜੀ। ਸ਼ਰਤ ਲਾ ਕੇ ਜਾਣਾ। ਚੱਲ ਤੇ ਕੀ ਆਈ ਫੋਨ ਲੱਗ ਗਿਆ ਆਪਣਾ। ਅੱਛਾ ਕੱਲਾ ਪਿੰਜਰੇ 'ਚ ਨਹੀਂ ਗਿਆ, ਪਿੰਜਰੇ 'ਚ ਜਾ ਕੇ ਕੀ ਡਰ ਹੁੰਦਾ ਵਾ ਕਿ ਸ਼ੇਰ ਪੈ ਨਾ ਜਾਏ, ਉਹ ਵੀ ਹੋ ਗਿਆ। ਔਰ ਕਾਲੂ ਖੜਾ ਆਪਣੀ ਜਗ੍ਹਾ ਤੇ, ਉਹਨੇ ਅਗਲੀਆਂ 2 ਲੱਤਾਂ ਚੁੱਕ ਕੇ ਇਹਦੇ ਨਾਲ ਇੱਥੇ ਲਾਈਆਂ ਨੇ ਤੇ ਇੰਜਨ ਕੁਛ ਕਰ ਰਿਹਾ, ਤੇ ਕਾਲੂ ਪੈਰਾਂ ਦੀ ਮਿੱਟੀ ਨਹੀਂ ਛੱਡ ਰਿਹਾ। ਉਹਨੇ ਲੱਤਾਂ ਨਾਲ ਹੀ ਸਿਲਾਈ ਉਹਨੇ ਇੰਨੀ ਕਰਕੇ ਖੀਸੇ ਫੋੜੇ, ਕੱਖ ਨਹੀਂ ਨਿਕਲਿਆ, ਅੰਦਰ ਚਲ ਗਈ ਉਹ। ਨਹੀਂ ਉਹ ਫਿਰ ਜਿਹੜਾ ਉਹਦਾ ਟ੍ਰੇਨਰ ਹੈ ਨਾ, ਉਹਨੇ ਆ ਕੇ ਉਹਦੇ ਮੱਥੇ ਤੇ ਇੰਜ ਕਰਕੇ 2 ਹੱਥ ਮਾਰੇ, ਫਿਰ ਉਹ ਚੱਲਿਆ। ਤੇ ਉਸ ਤੋਂ ਬਾਅਦ ਕਾਲੂ ਉੱਥੇ ਖੜਾ ਸੀ। ਫਰੀ ਤੋਂ ਸ਼ੇਰ ਅਸਲ 'ਚ ਕਾਲੂ ਨਾਲ ਏਦਾਂ ਨਹੀਂ ਹੋਇਆ ਕਿ ਕਾਲੂ ਉਤੋਂ ਹਿੱਲਿਆ ਨਹੀਂ, ਕਾਲੂ ਉਸ ਤੋਂ ਬਾਅਦ ਵੀ ਨਹੀਂ ਹਿੱਲਿਆ ਕਿਤੇ। ਅੱਛਾ ਕਾਲੂ ਨੇ ਚੁੱਕ ਕੇ ਲਿਆਂਦਾ, ਤੂੰ ਗਾਂਧੀ ਦਵੀਆਂ ਤੇ ਕੱਲ ਨਹੀਂ ਤੱਕਿਆ ਕਿਉਂਕਿ ਕਾਲੂ ਦੀਆਂ ਲੱਤਾਂ 'ਚੋਂ ਜਾਨ ਨਿਕਲ ਚੁੱਕੀ ਸੀ। ਉਹ ਸ਼ੇਰ ਵੀ ਉਹ ਵਾ ਜਿਹੜਾ ਕਹਿਣ ਡਿਆ ਮੈਨੂੰ ਪਰਸੋਂ ਭਾਜੀ ਲੇਲੀ ਚੰਡਾ ਮਾਰ ਕੇ ਗਈ ਆ, ਉਹ ਸ਼ੇਰ ਸੀ। ਨਹੀਂ ਉਹਨੇ ਸਾਜ ਹੀ ਮੇਰੇ ਉਹ ਮਾਰਿਆ ਇਹ ਪੰਜਾ, ਉਹ ਤੁਹਾਨੂੰ ਇੱਥੇ ਨਿਸ਼ਾਨ ਖੂਨ ਨਹੀਂ ਹਾਂ ਨਹੀਂ ਉਹਨੇ ਥੋੜਾ ਘਸੀਟਣ ਦੀ ਕੋਸ਼ਿਸ਼ ਕੀਤੀ। ਅੱਛਾ 4 ਜਣੇ ਅੰਦਰ ਖਲੋਤੇ ਨੇ, ਇੱਕ ਇਹਦੇ ਪਿੱਛੇ ਵੀ ਇੱਕ ਦੋ ਸੀ, ਇਹਦੇ ਹਾਲ ਹੀ ਆਇਆ ਉਹ। ਹਾਂਜੀ ਯਕੀਨ ਕਰ, ਤਾਲਾ ਗੋਸ਼ ਸੀ ਨਾ ਯਾਰ। ਤਾਜੀ ਇਹਨੂੰ ਸ਼ੇਰ ਪੈ ਗਿਆ ਤੇ ਕਾਲੂ ਨੇ ਜਾ ਕੇ ਉਹਦੇ ਮੱਥੇ ਤੇ ਚਪੇੜਾ ਪੈ ਗਿਆ, ਉਹ ਇਹਨੂੰ ਵੀ ਪੈ ਗਿਆ। ਯਾਰ ਇਹ ਕਰਦੀ ਯਾਰ ਸ਼ੇਰ ਜਦੋਂ ਤੁਹਾਨੂੰ ਪਵੇ ਤੁਸੀਂ ਨਾ ਘੜੀ ਦੀ ਚਮਕੌਰ ਮਾਰਨੀ ਹੁੰਦੀ ਅੱਖਾਂ ਦੇ ਵਿੱਚ ਐ ਹਾਂਜੀ ਸ਼ੇਰ, ਹਾਂ ਐ ਕਰਕੇ। ਕਿੰਨਾ ਅੱਛਾ ਇਹ ਕੋ ਕੁੱਤਾ ਜਿਹਾ ਨਹੀਂ, ਤੇਰੇ ਕੋਲ ਸ਼ੇਰ ਬਣ ਰਿਹਾ, ਕੋਈ ਹੋਰ ਸ਼ੈ ਬਣਾ। ਉਹ ਇੰਜ ਕਰੇਗਾ ਤੁਸੀਂ ਦੌੜ ਜਾਓ। ਨਹੀਂ ਸ਼ੇਰ ਦੇ ਸਾਹਮਣੇ ਜਿਹੜਾ ਮੁਰਦਾਰ ਬਣ ਕੇ ਬਹਿ ਜਾਣਾ, ਉਹ ਜੈਨੂਇਨ ਗੱਲ ਸਰ ਨਹੀਂ ਭਾਜੀ ਨਹੀਂ ਸਮਝ ਗਏ ਉਹ ਤੇ ਤੁਸੀਂ ਉਹਦਾ ਕੰਮ ਆਸਾਨ ਕਰਨਾ ਨਹੀਂ, ਕਿਉਂ ਮੈਂ ਪਹਿਲੇ ਤੁਹਾਨੂੰ ਆਪ ਚ ਮੁਰਦਾਰ ਕਰਨਾ, ਤੁਸੀਂ ਹੋਏ ਹਵਾਏ ਮਿਲ ਗਏ। ਮਿੱਠਾ ਦੇ ਸਾਹਮਣੇ ਮੁਰਦਾਰ ਹੋ ਕੇ ਲੰਮੇ ਪੈ ਗਏ, ਸ਼ੇਰ ਨੇ ਸਿਗਰਟ ਕੱਢਿਆ, ਕਿਦੋਂ ਘੁੱਟਣਾ। ਇਹ ਟੋਮਨ ਜਿਹੜੇ ਚ ਬਿੱਲੀ ਨਹੀਂ ਪਾਉਂਦੀ ਆਪਣੇ ਆਪ ਦਾ ਨਮਕ ਹੈ, ਪਿਆਜ਼ ਵੀ ਆਏ 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 ਯਾਰ ਕੀ ਕਹਿੰਦੇ ਯਾਰ, ਆ ਕੈਸੀ ਉਹਨਾਂ ਦੀ ਹੁੰਦੇ ਆ ਉਹ ਦੇਖ ਕੇ, ਓਏ 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 ਵਾਹ ਵਾਹ। ਉਹ ਪਤਾ ਨਹੀਂ ਕਿਹੜੀ ਸ਼ੈ ਹੁੰਦੀ, ਪਤਾ ਖਾਣ ਵਾਲੀ ਸ਼ੈ, ਕੁੱਤਾ ਹੁੰਦਾ ਕੋਈ ਉਹਦੇ ਮਗਰ ਲੱਗਾ ਹੁੰਦਾ ਵੱਡਾ ਸਾਰਾ। ਤੇ ਉਹ ਆਪਣੇ ਆਪ ਤੇ ਪਿਲੂਣ ਪਾ ਯਾਰ। ਕਹਿੰਦੀ ਮੈਂ ਡਿਸ਼ ਬਣ ਗਈ, ਇਹਦੀ ਹੁਣ ਭੱਜਣ ਦਾ ਫਾਇਦਾ। ਕਾਲੂ ਉਸਤਾਦ ਦੇ ਸਾਹਮਣੇ ਮੁਰਦਾਰ ਹੋ ਕੇ ਲੰਮਾ ਵੀ ਸ਼ੇਰ ਕਹਿੰਦਾ ਓਏ ਉੱਠ ਖਲੋ, ਮੈਂ ਤੈਨੂੰ ਉਦਾਂ ਵੀ ਨਹੀਂ ਸੀ ਖਾਣਾ। ਨਹੀਂ ਮਰਦਾਰ ਹੋ ਕੇ ਪਹਿਲੇ ਥੋੜੀ ਦੇਰ ਬਾਅਦ ਅੱਖ ਖੁੱਲੀ ਤੇ ਸੇਕ ਆਉਣ ਡਿਆ, ਆਪਣੀ ਚਮੜੀ ਸੜਨ ਵਾਲੀ ਸ਼ੇਰ ਨੇ ਬਾਹਰ ਵੀ ਕੋਈ ਰੱਖਿਆ ਹੋਇਆ ਨੇ ਕਦੇ। ਸ਼ੇਰ ਕੋਲੇ ਨੇ ਬੰਦਿਆ, ਸ਼ੇਰ ਨੇ ਹੋਟਲ ਵਾਲੀ ਜਾਲੀ ਵਾਲੀ ਟੋਪੀ ਪਾਈ, ਮੂੰਹ ਨਹੀਂ ਕਰਦਾ ਕੜ 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 ਕੜ। ਇੱਥੇ ਉਹਨੇ ਉੱਪਰ ਜਿਹਾ ਪਾਇਆ ਹੋਇਆ। ਲਾਗੇ ਸ਼ੇਰ ਦੀ ਜਿਵੇਂ ਕਿ ਚਟਣੀ ਕੁੱਟਣ ਲੱਗੇ। ਸ਼ੇਰ ਦੇ ਨਿਆਣੇ ਤੇ ਬਰਤਨ ਲੈ ਕੇ ਉੱਤੇ ਲਾ ਉਹ ਕਹਿੰਦੇ ਅਮੀ ਤੇ ਆ ਸ਼ੇਰ ਬੰਦਾ ਤੇ ਨਿਆਣੇ ਨਿੱਕੇ ਨਿੱਕੇ ਬਰਤਨ ਲੈ ਕੇ ਤੇ ਨਾਲ ਦਾ ਚੀਤਾ ਕਹਿੰਦਾ ਤੇ ਮਿੱਠਾ ਨੂੰ ਵੇਖ ਵੀ ਲਿਆ। ਨਾਲ ਦਾ ਚੀਤਾ ਕਹਿੰਦਾ ਬਾਜੀ ਪੱਕਾ ਨਹੀਂ ਕਾਲੂ ਮਸਾਲੇ ਤੇ ਹਮ ਸਾਹਿਬ ਵੀ ਆ ਰਹੇ ਸ਼ੇਰਾਂ ਦੇਖ ਕੇ ਤੁਹਾਨੂੰ ਸਾਲ ਅੱਜ ਕੀ ਪੱਕਾ। ਅਗਲੇ ਦਿਨ ਸ਼ੇਰ ਕਹਿੰਦਾ ਕਾਲੂ ਖਾ ਲਿਆ, ਪੇਟ ਖਰਾਬ ਹੋ ਗਿਆ। ਸ਼ੇਰ ਦੇ ਅੱਗੇ ਮਰਦਾਰ ਹੋ ਕੇ ਪੈ ਗਿਆ, ਉਹ ਕਹਿੰਦਾ ਓਏ ਜਿੰਦਾ ਹੀ ਆ, ਜਾ ਤੂੰ ਉਥੋਂ ਦੁੱਧ ਫੜ ਕੇ ਲਿਆ। ਇਹਨੂੰ ਲੰਮੇ ਪਾ ਕੇ ਨਾ ਸ਼ੇਰ ਤੇ ਸ਼ੇਰ ਦੀ ਟਾਸ ਕਰਨ ਦੇ ਕਿ ਵੀ ਇਹਨੂੰ ਆਪਣਾ ਅਚਾਰੀ ਬਣਾਉਣਾ, ਅਚਾਰੀ ਹੰਡੀ ਬਣਾਉਣੀ ਕਿ ਦੂਜੀ। ਯਾਰ
ਜਾਣ ਕੇ ਪਿਸ਼ਾਬ ਨਹੀਂ ਜਾਣ ਕੇ ਮੁਰਦਾ ਹੋ ਕੇ ਸ਼ੇਰ ਦੇ ਕੇ ਪਿਆ ਬਾਅਦ ਚੱਕ ਕੁਲੀ ਤੇ ਉਹਨਾਂ ਨੇ ਸਾਰਾ ਫ੍ਰਿਜ ਚਲਾਇਆ ਉਹ ਕੱਟ ਕੋ ਅੱਗ ਖੁੱਲੀ ਲੈ ਬਾਅਦ ਚੱਕ ਲੂਗੀ ਮਰਦਾਰ ਹੋ ਕੇ ਸੱਚ ਅੱਗੇ ਲੰਮੇ ਪਿਆ ਸ਼ੇਰ ਦਾ ਬੱਚਾ ਹੈ ਤੇ ਢਿੱਡ ਤੋਂ ਕਪੜਾ ਝੁਕੜ ਭੂਪੜੇ ਮਾਰੋ ਸ਼ੇਰ ਦੇ ਕੇ ਮਰਦਾਰ ਹੋ ਕੇ ਲੱਭੇ ਪਿਆ ਉਹਨੇ ਇੱਕ ਬੰਦ ਥੱਲੇ ਵਾੜਿਆ ਇੱਕ ਉੱਤੇ ਰੱਖ ਕੇ 버ਗਰ ਬਣਾਇਆ ਸ਼ੇਰ ਦੇ ਕੇ ਪਿਆ ਤੇ ਸ਼ੇਰ ਨਹੀਂ ਸ਼ੇਰ ਨੂੰ ਕਹਿ ਰਹੀ 3 ਪੈਕੇਟ ਕਰ ਲਓ ਇਹਦੇ ਯਾਰ ਸ਼ੇਰ ਦੇ ਕੇ ਜਾਲ ਕੇ ਮੁਰਦਾ ਹੋ ਕੇ ਪਿਆ ਉੱਠ ਕੇ ਦੇਖਿਆ ਤੇ ਉਹਨੇ ਸਭ ਖਾਲੀ ਲਾਈ ਕੱਲ ਨੂੰ ਸ਼ੁਰੂ ਚਲੋ ਜੀ ਲਓ ਜੀ ਓਕੇ ਜੀ ਰੱਬ ਰੱਖਾ ਭਾਜੀ ਖਿਆਲ ਰੱਖੋ ਆਪਣਾ ਲਵ ਯੂ